ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ। ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਲੈਣਾ ਆ, ਉਹਨਾਂ ਨੂੰ ਬਿਮਾਰੀਆਂ ਲੱਗਣ ਤੋਂ ਪਹਿਲਾਂ ਹੀ ਲੈਣਾ ਆ। ਵੈਸੇ ਜਦੋਂ ਥੋੜ੍ਹੀ ਬਹੁਤੀ ਤੁਹਾਨੂੰ ਕੁਛ ਚੀਜ਼ ਇੱਦਾਂ ਦੀ ਕੋਈ ਗੱਲਬਾਤ ਸ਼ੁਰੂ ਹੁੰਦੀ ਆ ਗੜਬੜ ਸਰੀਰ ਦੇ ਵਿੱਚ, ਅਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਦੱਸਦੇ ਹੋ ਲੌਕ ਕਰਕੇ ਕਿਸ ਕਿਸ ਤਰ੍ਹਾਂ ਲੈਣੀਆਂ ਆ, ਉਹਨਾਂ ਨੂੰ ਲੈ ਸਕਦੇ ਆ। ਬਹੁਤ ਸਾਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਆਰਾਮ ਆਉਂਦਾ ਆ। ਕੋਸ਼ਿਸ਼ ਕਰਿਆ ਕਰੋ ਵੀ ਜਿਹੜੀਆਂ ਬਿਮਾਰੀਆਂ ਆ ਨਾ, ਇਹ ਛੋਟੀਆਂ ਵੱਡੀਆਂ ਮੋਟੀਆਂ, ਕਈ ਵਾਰ ਤਾਂ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਵੀ ਆਰਾਮ ਆ ਜਾਂਦਾ, ਪਰ ਜੇ ਤੁਸੀਂ ਤੱਕਿਆ ਹੋਵੇ ਫਿਰ ਮੈਂ ਦੇਸੀ ਇਲਾਜ ਕਰਨਾ ਹੈ ਆਪਣਾ, ਅਤੇ ਦੇਸੀ ਚੀਜ਼ਾਂ ਦੇ ਨਾਲ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਠੀਕ ਰੱਖਣਾ, ਅਤੇ ਫਿਰ ਤੁਸੀਂ ਸਾਰਾ ਕੁਛ ਕਰ ਸਕਦੇ ਆ। ਵਿਲ ਪਾਵਰ ਵੀ ਹੁੰਦੀ ਆ, ਵਿਲ ਪਾਵਰ ਜਿਹਦੀ ਸਟਰੋਂਗ ਆ ਉਹ ਜ਼ਰੂਰ ਕੁਛ ਨਾ ਕੁਛ ਕਰੂਗਾ ਅਤੇ ਉਹਨੂੰ ਆਰਾਮ ਵੀ ਆਉਂਦਾ ਆ। ਬਾਕੀ ਤੁਸੀਂ ਡਾਕਟਰ ਦੇ ਜਾਂਦੇ ਆ, ਦਵਾਈਆਂ ਲੈਂਦੇ ਆ, ਪੁੱਛ ਲਿਆ ਕਰੋ ਤੁਹਾਨੂੰ ਕੀ ਪ੍ਰੋਬਲਮ ਕੀ ਆ, ਅਤੇ ਉਸ ਤੋਂ ਬਾਅਦ ਤੁਸੀਂ ਪੁੱਛ ਕੇ ਤਾਂ ਦੇਸੀ ਇਲਾਜ ਵੀ ਕਰ ਸਕਦੇ ਆ। ਐਲੋਪੈਥੀ ਦੀ ਪ੍ਰੋਬਲਮ ਇਹ ਆ ਕਿ ਉਹਦੇ ਵਿੱਚ ਬਹੁਤ ਸਾਰੇ ਸਾਈਡ ਇਫੈਕਟ ਹੁੰਦੇ ਆ। ਉਹ ਸਾਈਡ ਇਫੈਕਟ ਦੇ ਨਾਲ ਤੁਹਾਨੂੰ ਹੋਰ ਵੀ ਬਿਮਾਰੀਆਂ ਜਿਹੜੀਆਂ ਉਹ ਲੱਗ ਜਾਂਦੀਆਂ। ਪਰ ਜਦੋਂ ਤੁਸੀਂ ਡਾਕਟਰ ਦੇ ਜਾਣਾ ਆ, ਉਹਨੀ ਬਾਏ ਦਾ ਬੁੱਕ ਉਹ ਦਵਾਈ ਦੇਣੀ ਆ ਜਿਹੜੇ ਉਹਨਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਠੀਕ ਹੋਊਗੀ। ਪਰ ਤੁਸੀਂ ਕੋਸ਼ਿਸ਼ ਕਰਨੀ ਆ ਕਿ ਨੈਚੁਰਲ ਤਰੀਕੇ ਦੇ ਨਾਲ ਆਪਣਾ ਇਲਾਜ ਕਿਵੇਂ ਕਰਨਾ ਹੈ। 4082725200 ਸਟੂਡੀਓ ਦਾ ਫੋਨ ਨੰਬਰ ਆ। ਜੇ ਤੁਹਾਨੂੰ ਕੋਈ ਵੀ ਪਤਾ ਹੁੰਦਾ ਇਲਾਜ, ਤੇ ਤੁਸੀਂ ਕਾਲ ਕਰਕੇ ਸ਼ੇਅਰ ਜ਼ਰੂਰ ਕਰ ਲਿਆ ਕਰੋ। ਅਤੇ ਨਾਲ ਦੀ ਨਾਲ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਜਿਹਦੇ ਕੋਲ ਕੋਈ ਲਾਇਸੈਂਸ ਹੋਵੇ ਤਾਂ ਉਹ ਤੁਹਾਨੂੰ ਦੱਸੇ, ਪਰ ਇਹਨਾਂ ਚੀਜ਼ਾਂ ਦੀ ਜਿਹੜੇ ਸਾਈਡ ਇਫੈਕਟ ਨਹੀਂ ਹੁੰਦੇ। ਵਾਈ ਗਰਮੀ ਤੁਹਾਨੂੰ ਜ਼ਰੂਰ ਹੋ ਸਕਦੀ ਹੈ ਕਿਸੇ ਚੀਜ਼ ਤੋਂ, ਪਰ ਉਹ ਆਪਣਾ ਸਰੀਰ ਦੇਖ ਕੇ ਤੁਸੀਂ ਚੀਜ਼ ਨੂੰ ਲੈਣੇ ਆ। ਜੇ ਤੁਹਾਨੂੰ ਕਿਸੇ ਚੀਜ਼ ਤੋਂ ਵਾਈ 'ਚ ਗਰਮੀ ਆ ਤਾਂ ਉਹ ਚੀਜ਼ ਤੁਸੀਂ ਨਹੀਂ ਲੈਣੀ, ਆਪ ਹੀ ਉਹਨੂੰ ਤੁਸੀਂ ਛੱਡ ਲੈਣਾ। ਕੋਈ ਜ਼ਰੂਰੀ ਨਹੀਂ ਹੈਗੀ ਕਿ ਤੁਸੀਂ ਉਹਨੂੰ ਜ਼ਿਆਦਾ ਲੈਣਾ ਆ, ਜਿੰਨੀ ਸਾਰੀ ਦੱਸੀ ਹੋਈ ਆ ਓਨੀ ਹੀ ਲੈਣੀ ਆ। ਉਹਨੂੰ ਤੁਸੀਂ ਘੱਟ ਵੱਧ ਵੀ ਕਰ ਸਕਦੇ ਆ। ਤੁਸੀਂ ਆਪਣਾ ਸਰੀਰ ਨਹੀਂ ਖਰਾਬ ਕਰਨਾ, ਅਤੇ ਜੇ ਲੱਗਦਾ ਕੋਈ ਚੀਜ਼ ਨਹੀਂ ਪਚਦੀ ਤਾਂ ਉਹਨੂੰ ਨਾ ਲਓ। ਸੋ ਕਿਉਂਕਿ ਇੱਥੇ ਕੋਈ ਇੱਦਾਂ ਦਾ ਡਾਕਟਰ ਨਹੀਂ ਜਿਹੜਾ ਇਹਨਾਂ ਚੀਜ਼ਾਂ ਨੂੰ ਉਹਨੇ ਚੈੱਕ ਕੀਤਾ ਹੋਵੇ ਵੀ ਹਾਂ, ਕਿਉਂਕਿ ਸਾਰੀਆਂ ਚੀਜ਼ਾਂ ਆ ਜਿਹੜੀਆਂ ਰਿਸ਼ੀਆਂ ਮੁਨੀਆਂ ਨੇ ਉਹਨਾਂ ਨੂੰ ਸਿੱਧ ਕੀਤਾ ਕਿ ਉਹੀ ਖਾ ਕੇ ਉਹਨਾਂ ਨੂੰ ਆਰਾਮ ਆਉਂਦਾ ਸੀ। ਅਤੇ ਹੁਣ ਤੁਹਾਡੀਆਂ ਕਾਲਸ ਵੱਲ ਵੀ ਚੱਲਾਂਗੇ। ਪੰਜਾਬੀ ਰੇਡੀਓ US ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ ਐਪ ਡਾਊਨਲੋਡ ਕੀਤੀ ਆ, ਜਾਂ ਤੁਸੀਂ ਫ਼ੋਨ ਨੰਬਰ ਡਾਇਲ ਕਰਕੇ ਸੁਣਦੇ ਆ। ਵਾਈਫਾਈ ਰੇਡੀਓ ਸੈੱਟ ਨੇ, ਅੱਗੋਂ ਪਿੱਛੋਂ ਸੁਣਦੇ ਹੋ ਤੁਸੀਂ, ਪੋਡਕਾਸਟ 'ਤੇ ਸੁਣਦੇ ਹੋ। ਆਪ ਸਭ ਨੂੰ ਹੀ ਜੀ ਆਇਆਂ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹੀ ਪ੍ਰੋਗਰਾਮ ਐਤਵਾਰ ਸੁਣੋਗੇ ਰਾਤ ਨੂੰ, ਅਤੇ ਉਹ ਰਿਪੀਟ ਹੋਊਗਾ। ਉਸ ਦੇ ਵਿੱਚ ਤੁਹਾਡੀ ਕਾਲ ਨਹੀਂ ਲਈ ਜਾਂਦੀ। ਉਸ ਵੇਲੇ ਤੁਸੀਂ ਕੋਸ਼ਿਸ਼ ਕਰਦੇ ਆ ਇਲਾਜ ਦੱਸਣ ਦੀ, ਪਰ ਉਹ ਰਿਪੀਟ ਹੁੰਦਾ ਹੈ, ਉਸ ਦੇ ਵਿੱਚ ਕਾਲ ਨਹੀਂ ਲਈ ਜਾਂਦੀ। ਕਾਲ ਕਰ ਸਕਦੇ ਆ ਮੰਗਲਵਾਰ, ਅਤੇ ਮੰਗਲਵਾਰ ਕਾਲ ਕਰਕੇ ਤੁਸੀਂ ਇਲਾਜ ਦੱਸ ਸਕਦੇ ਆ। ਚੱਲਦੇ ਤੁਹਾਡੀਆਂ ਕਾਲਸ ਬਾਰ। ਬਲਜੀਤ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਨਾ ਪੁੱਛਣਾ ਹੈ, ਮੇਰੀ ਨਾ ਲੱਤਾਂ ਜਿਹੜੀਆਂ ਉਹਨਾਂ ਦੇ ਸਾਰੇ ਮਸਲ ਜਿੱਦਾਂ ਹੇਠਾਂ ਤੋਂ ਲੈ ਕੇ ਗੋਡਿਆਂ ਤੱਕ ਬਹੁਤ ਜਿੱਦਾਂ ਦੁਖਦੇ ਆ। ਜੇ ਲੱਤ ਨੂੰ ਜਿਹੜੇ ਗੋਡੇ ਹੈ ਉਹ ਵੀ ਬਹੁਤ ਦੁਖਦੇ ਹੈ, ਉਹਨਾਂ ਦੇ ਗੋਡਿਆਂ ਦੇ ਉੱਪਰ ਵੀ ਜਿੱਦਾਂ ਨਾ ਐ ਦੱਬੋ ਜਿੱਦਾਂ ਸੁੱਜੇ ਵੇ ਹੁੰਦੇ, ਜਿੱਦਾਂ ਸਖਤ ਐ ਬਹੁਤ ਹੋਏ ਵੇ, ਉਹ ਵੀ ਸਾਰੇ ਮਸਲ। ਜਾਂ ਸੱਜੀ ਲੱਤ ਇੱਕ ਮੇਰੀ ਜਿਹੜੀ, ਉਹ ਜਿੱਦਾਂ ਹੁਣ ਮੈਂ ਸੀਟ ਤੇ ਬੈਠਦੀ ਹਾਂ ਕਿਸੇ ਚੀਜ਼ ਤੇ, ਐਂ ਜਿੱਦਾਂ ਇਕੱਠੀ ਕਰਕੇ ਨਹੀਂ ਬੈਠ ਸਕਦੀ, ਦੂਰ ਨੂੰ ਕਰਕੇ ਲੱਤ ਵਿੱਚ ਤਾਂ ਬਹੁਤ ਔਖੀ ਉੱਠ ਕੇ ਤਾਂ ਬਹਿਨੀ ਹੈ ਸੀਟ ਤੇ ਵੀ। ਫਿਰ ਇਹਦੇ ਇੱਕ ਜਿਹੜੀ ਆਪਣਾ ਜਿੱਦਾਂ ਆਪਣਾ ਲੱਕ ਹੈ, ਇਹਦੇ ਉੱਪਰ ਜਿਹੜੀ ਗਿੱਠ ਕੇ ਜਗ੍ਹਾ ਹੈ, ਗੱਭੇ ਮਸਲ ਜੇ ਹੁੰਦੇ ਡੂੰਗੀ ਦੀ ਜਗ੍ਹਾ ਹੈ, ਇੱਕ ਉਹ ਮਸਲ ਬਹੁਤ ਟਾਈਟ ਰਹਿੰਦੇ, ਜਿੱਦਾਂ ਮੈਂ ਢਿੱਲੇ ਛੱਡਦੀ ਤਾਂ ਵੀ ਬਹੁਤ ਤਕਲੀਫ ਹੁੰਦੀ ਹੈ। ਵੀ ਕਿੰਨੇ ਦਿਨ ਪਹਿਲਾਂ ਮੈਂ ਤੇਲ ਦੀ ਜਿਹੜੀ ਮਸਾਜ ਘਰ ਉਹ ਵੀ ਕਰਦੀ ਰਹੀ, ਪਰ ਫਿਰ ਮੈਨੂੰ ਡਾਕਟਰ ਕੋਲ ਲੈ ਕੇ ਗਏ। ਉਹਨਾਂ ਨੇ ਜਿੱਦਾਂ ਐਕਸਰੇ ਕਰੇ ਹੈ, ਉਹ ਕਹਿੰਦੇ ਵੀ ਹੋਰ ਤਾਂ ਕੁਛ ਨਹੀਂ। ਉਹ ਕਹਿੰਦੀ ਵੀ ਸਾਰੇ ਉਹਨਾਂ ਦੱਸਿਆ ਵੀ ਇੱਦਾਂ, ਮੈਂ ਦੱਸਿਆ ਵੀ ਬੈਠ ਨਹੀਂ ਹੁੰਦਾ ਮੇਰੇ ਤੇ, ਇਕੱਠੇ ਕਰਦੀ ਹੈ ਗੋਡੇ ਤਾਂ ਵੀ ਗੋਡੇ ਵੀ ਦੁਖਦੇ ਸਾਰੇ ਮਸਲ। ਉਹ ਕਹਿੰਦੇ ਵੀ ਐਕਸਰੇ ਵਿੱਚ ਉਹ ਦੱਸਦੇ, ਕਹਿੰਦੇ ਵੀ ਏਦਾਂ ਕੋਈ ਮਸਲ ਪੰਚ ਹੋਇਆ ਵੀ ਜਿੱਦਾਂ ਆਉਂਦਾ ਹੈ। ਹਾਂਜੀ ਹਾਂਜੀ। ਉਹ ਤੋਂ ਫਿਰ ਉਹਨਾਂ ਨੇ ਜਿੱਦਾਂ ਮੈਨੂੰ ਮੈਡੀਸਨ ਲਿਖਤੀਆਂ 2 ਤਰ੍ਹਾਂ ਦੀਆਂ, ਉਹ ਵੀ ਦੇਖੋ 2-3 ਵੀਕ ਹੋ ਗਏ ਮੈਨੂੰ ਖਾਂਦੇ ਨੂੰ। ਉਹ ਇੱਕ ਨੀਂਦ ਵਾਲੀ, ਇੱਕ ਹੋਰ ਕੋਈ ਏਦਾਂ ਦੀ ਜਿੱਦਾਂ ਲਿਖਤੀ, ਉਹ ਤਾਂ ਪੇਨ ਪਰ ਕਿਲਰ ਮੈਨੂੰ ਆ। ਹਾਂਜੀ ਉਹ ਤੋਂ ਮੈਨੂੰ ਕੋਈ ਬਿਲਕੁਲ ਵੀ ਫਾਇਦਾ ਨਹੀਂ ਹੋਇਆ ਹੈਗਾ। ਚਲੋ ਮੈਂ ਆਪਾਂ ਖਾ ਪੁੱਛਦੇ ਕੇ ਹਾਂ। ਦੇਖ ਲਓ। ਹਾਂਜੀ ਆਪਾਂ ਹਾਂਜੀ ਪੁੱਛ ਵੀ ਲੈਂਦੇ। ਪਲੀਜ਼ ਹਾਂਜੀ ਮੈਨੂੰ ਜ਼ਰੂਰ ਕੋਈ ਭੈਣ ਭਾਈ ਕੋਈ ਜਿਹੜਾ ਤੇਲ ਕੋਈ ਬਣਾਉਣਾ, ਜੇ ਉਹਦੇ ਵਿੱਚ ਕੁਛ ਠੀਕ ਹੈ। ਜਿਹੜੀ ਚੀਜ਼ਾਂ ਪਾਉਣੀਆਂ ਉਹ ਲਿਖਾ ਦੇਵਾਂ। ਜੇ ਕੋਈ ਐਕਸਰਸਾਈਜ਼ ਹੈ ਮੈਨੂੰ ਕੋਈ ਦੱਸਣਾ ਤਾਂ ਮੈਂ ਉਹ ਵੀ ਕਰ ਸਕਦੀ, ਮੈਂ ਉੱਦਾਂ ਕਰ ਲੂੰਗੀ। ਠੀਕ ਹੈ ਜੀ। ਕੋਈ ਨਾੜ ਪੰਚ ਹੋ ਗਈ ਇਹਨਾਂ ਦੀ, ਉਹਦਾ ਕੋਈ ਸੌਖਾ ਜਿਹਾ ਤਰੀਕਾ ਦੱਸੋ, ਕੋਈ ਐਕਸਰਸਾਈਜ਼ ਦੱਸੋ ਜਿਹਦੇ ਨਾਲ ਇਹ ਠੀਕ ਹੋ ਸਕਣ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੀ ਤਾਂ ਫਲੈਰੀ ਹੋਈ ਆ, 1.5 ਸਾਲ ਹੋ ਗਿਆ, ਜ਼ਿਆਦਾ ਹੋ ਗਈ ਆ। ਫਲਵੈਰੀ ਹੋਈ ਆ, ਠੀਕ ਆ। ਹਾਂਜੀ ਚਿੱਟੀ ਆ। ਹਾਂਜੀ ਹਾਂਜੀ। ਚਲੋ ਠੀਕ ਆ
ਠੀਕ ਆ, ਸੁਣਦੇ ਰਹੋ। ਵੈਸੇ ਫੁਲਵਾਰੀ ਦਾ ਇਲਾਜ ਜੇ ਕਿਸੇ ਨੇ ਲਿਖਿਆ ਤਾਂ ਜ਼ਰੂਰ ਦੱਸਿਓ, ਬਹੁਤ ਵਾਰੀ ਦੱਸਿਆ ਹੋਇਆ ਆ। 408 272 5500 ਸਟੂਡੀਓ ਫੋਨ ਨੰਬਰ ਹੈ। ਗੁਰਮੀਤ ਕੌਰ ਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਬੇਟਾ ਵਾ 26 ਕੁ ਸਾਲਾਂ ਦਾ, ਉਹਨੂੰ ਹਿਚਕੀ ਬਹੁਤ ਲੱਗਦੀ ਆ। ਹਿਚਕੀ 3-4 ਲੱਗਦੀ। ਵੀਕਾਂ ਬਾਅਦ ਲੱਗ ਜਾਂਦੀ ਆ। ਠੀਕ ਆ, ਹਾਂਜੀ, ਫਿਰ ਉਹਦਾ ਢਿੱਡ ਦੁਖਦਾ ਹਿਚਕੀ ਦੇ ਨਾਲ, ਫਿਰ 2-3 ਘੰਟੇ ਜਾਂਦੀ ਰਹਿੰਦੀ ਆ ਉਹ ਹਿਚਕੀ। ਤੇ ਜ਼ਿਆਦਾ ਚੜ ਰਹਿੰਦੀ ਆ। ਹਾਂਜੀ, ਠੀਕ ਆ, ਬਹੁਤ ਕੁਛ ਦੇਈਦਾ, ਪਾਣੀ ਦੱਸਦੇ ਆ ਨਿਆਣੇ ਦੇਈਦਾ, ਪਰ ਖੇਡੀ ਨੂੰ ਆਰਾਮ ਨਹੀਂ ਆਉਂਦਾ। ਠੀਕ ਆ। ਹਾਂਜੀ, ਤੇ ਇੱਕ ਮੇਰਾ ਕਵਾਚਨ ਆ, ਮੇਰੇ ਭੈਣ ਇੰਡੀਆ ਵਾ, ਉਹਦੇ ਪਿੱਤੇ ਦੇ ਵਿੱਚ ਪੱਥਰੀ ਆ। ਪਿੱਤੇ 'ਚ ਪੱਥਰੀ, ਠੀਕ ਆ। ਹਾਂਜੀ ਹਾਂਜੀ, ਉਹ ਮੈਨੂੰ ਦੱਸ ਦਿਓ ਕੀ ਕਰ ਸਕਦੇ। ਠੀਕ ਹੈ, ਠੀਕ ਹੈ, ਆਪਾਂ ਜ਼ਰੂਰ ਪੁੱਛਦੇ ਹਾਂ ਜੀ। ਪਿੱਤੇ 'ਚ ਪੱਥਰੀ ਤੇ ਹਿਚਕੀ ਆ ਚਲਦੀ ਚਲਦੀ ਲੱਗਦੀ ਰਹਿੰਦੀ ਆ, ਉਹਦੇ ਬਾਰੇ ਦੱਸਿਓ ਸਰਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਤਜੁਬਾ ਤੋਂ ਬੋਲਦਾ। ਪਿਛਲੇ ਮੰਗਲਵਾਰ ਕਿਸੇ ਵੀਰ ਨੇ ਦੱਸਿਆ ਸੀ ਕਾਫੀ ਸ਼ੂਗਰ ਬਾਰੇ, ਸਕਰਾਮਤ ਤੋਂ ਬੋਲਦਾ ਕੋਈ ਗੁਰਦੁਆਰੇ ਤੋਂ। ਉਹਦਾ ਕਿ ਦੁਬਾਰਾ ਆਯੁਰਵੇਦ ਕਾਫੀ ਸੀਗੀ। ਨਹੀਂ, ਉਹ ਤਾਂ ਦੇਖਿਆ ਆਯੁਰਵੇਦ ਦਾ ਪੁੱਛਿਆ ਲਿਆ ਵੀ ਹੈ ਨਹੀਂ, ਤੇ ਜਿਹੜਾ ਫਾਰਮੇਸੀ ਭਾਈ ਸਾਹਿਬ ਇੱਥੇ ਨਹੀਂ ਹੋਣਾ, ਇੱਥੇ ਨਹੀਂ ਹੋਣੀ, ਤੁਸੀਂ ਆਨਲਾਈਨ ਦੇਖੋ ਉਹਨੂੰ। ਨਹੀਂ, ਮੈਂ ਤੁਹਾਨੂੰ ਬੇਨਤੀ ਕਰਦਾ, ਤੁਸੀਂ ਥੋੜਾ ਮਾੜਾ ਜਿਹਾ ਦੱਸ ਦਿਓ ਕਿਹੜੀ ਕੰਪਨੀ ਹੈ ਨਾ, ਫਿਰ ਅਸੀਂ ਉੱਥੇ ਔਰ ਐਲੀਜੀਬਲ ਤੋਂ ਕਿੱਥੋਂ ਪਤਾ ਕਰ ਠੀਕ ਲਾਂਗੇ। ਠੀਕ। ਸਤਿ ਸ਼੍ਰੀ ਅਕਾਲ। ਕੰਪਨੀ ਆਯੁਰਵੇਦ ਹੀ ਦੱਸਿਆ ਜੀ ਉਹਨੇ, ਆਯੁਰਵੇਦ VEIT। ਉਹ ਪਰ ਹੁਣ ਤੁਸੀਂ ਲੱਭਣਾ ਆਪ ਆ, ਤੁਸੀਂ ਇੰਡੀਅਨ ਸਟੋਰਾਂ 'ਤੇ ਲੱਭਣ ਲੱਗ ਪਏ ਨੇ, ਕਈ ਚੀਜ਼ਾਂ ਇੰਡੀਅਨ ਸਟੋਰਾਂ 'ਤੇ ਨਹੀਂ ਹੁੰਦੀਆਂ। ਨਸੀਬ ਸਿੰਘ ਜੀ, ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਸਤਿ ਸ਼੍ਰੀ ਅਕਾਲ। ਮੇਰਾ ਜੀ 4 ਮਹੀਨੇ ਪਹਿਲਾਂ ਬਾਈਪਾਸ ਸਰਜਰੀ ਹੋਈ ਸੀ, ਹਾਂਜੀ, ਤੇ ਉਦੋਂ ਤੋਂ ਹੀ ਮੈਨੂੰ ਕਬਜ਼ ਰਹੀ ਬਹੁਤ ਜ਼ਿਆਦਾ। ਤੇ ਹੁਣ ਮੇਰੇ ਨਾਲ ਜਿਹੜੀ ਵੀ ਚੀਜ਼ ਅੰਦਰ ਜਾਂਦੀ ਹੈ ਤੇ ਉਹ ਲੱਗਦੀ ਹੈ, ਤੇ ਮੈਂ ਐਲੋਵੇਰਾ ਵੀ ਲੈ ਕੇ ਦੇਖਿਆ, ਉਹ ਵੀ ਲੱਗਦਾ ਹੈ, ਤੇ ਮੈਨੂੰ ਪਤਾ ਨਹੀਂ ਵੀ ਕਿੰਨਾ ਲੈਣਾ। ਉਹ ਲਿਆਂਦਾ ਤਾਂ ਹੋਇਆ ਸੀ, ਤੇ ਕਬਜ਼ ਵੀ ਬਹੁਤ ਰਹਿੰਦੀ ਹੈ। ਹੁਣ ਇਹ ਪ੍ਰੋਬਲਮ ਹੈ ਜੀ, ਲੱਗਦੀ ਹੈ ਹਰੇਕ ਚੀਜ਼, ਕੋਈ ਵੀ ਚੀਜ਼ ਖਾਣਾ ਪੀਣਾ। ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ, ਸਿਰਫ ਨਮਕ ਵਾਲੇ ਦੇ ਨਾਲ ਰੋਟੀ, ਨਮਕ ਵਾਲੀ ਦਾਲ ਦੇ ਨਾਲ ਰੋਟੀ ਖਾਣਾ, ਮੂੰਗੀ ਮਸਰੀ ਦਾਲ ਨਾਲ। ਠੀਕ ਆ, ਉਹ ਵੀ ਇੱਕ ਰੋਟੀ ਖਾਣਾ ਹੈ, ਤੇ ਉਹ ਥੋੜਾ ਜਿਹਾ ਕੰਮ ਸਾਰ ਦਿੰਦੀ ਹੈ। ਹੋਰ ਇਹਦੇ ਸਿਰ ਤੇ ਚੱਲ ਰਿਹਾ। ਠੀਕ ਆ, ਠੀਕ ਆ, ਆਪਾਂ ਪੁੱਛ ਲੈਂਦੇ ਹਾਂ ਜੀ। ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਇਆ ਤੇ। 408 272 5500। ਜਸਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਦੇਣੀ ਪਿਛਲੇ ਹਫ਼ਤੇ ਪੁੱਛਿਆ ਸੀ ਬੱਚੇ, ਹਾਂਜੀ, ਤਾਂ ਭੈਣ ਜੀ ਨੇ ਦੱਸਿਆ ਕੋਸੇ ਪਾਣੀ ਤੋਂ ਫਰਕ। ਜਨਮ ਕੁੱਟੀ ਦਿੱਤੀ ਤੁਸੀਂ ਕੋਸੇ ਪਾਣੀ ਨਾਲ, ਠੀਕ ਹੈ ਜੀ। ਧੰਨਵਾਦ। ਇੱਕ ਭੈਣ ਨੇ ਦੱਸਿਆ ਕਿ ਸੌਂਫ ਦੇ ਪਾਣੀ ਵਿੱਚ ਦੇਣਾ ਸੀ, ਉਹ ਚੀਜ਼ਾਂ ਕਰ ਰਿਹਾ ਬਾਥਰੂਮ। ਠੀਕ ਹੈ ਜੀ। ਤੇ ਇੱਕ ਭੈਣ ਜੀ ਹੁਣ ਪੁੱਛੀ, ਬੱਚੇ ਨੂੰ ਹਿਚਕੀ ਲੱਗਦੀ ਹੈ, ਸਾਡੇ ਏਦਾਂ ਹੁੰਦਾ ਉਹਨਾਂ ਨੇ, ਅਸੀਂ ਜਿੱਦਾਂ ਗਿੱਚੀ ਦੇ ਵਿੱਚ ਤੇਲ ਦੀ ਮਸਾਜ ਕੀਤੀ, ਅੱਛਾ ਜੀ, ਤਾਂ ਉਹ ਉਹਨਾਂ ਦੇ ਹਟ ਗਏ, ਉਹ ਵੀ ਆਲਮੋਸਟ 35 ਈਅਰ। ਠੀਕ ਆ। ਤਾਂ ਗਿੱਚੀ ਦੇ ਵਿੱਚ ਸਿਰਫ ਹੁਣ ਮਸਾਜ ਕਰ ਜਿੱਥੇ ਆਪਣੇ ਉਸ ਵੇਲੇ ਕਰਨੀ ਜਿੱਲੇ ਹਿਚਕੀ ਆਉਂਦੀ ਜਾ ਕੇ? ਹਾਂਜੀ, ਜਿਸ ਟਾਈਮ ਹੈ, ਜੋ ਉਸ ਟਾਈਮ ਉਹਨਾਂ ਨੇ ਤਾਂ ਇੱਕਦਮ ਹਟ ਜਾਂਦੀ, ਮੁੜ ਕੇ ਨਹੀਂ ਹੁੰਦੀ ਕਦੇ ਨੂੰ, ਤਾਂ ਨਹੀਂ ਆਈ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਰਾਈਟ ਹੋ ਗਈ, ਇਹਨਾਂ ਨੂੰ ਇਲਾਜ ਮਿਲ ਕੇ ਦੇਖ ਲਓ। ਗੱਲ ਦਾ ਥੈਂਕ ਯੂ ਇਹਨਾਂ ਦਾ ਇਸ ਕਰਕੇ ਵੀ ਆ ਕਿ ਇਹਨਾਂ ਨੇ ਫੀਡਬੈਕ ਵੀ ਦੇ ਦਿੱਤੇ। ਨਹੀਂ ਤਾਂ ਕਈ ਵਾਰੀ ਸਾਨੂੰ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਆਰਾਮ ਆਇਆ, ਤਾਂ ਪਰ ਆਪਾਂ ਗੱਲ ਨਹੀਂ ਕਰਦੇ, ਦੱਸਦੇ ਨਹੀਂ। ਗੁਰਦਾਸ ਕੌਰ ਜੀ, ਸਤਿ ਸ਼੍ਰੀ ਅਕਾਲ। ਮੈਂ ਉਹ ਕਹਿੰਦੇ ਬਹੁਤ ਜ਼ਿਆਦਾ ਪਤਲੀਆਂ ਹੋ ਗਈ, ਹੱਡੀ ਜਦੋਂ ਕ੍ਰੈਕ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਕਿ। ਅੱਛਾ, ਹਾਂਜੀ। ਦੂਸਰਾ, ਹਾਂ, ਤੁਹਾਡੀ ਹੱਡੀਆਂ ਦੀ ਮਾੜੀ ਪਤਲੀ ਹਾਲਤ ਆ। ਹਾਂਜੀ ਹਾਂਜੀ, ਉਹ ਕਹਿੰਦੇ ਮੇਰੀ ਹੁਣ ਦੀ ਹੱਡੀ ਕ੍ਰੈਕ ਹੋਈ ਦੀ, ਕਾਫੀ ਮੇਰੇ ਫ੍ਰੈਕਚਰ। ਅੱਛਾ, ਹਾਂਜੀ, ਠੀਕ ਹੈ, ਬਹੁਤ ਪ੍ਰੋਬਲਮ ਹੈ ਹੱਡੀਆਂ। ਠੀਕ ਹੈ, ਠੀਕ ਹੈ, ਆਪਾਂ ਪੁੱਛਦੇ ਹਾਂ ਜੀ। ਨਾਲ ਦੀ ਨਾਲ ਉਹ ਪਹਿਲਾਂ ਵੀ ਦੱਸਦੇ ਰਹੇ ਆ ਵੀ ਤੁਸੀਂ, ਮੇਰਾ ਖਿਆਲ ਆ ਉਹ ਡੱਬੀ ਜਿਹੀ ਦੇ ਵਿੱਚ ਕੀ ਹੁੰਦਾ ਆ, ਉਹਨੂੰ ਕਹਿੰਦੇ ਹੁੰਦੇ ਆ ਚੂਨਾ। ਚੂਨਾ ਖਾਣ ਨੂੰ ਵੀ ਕਹਿੰਦੇ ਹੁੰਦੇ ਆ ਹੱਡੀਆਂ ਨੂੰ, ਉਹ ਠੀਕ ਹੈਗਾ। ਅੱਗੇ ਮਾਇਆ ਦੇਵੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਭੈਣ ਜੀ, ਇੱਕ ਭਾਈ ਨੇ ਨਾ, ਵੀਰ ਨੇ ਦੱਸਿਆ ਸੀਗਾ ਵੀ ਹਿੱਕ ਦੇ ਉੱਤੇ ਹੱਥ ਧਰ ਕੇ ਐਕਸਰਸਾਈਜ਼ ਕਰਨੀ ਹੈਗੀ। ਮੈਨੂੰ ਉਹਦੀ ਸਮਝ ਨਹੀਂ ਲੱਗੀ ਵੀ ਕਿਵੇਂ ਕਰਨੀ ਹੈਗੀ। ਤਾਂ ਸਾਨੂੰ ਵੀ ਕਾਹਦੇ ਲਈ ਸੀਗੀ? ਸਰਵਾਈਕਲ ਲਈ। ਸਰਵਾਈਕਲ ਲਈ, ਠੀਕ ਹੈ। ਹਾਂਜੀ, ਹੋਰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਜ਼ਰੂਰ ਪੁੱਛਦੇ ਹਾਂ, ਜੇ ਕੋਈ ਮੁੜ ਕੇ ਆਣ ਕੇ ਦੱਸਦਾ। ਦੱਸੀ ਤਾਂ ਜ਼ਰੂਰ ਸੀਗੀ, ਐਕਸਰਸਾਈਜ਼ ਦੱਸੀ ਸੀਗੀ, ਛਾਤੀ 'ਤੇ ਹੱਥ ਰੱਖ ਕੇ, ਔਰ ਮੁੜ ਕੇ ਦੱਸ ਜੋ ਜੀ, ਚੇਤਾ ਭੁੱਲ ਗਿਆ ਉਹਨਾਂ ਨੂੰ ਕਿਵੇਂ ਕਰਨੀ। 4082725200 ਸਟੂਡੀਓ ਫੋਨ ਨੰਬਰ ਆ। ਅਮਨ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੀਦੀ। ਠੀਕ ਹੈ ਜੀ। ਦੀਦੀ, ਮੈਂ ਇੱਕ ਦੇਣੀ ਸੀਗੀ ਫੀਡਬੈਕ। ਮਤਲਬ ਮੇਰੇ ਨਾ ਵਾਲ ਬਹੁਤ ਝੜਦੇ ਸੀਗੇ। ਹਾਂਜੀ, ਤੇ ਉਹਦੇ 'ਚ ਮੈਂ ਜਿਵੇਂ ਕੋਕੋਨਟ ਆਇਲ ਔਰ ਸਰੋਂ ਦਾ ਤੇਲ, ਮਤਲਬ ਹਾਫ ਮਿਕਸ ਕਰਕੇ, ਉਹਦੇ ਵਿੱਚ ਫਿਰ ਮੈਂ ਥੋੜੇ ਜਿਹੇ ਬਦਾਮ, 1 ਚਮਚਾ ਕਲੌਂਜੀ ਦਾ ਤੇ 1 ਚਮਚਾ ਮੇਥੀ ਦਾ ਮਤਲਬ ਸਾੜ ਲਿਆ ਵਿੱਚ, ਹਨਾ। ਫਿਰ ਉਹਨੂੰ ਪੁਣ ਕੇ ਮੈਂ ਉਹ ਲਾ ਰਹੀ ਹਾਂ ਉਹਦੇ ਨਾਲ। ਅੱਛਾ, ਝੜਨੋਂ ਵੀ ਹਟ ਗਿਆ? ਹਾਂਜੀ, ਮਤਲਬ ਇਹ ਤੁਸੀਂ ਜ਼ਰੂਰੀ ਨਹੀਂ ਹੈਗਾ, ਜੇ ਤੁਸੀਂ ਇਕੱਲਾ
ਨਾਰੀਅਲ ਦਾ ਤੇਲ ਹੀ ਪਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਪਾ ਸਕਦੇ ਹੋ, ਕੱਲਾ ਸਰੋਂ ਦਾ ਵੀ ਪਾ ਸਕਦੇ ਹੋ। ਮੈਂ ਜਾਣੀ ਦੋ ਮਿਕਸ ਕਰ ਲਏ। ਠੀਕ ਹੈ। ਤੇ ਉਹਦੇ ਚ ਇੱਕ ਜੀ ਭਰ ਕੇ ਮਤਲਬ ਬਦਾਮ ਪਾਤੇ ਸੀਗੇ ਤੇ ਇੱਕ ਜਿਵੇਂ ਲਾ ਲਓ 250 ਗ੍ਰਾਮ ml ਤੇਲ ਹੋਏ। ਤੇ ਇੱਕ ਮੈਂ ਪੁੱਛਣਾ ਸੀਗਾ, ਮਤਲਬ ਮੈਨੂੰ ਹੁਣ ਉਹ ਯਾਦ ਨਹੀਂ ਆ ਰਿਹਾ ਵੀ ਕਿਵੇਂ ਬਣਾਉਂਦੇ ਆ। ਮੇਰੇ ਨਾ ਲੱਤਾਂ 'ਚ ਬਹੁਤ ਪੇਨ, ਮਤਲਬ ਨਾਲ ਗਿੱਟਿਆਂ 'ਚ ਹੁੰਦਾ ਜਿਹੜੀਆਂ ਆਪਾਂ ਕਾਲੀਆਂ ਮਿਰਚਾਂ ਭਿਓ ਕੇ ਰੱਖ ਨਿੰਬੂ ਦੇ ਵਿੱਚ। ਹਾਂਜੀ, ਉਹ ਕਿਵੇਂ ਬਣਾਉਣੀਆਂ ਨੇ, ਖਾਣੀਆਂ ਨੂੰ ਪਤਾ ਦੋ ਵੀਕ ਉਹ ਰੱਖਣੀਆਂ ਜੀ। ਕੱਚ ਦੇ ਭਾਂਡੇ 'ਚ ਪਾ ਲਿਓ ਤੇ ਉੱਤੇ ਉਹਦੇ ਨਿਚੋੜਦਾ ਨਿੰਬੂ ਤੇ ਪਾਣੀ ਉਹਦਾ ਨਿੰਬੂ ਦਾ ਉੱਪਰ ਜਾਈਦਾ ਤਰਦਾ। ਸੋ ਬਹੁਤ ਸਾਰੇ ਲੋਕ ਕੀ ਕਰਦੇ ਆ, ਉਹਨੂੰ ਛਾਵੇਂ ਰੱਖਣਾ ਆ, ਬਾਹਰ ਨਹੀਂ ਰੱਖਣਾ। ਬਹੁਤ ਸਾਰੇ ਲੋਕ ਆ ਉਹਨੂੰ ਹਿਲਾਉਂਦੇ ਰਹਿੰਦੇ ਤਾਂ ਕਿ ਉਹਦੇ ਉੱਤੇ ਕੁਛ ਉੱਲੀ ਵਗੈਰਾ ਨਾ ਲੱਗੇ ਜਾਂ ਕੁਛ ਵੀ ਹੈ ਨਾ। ਕਈ ਲਾ ਕੇ ਸਿੱਟ ਦਿੰਦੇ ਆ। ਤੇ 2 ਵੀਕ ਰੱਖ ਕੇ ਫਿਰ ਉਹਨਾਂ ਨੂੰ ਸ਼ਾਮੀ ਸੁਕਾ ਲੈਣਾ। ਤੇ ਜਿਹੜੀਆਂ ਤਾਂ ਸਾਬਤੀਆਂ ਖਾ ਸਕਦੇ ਆ, 2-3 ਤੋਂ ਸ਼ੁਰੂ ਕਰਦੇ ਹੁੰਦੇ ਖਾਣੀਆਂ, ਉਹ ਸਾਬਤੀ ਖਾ ਲੈਂਦੇ ਆ ਖਾਲੀ ਪੇਟ। ਉਦਾਂ ਹੀ ਹਾਂਜੀ, ਖਾਲੀ ਪੇਟ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ। ਹਾਂਜੀ ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਕਿਉਂ ਅੱਗੇ ਧਰਮ ਸਿੰਘ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੀਣੀ ਆ। ਹਾਂਜੀ, ਮੇਰੇ ਦੰਦ ਅੱਧੇ ਕਿਤੇ ਹਿੱਲੇ ਆ ਤੇ ਮੈਂ ਜਿਹੜੀ ਵੀ ਮੇਰਾ ਦੰਦ ਥੱਲੇ ਦਰਦ ਹੁੰਦੀ ਆ ਜੀ, ਦੰਦ ਖਾਣੇ ਚ ਬੜੇ ਦੇ ਨਾੜਾਂ ਹੁੰਦੀਆਂ ਥੱਲੇ, ਉਹ ਦਰਦ ਬੜੀਆਂ ਕਰਦੀਆਂ ਤੇ ਭਰਦੀ ਜਾਂਦੀ। ਤਾਂ 4-5 ਦਿਨ ਹਲਦੀ ਲਾਉਂਦਾ ਰਿਹਾ, ਸੁੱਕੇ ਨਵਾਂ ਦਿਹਾੜੀ। ਅੱਛਾ, ਜਿਹੜੀ ਖਾ ਲਈ ਆ ਵੀ ਕੁਛ ਨਹੀਂ ਖਾਣਾ ਪੀਣਾ, ਪਾਣੀ ਲਾ ਕੇ ਪੋਟਾ ਭਰ ਕੇ ਲਾ ਕੇ ਰਾਤੀ ਹਲਦੀ ਲਾ ਦਿੰਦੀ। ਮੇਰੇ ਦੰਦ ਆਇਆ 2 ਦਿਨ ਲਾਇਆ। ਅੱਛਾ, ਕੋਈ ਦਰਦ ਨਹੀਂ, ਕੋਈ ਨਾੜੀ ਸਾਫ ਸਹੀ, ਬਹੁਤ ਫਾਇਦੇਮੰਦ ਆ। ਜਿਹੜੇ ਭੈਣ ਵਿੱਚ ਲਾ ਕੇ ਵਰਤ ਸਕਦਾ। ਠੀਕ ਹੈ, ਮਿਹਰਬਾਨੀ ਜੀ, ਬਹੁਤ ਧੰਨਵਾਦ। ਅਸੀਂ ਤੁਸੀਂ ਇਲਾਜ ਆਪਣੇ ਕੀਤੇ ਹੋਏ ਦੱਸਦੇ ਹਾਂ ਤੇ ਬਹੁਤ ਸਾਰੇ ਲੋਕਾਂ ਨੂੰ ਆਰਾਮ ਵੀ ਆਉਂਦਾ ਹੈਗਾ। ਜਸਵਿੰਦਰ। ਸੌਰੀ, ਮੈਂ ਦੁਬਾਰਾ ਵਾਪਸ ਆਈ ਹਾਂ। ਹਾਂਜੀ, ਇੱਕ ਭੈਣ ਜੀ ਨੇ ਹੱਡੀਆਂ ਬਾਰੇ ਦੱਸਿਆ ਸੀ, ਉਹ ਮੇਰਾ ਆਪਣਾ ਕੀਤਾ ਸੀ। ਮੈਂ ਰੇਡੀਓ ਤੇ ਸੀ ਕਿ ਨਾਰਾਂ ਦੇ ਜੂਸ ਵਿੱਚ ਮੇਰੇ ਖਾਲੀ। ਅੱਛਾ, ਨਾਰ ਦੇ ਜੂਸ ਚ ਪੀਣਾ ਉਹ। ਠੀਕ ਆ ਜੀ, ਮੇਰੇ ਬਹੁਤ ਫਰਕ ਪਿਆ। ਮੈਨੂੰ ਮੇਰੇ ਦੁਖਣ ਲੱਗ ਪਈ, ਧਿਆਨ ਦੇਣਾ ਪੈਣਾ, ਨਹੀਂ ਦਵਾਈ ਖਾਣੀ, ਪਰ ਮੈਂ ਮਹੀਨੇ ਲਗਾਤਾਰ ਵੀ ਠੀਕ ਆ। ਠੀਕ ਹੈ ਜੀ। ਤਾਂ ਇੱਕ ਮੇਰੀ ਫਰੈਂਡ ਨੇ ਜਿੱਦਾਂ ਜੂਸ ਕੀਤਾ ਸੀਗਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਗੁਰਦੀਪ ਕੌਰ ਜੀ। ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਿਚਕੀ ਤਾਂ ਬੜੀ ਵਾਰੀ ਦੱਸੀ ਹੈ, ਜਦੋਂ ਗਲਾ ਡਰਾਈ ਹੋ ਜਾਂਦਾ ਹੈ ਨਾ, ਉਹਦਾ ਹਿਚਕੀ ਆਉਂਦੀ, ਆਮ ਨਹੀਂ ਆਉਂਦੀ। ਮੈਂ ਕਈ ਵਾਰੀ ਦੱਸਿਆ ਹੈ, ਮੁੜ ਕੇ ਨਹੀਂ ਆਉਂਦੀ। ਘਿਓ ਗਰਮ ਦੇ ਵਿੱਚ ਪਤਾਸਾ ਡੋਬ ਕੇ ਗਲੇ 'ਚ ਰੱਖਦੇ ਜਾਓਗੇ ਤੇ ਚੂਸ ਕੇ ਲੰਘਾਓਗੇ ਤੇ ਬਸ ਤੁਹਾਡੀ ਹਿਚਕੀ ਖਲੋ ਜਾਏਗੀ। ਸੌਖਾ ਜਿਹਾ ਕੰਮ ਹੈ। ਇੱਕ ਭਾਈ ਸਾਹਿਬ ਹੁਣ ਕਹਿ ਗਏ ਨਾ, ਅੰਦਰ ਲੱਗਦਾ ਹੈ। ਕਤੀਰਾ ਗੂੰਦ ਰਾਤ ਨੂੰ ਪਾਣੀ 'ਚ ਥੋੜੇ ਭਿਉਂਦੇ ਨੇ, ਸਵੇਰੇ ਦੁੱਧ ਪਾ ਕੇ ਠੰਡਾ ਸ਼ੱਕਰ ਪਾ ਕੇ ਖਾਣ। ਇਸਕੋ ਦਾ ਛਿਲਕਾ ਦਹੀਂ 'ਚ ਪਾ ਕੇ ਸ਼ੱਕਰ ਪਾ ਕੇ ਖਾਣ। ਕੱਚਾ ਕੇਲਾ ਸਵੇਰੇ ਨਿਰਣੇ ਕਾਲਜੇ ਖਾਣ ਤੋਂ ਉਹਨਾਂ ਨੂੰ ਆਰਾਮ ਆ ਜਾਏਗਾ। ਇੱਕ ਵਾਰ ਮੈਂ ਅੱਗੇ ਵੀ ਦੱਸਿਆ, ਕਾਇਮ ਚੂਰਨ ਲੈ ਕੇ ਇੱਕ ਵਾਰ ਕਬਜ਼ ਖੋਲ ਲਓ, ਪੇਟ ਸਾਫ਼ ਕਰ ਲਓ। ਉਸ ਤੋਂ ਪਿੱਛੇ ਕਬਜ਼ ਇੱਕ ਵਾਰ ਖੁੱਲ ਜਾਂਦੀ, ਮੁੜ ਕੇ ਤਾਂ ਆਪਣਾ ਧਿਆਨ ਕਰ ਰਹੇ, ਮੁੜ ਕੇ ਨਹੀਂ ਹੁੰਦੀ। ਕਬਜ਼ ਵਾਸਤੇ ਤਾਂ ਬੜੀਆਂ ਚੀਜ਼ਾਂ ਹੈਗੀਆਂ ਨੇ, ਪਰ ਇੱਕ ਵਾਰ ਨਾ ਕਾਇਮ ਚੂਰਨ ਨਾਲ ਮੇਰੇ ਬੇਟੇ ਨੂੰ ਬੜੀ ਸੀ, ਕਾਇਮ ਚੂਰਨ ਨਾਲ ਉਹਦਾ ਪੇਟ ਸਾਫ਼ ਹੋਇਆ, ਮੁੜ ਕੇ ਨਹੀਂ ਹੋਈ। ਚੂਨਾ ਜਿਹੜਾ ਨਾ ਉਹ ਅਨਾਰ ਦਾਣੇ ਚ ਜੂਸ ਚ ਲਵੋ, ਪਾਣੀ ਚ ਲਵੋ, ਦਹੀਂ ਚ ਲਵੋ। ਉਹ ਡਲੀ ਨਹੀਂ ਰਹਿਣੀ ਚਾਹੀਦੀ ਬਿਲਕੁਲ, ਉਹਨੂੰ ਖੋਰ ਕੇ ਚੰਗੀ ਤਰ੍ਹਾਂ ਲਵੋ ਤੁਸੀਂ। ਮੈਂ ਤੁਹਾਨੂੰ ਇੱਕ ਦੱਸਾਂ, ਜਿਹੜੀ ਭੈਣ ਜੀ ਉਹ ਕਹਿੰਦੇ ਸੀ ਨਾ, ਮੈਂ ਪਿੱਤੇ ਦੀ ਪੱਥਰੀ ਦੱਸ ਦਿੰਦੀ ਹਾਂ। ਪਹਿਲਾਂ ਉਹ ਪੁੱਛ ਰਹੀ ਸੀ ਇੱਕ ਕੁੜੀ, ਗਾਜਰ ਚਕੰਦਰ ਦਾ ਜੂਸ ਕੱਢ ਕੇ ਨਾ, ਗਾਜਰ ਚਕੰਦਰ ਦਾ ਜੂਸ ਜਿਹੜਾ ਹੈ ਉਹਨੂੰ ਤੁਸੀਂ ਪੀਂਦੇ ਰਹੋ, ਉਹਦੇ ਨਾਲ ਵੀ ਪੱਥਰੀਆਂ ਨਿਕਲ ਗਈ ਆਪਣੀ ਪਿੱਤੇ ਦੀ। ਸੇਬ ਦੇ ਜੂਸ ਵਿੱਚ ਨਾ 1 ਚਮਚ ਵਿਨੀਗਰ ਪਾ ਘੋਲ ਕੇ ਨਾ, ਸੇਬ ਦੇ ਜੂਸ ਵਿੱਚ ਤਾਜ਼ਾ ਕੱਢ ਕੇ 1 ਗਲਾਸ ਪਾਣੀ ਦੇ ਵਿੱਚ ਨਾ ਪੁਦੀਨੇ ਦੀ ਪੱਤੀਆਂ ਉਬਾਲੋ। ਜਦੋਂ ਥੋੜਾ ਰਹਿ ਜਾਣਾ ਉਹਦੇ ਸ਼ਹਿਦ ਪਾ ਕੇ ਪੀਂਦੇ ਰਹੋ, ਪਿੱਤੇ ਦੀ ਪੱਥਰੀ। ਇੱਕ ਜਿਹੜਾ ਕਲੱਬ ਸੋਡਾ, ਇਹਨੇ ਬੜਾ ਜ਼ਰੂਰੀ 3-4 ਵਾਰੀ ਦਿਨ ਚ ਪੀਣ ਦੇ, ਇਹਦੇ ਨਾਲ ਬੜੀਆਂ ਨਿਕਲ ਜਾਂਦੀਆਂ। ਇੱਕ ਗਾਜਰ ਦੇ ਜੂਸ ਵਿੱਚ ਨਾ ਜੀਰਾ ਪੀਸ ਕੇ ਪਾ ਕੇ ਨਾ, ਕੱਚਾ ਜੀਰਾ ਪੀਸ ਕੇ ਨਿੰਬੂ ਨਿਚੋੜ ਕੇ ਲਵੋ, ਇਹ ਵੀ ਤੁਹਾਨੂੰ ਆਰਾਮ ਆ ਜਾਏਗਾ। ਇੱਕ ਭੈਣ ਜੀ ਉਹ ਕਹਿੰਦੇ ਸੀ ਨਾ, ਅਸੀਂ ਇਕੱਲੇ ਰਹਿੰਦੇ, ਮੇਰਾ ਪਿੰਡਾ ਵੀ ਕੰਮ ਦਾ, ਤਾਂ ਮੈਂ 1-2 ਨੁਕਸੇ ਦੱਸ ਦਿੰਦੀ ਹਾਂ ਜੋ ਲੈ ਕੇ ਵੇਖਣ। ਪਖੜੇ, ਪਹਿਲਾਂ ਤਾਂ ਪਖੜੇ ਦਾ ਪਾਊਡਰ ਜਿਹੜਾ ਅੱਧਾ ਚਮਚਾ ਬੱਕਰੀ ਦੁੱਧ ਨਾਲ ਲੈਣਾ, ਕੱਚੀ ਲੱਸੀ ਨਾਲ ਨਹੀਂ। ਇੱਕੋ ਨਾ ਜਿਹੜੀ ਚਮਨਪ੍ਰਾਸ਼ 2 ਚਮਚੇ ਦੁੱਧ ਨਾਲ ਖਾਣ, ਜਦੋਂ ਮੇਰਾ ਸਰੀਰ ਕੰਬਣ ਲੱਗ ਜਾਂਦਾ ਹੈ। ਤੇ ਇੱਕ ਵਿਟਾਮਿਨ ਸੀ ਲੈਣ, ਉਹ ਬਸ ਇਹਨੇ ਨਾਲ ਹੀ ਉਹਨਾਂ ਨੂੰ ਬੜਾ ਆਰਾਮ ਆ ਜਾਣਾ। ਮੈਂ ਲੱਭ ਕੇ ਰੱਖਿਆ ਸੀ ਕੱਲ, ਮੈਂ ਕਿਹਾ ਚੱਲ ਦੱਸ ਦਿਆਂਗੀ। ਇੱਕ ਜਿਹੜੇ ਉਹਨਾਂ ਨੇ ਕਿਹਾ ਸੀ ਨਾ, ਸਾਰੇ ਸੁਣਦੇ ਪੈਣ, ਜਿਹਨਾਂ ਕਿਹਾ ਸੀ ਡਾਕਟਰ ਕਹਿੰਦੇ ਲੱਤ ਕੱਟ ਦੇਣੀ, ਇਨਫੈਕਸ਼ਨ ਹੈ, ਸ਼ੂਗਰ ਹੋਵੇ ਜਾਂ ਕੋਈ ਅੰਦਰ ਪਾਕਾ ਹੋਵੇ ਜਾਂ ਕੁਛ ਹੋਵੇ। ਡਾਕਟਰ ਕੀ ਉਹ ਦੜ ਪਟਾਉਣ ਗਈ ਸੀ ਮੇਰੀ ਭਾਬੀ ਪਟਿਆਲੇ ਤੋਂ, ਉਹਨਾਂ ਨੇ ਪਿੱਤਾ ਹੀ ਕਰ ਦਿੱਤਾ ਸੀ। ਚਲੋ ਸਾਡੇ ਵੀ ਬੜੇ ਡਾਕਟਰ ਨੇ, ਇੱਥੇ ਵੀ ਬੜੇ ਹੈਗੇ ਨੇ, ਪਰ ਇਹ ਹੈਗਾ ਥੋੜਾ ਸੋਚਣ। ਯੰਗ ਮੁੰਡਾ ਉਹਦੀ ਅੱਜ ਲੱਤ ਵੱਡਾਂਗੇ, ਉਹਦੇ ਬਾਅਦ ਦਵਾਈ ਕੁਛ ਕਰੋ। ਕੋਈ ਜਿੰਨਾ ਵੀ ਨੁਕਸੇ ਕੋਈ ਪੁੱਛਦਾ, ਕਿਸੇ ਨੂੰ ਪਤਾ ਹੈ ਇਨਫੈਕਸ਼ਨ ਦਾ, ਉਹ ਜ਼ਰੂਰ ਉਹਨੂੰ ਕਰਨ, ਮੁੰਡੇ ਨੂੰ ਕਾਲ ਕਰਨ, ਦੱਸਣ ਪਿਆਈ ਕਰ। ਇੱਕ ਮੈਂ ਤਾਂ ਇਹ ਦੱਸਾਂਗੀ, ਫਰਕੜੀ ਵੇਸਣ ਜਿਹੜਾ ਇਨਫੈਕਸ਼ਨ ਵਾਸਤੇ ਬਹੁਤ ਚੰਗਾ ਹੈ। ਪਿੱਤ ਪਾਪੜਾ ਪੀਣ, ਜੋ ਵੀ ਕੋਈ ਚੀਜ਼, ਇੱਕ ਚੂਨਾ ਵੀ ਖਾਣ, ਉਹ ਜਿਹੜਾ
ਹੈ ਨਾ। ਇਹ ਜਿੰਨਾ ਵੀ ਹੋ ਸਕਦਾ ਕੋਈ ਨਾ ਕੋਈ ਨੁਕਸੇ ਦੱਸੇ ਉਹਦੀ ਲੱਤ ਵੱਜ ਜਾਵੇਗੀ, ਇਹਨਾਂ ਡਾਕਟਰ ਨੇ ਕਰ ਦੇਣੀ ਤੋਂ ਵਿਚਾਰਾ ਮਾਣੂ ਹੋ ਕੇ ਬਹਿ ਜਾਵੇਗਾ। ਇੱਕ ਜਿਹਨਾਂ ਕਿਹਾ ਸੀ ਜ਼ਖਮ ਨਹੀਂ ਛੁੱਟਦਾ, ਇੱਕ ਤਾਂ ਅੱਕ ਉੱਥੇ ਇੰਡੀਆ ਹੈਗੇ ਨੇ ਅੱਕ ਦਾ ਦੁੱਧ ਪਾਉਣ ਉਹਦੇ ਵਿੱਚ ਜਿਹੜਾ ਜ਼ਖਮ ਨਹੀਂ ਛੁੱਟਦਾ। ਇੱਕ ਅੱਕ ਦੇ ਪੱਤੇ ਹਲਦੀ ਤੇ ਤੇਲ ਸਾੜ ਕੇ ਨਾ ਜ਼ਖਮ ਦੇ ਵਿੱਚ ਪਾਉਣ। ਉਹ ਦਿਨ ਭੈਣ ਜੀ ਕਹਿੰਦੇ ਸੀ ਵੀ ਉਹ ਕਿੰਨੀ ਵਾਰ ਵਢਾ ਲਿਆ, ਪਤਾ ਨਹੀਂ ਅੰਗੂਠਾ ਵੀ ਕਿਉਂ ਵਢਾਉਂਦੇ ਨੇ। ਇੱਕ ਅੱਕ ਦਾ ਇਹ ਕਈ ਕਰਨਾ, ਇੱਕ ਜ਼ਖਮ ਦੇ ਵਿੱਚ ਨਾ ਗੈਂਡੇ ਦੇ ਫੁੱਲ, ਐਲੋਵੇਰਾ ਦਾ ਗੁੱਦਾ, ਹਲਦੀ ਤੇ ਸਰੋਂ ਦਾ ਤੇਲ ਪਾ ਕੇ ਸਾੜ ਕੇ ਉਹ ਵੀ ਪਾਉਣ ਤੋਂ ਉਹਨਾਂ ਨੂੰ ਆਰਾਮ ਆਏਗਾ, ਜ਼ਰੂਰ ਆਏਗਾ। ਇਹ ਪੁਰਾਣੇ ਜ਼ਖਮਾਂ ਵਾਸਤੇ ਪੁਰਾਣੇ ਨੁਕਸੇ ਹੁੰਦੇ ਸੀ। ਹੁਣ ਸੀ ਬੱਚਾ ਨਹੀਂ ਬੋਲਦਾ, ਕਿੰਨੀ ਵਾਰੀ ਦੱਸਿਆ ਲਿਖਿਆ ਹੋਵੇ ਤਾਂ ਫਿਰ ਠੀਕ ਹੈ। 2 ਚਮਚੇ ਸੌਂਫ ਪਾ ਲੈਣ ਛੋਟਾ ਤੇ 1 ਚਮਚਾ ਪਾ ਲੈਣ। 1 ਕੱਪ ਪਾਣੀ ਉਬਾਲ ਕੇ ਮਿਸ਼ਰੀ ਪਾ ਕੇ ਉਬਾਲ ਲਓ ਦੱਬ ਕੇ, ਉਹਨੂੰ ਪੁਣ ਕੇ ਤੇ ਉਹਨੂੰ ਕੁੱਟ ਪਿਆਉਂਦੇ ਰਹਿਣ। ਥੋੜਾ ਜਿਹਾ ਦੁੱਧ ਪਾਉਣਾ 2-3 ਚਮਚੇ, ਦੁੱਧ ਦੀ ਚਾਹ ਹੀ ਸਮਝ ਲਓ। ਸੌਂਫ ਦਾ ਪਾਣੀ ਮਿਸ਼ਰੀ ਉਬਾਲ ਕੇ 2 ਚਮਚੇ ਦੁੱਧ। ਇੱਕ ਖੀਰੇ ਦੇ ਬੀਜ ਜਿਹੜੇ ਨਾ ਉਹਨੂੰ ਭਾਵੇਂ ਪੀਸ ਕੇ ਭਾਵੇਂ ਐਵੇਂ ਖਾਣ ਦੁੱਧ ਨਾਲ। ਇੱਕ ਬਦਾਮਾਂ ਤਾਂ ਪੁਰਾਣਾ ਨੁਕਸਾ ਹੀ ਹੈ, ਰਾਤ ਨੂੰ 5-6 ਜਿੰਨੀ ਕੁ ਉਮਰ ਹੈ ਉਹਦੀ ਭਿਉਂ ਦੇਣ, ਸਵੇਰੇ ਤਾਜ਼ਾ ਮੱਖਣ ਤੇ ਮਿਸ਼ਰੀ ਪਾ ਕੇ ਉਹਨੂੰ ਖਾਣ ਤੇ ਬੱਚਾ ਬੋਲਣ ਲੱਗ ਜਾਏਗਾ। ਅੱਗੇ ਵੀ ਕਿਸੇ ਨੇ ਕਿਹਾ ਸੀ ਐਵੇਂ। ਦੇਖੋ ਭੈਣ ਜੀ ਕਹਿੰਦੇ ਪਏ ਸੀ ਸਿਰ ਭਾਰਾ ਹੈ, ਸੌਂਫ ਤੇ ਮਿਸ਼ਰੀ ਚੱਬ ਲੈਣ ਕਰਨ 2-3 ਵਾਰੀ ਦਿਨ ਚ। ਸੌਂਫ ਤੇ ਮਿਸ਼ਰੀ ਲਾ ਕੇ ਰੱਖ ਲੈਣ, ਸੁੱਕਾ ਧਨੀਆ ਪੀਸ ਕੇ ਨਾ ਭੁੱਜੇ ਛੋਲੇ ਘਿਓ ਚ ਪਾ ਕੇ ਉਹ ਖਾ ਲੈਣ ਕਰਨ, ਜਿੰਨਾ ਸਿਰ ਚ ਭਾਰ ਆਉਂਦੇ ਮੇਰੇ ਸਿਰ ਚ ਭਾਰ ਪੈਂਦਾ। ਇੱਕ ਮੈਂ ਨਾ ਜਿਹੜੇ ਹੁਣ ਕਹਿੰਦੇ ਪਏ ਹੱਡੀਆਂ ਕਮਜ਼ੋਰ ਨੇ, ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਨੇ, ਮਣਕੇ ਕਮਜ਼ੋਰ ਨੇ, ਦਰਦ ਏ, ਗੰਟੀਆਂ ਏ, ਗੋਡੇ ਦੁਖਦੇ ਨੇ, ਕਮਰ ਦੁਖਦੀ, ਮਣਕੇ ਕਮਜ਼ੋਰ ਨੇ। ਮੈਂ ਦੱਸਣੀ ਇੱਕ ਨੁਕਸਾ ਕਿਸੇ ਵਰਤਿਆ ਹੈ ਤੇ ਮੇਰਾ ਲਿਖਿਆ ਸੀ ਤੇ ਮੈਂ ਅੱਜ ਮੈਂ ਲਿਖ ਕੇ ਰੱਖਿਆ ਸੀ, ਮੈਂ ਕਿਹਾ ਦੱਸ ਦਿਆਂਗੀ। 5-6 ਤਰ੍ਹਾਂ ਦੀ ਦਰਦਾਂ ਇਹਨੂੰ ਆਰਾਮ ਆ ਜਾਏਗਾ, ਸੌਖਾ ਹੈ। ਇੱਕ ਸਾਲਮ ਪੰਜਾ, ਸਫੈਦ ਮੁਸਲੀ, ਅਸ਼ਵਗੰਧਾ ਤੇ ਪਿੱਪਲ ਦੀ ਗੂੰਦ, ਇਹ ਚਾਰੇ ਚੀਜ਼ਾਂ ਹੀ ਨੇ। 100 ਗ੍ਰਾਮ ਪਾ ਲਓ, 50 ਗ੍ਰਾਮ ਪਾ ਲਓ, 100 ਗਈ ਹੁੰਦਾ, ਚਲੋ ਦਵਾਈ ਖੁੱਲੀ ਬਣ ਜਾਂਦੀ ਹੈ। ਉਹਨੂੰ ਗ੍ਰਾਈਂਡ ਕਰਕੇ ਸਾਲਮ ਪੰਜਾ, ਸਫੈਦ ਮੁਸਲੀ, ਅਸ਼ਵਗੰਧਾ ਤੇ ਪਿੱਪਲ ਦੀ ਗੂੰਦ ਤੇ ਉਹਨੂੰ ਨਾ ਗ੍ਰਾਈਂਡ ਕਰਕੇ ਅੱਧਾ ਚਮਚਾ ਉਹ ਲੈਣਾ ਹੈ, ਅੱਧੇ ਤੋਂ ਸ਼ੁਰੂ ਕਰਨਾ ਹੈ ਤੇ ਛੋਟਾ 1 ਚਮਚਾ ਘਿਓ ਦਾ ਲੈ ਕੇ ਉਹਨੂੰ ਮਿਕਸ ਕਰਕੇ ਭਾਵੇਂ ਤੋਂ ਦੁੱਧ ਚ ਘੋਲ ਲੈਣ, ਭਾਵੇਂ ਚਮਚਿਆਂ ਨਾਲ ਖਾ ਕੇ ਨਾ ਗਰਮ ਦੁੱਧ ਪੀਣ। ਉਹਨਾਂ ਨੂੰ ਬੜੀਆਂ ਜਿੰਨੀਆਂ ਵੀ ਦਰਦਾਂ ਨੇ ਗੰਟੀਆਂ ਤੱਕ ਸਾਰਾ ਆਰਾਮ ਆਵੇਗਾ। ਇੱਕ ਸੌਗੀ ਤੇ 4 ਮਰਚ ਗਰਮ ਪਾਣੀ ਚ ਧੋ ਕੇ ਨਾ ਉਹਨੂੰ ਥੋੜੇ ਸਾਫ਼ ਜੇ ਹੋ ਜਾਣਗੇ, ਢਿੱਲੇ ਜਾਏ, ਉਹਨੂੰ ਰਸੇ ਕੇਲੇ ਚ ਪਾ ਕੇ ਖਾਣ, ਦਰਦਾਂ ਵੀ ਹਟਣਗੀਆਂ। ਜਿਵੇਂ ਆਪ ਹੁਣ ਕਹਿੰਦੇ ਪਏ ਹੱਡੀਆਂ ਮੇਰੀਆਂ ਕਮਜ਼ੋਰ ਨੇ, ਇਹਨਾਂ ਵਾਸਤੇ ਬਹੁਤ ਚੰਗਾ ਹੈ। ਇਹ ਖਸਖਸ ਜਿਹੜੀਆਂ 4 ਘੰਟੇ ਭਿਉਂ ਕੇ ਰੱਖ ਲਓ, ਜਿੰਨੀ ਮਰਜ਼ੀ ਕੜਛੀ ਚ ਭਿਉਂ ਲਓ ਦੁੱਧ ਦੇ ਹਿਸਾਬ ਨਾਲ। ਉਹਨੂੰ 4 ਘੰਟੇ ਭਿੱਜੀ ਰਹੇਗੀ, ਉਹ ਫੁੱਲ ਜਾਏਗੀ। ਉਹਦਾ ਪਾਣੀ ਨਿਚੋੜ ਕੇ ਨਾ ਧੋ ਸਵਾਰ ਕੇ ਤੇ ਫੁੱਲ ਮਖਾਣੇ ਕੁੱਟ ਕੇ ਦੁੱਧ ਦੀ ਖੀਰ ਬਣਾ ਕੇ ਖਾਓ, ਦਰਦਾਂ ਹੀ ਨਿਰੀਆਂ ਹਟ ਜਾਣਗੀਆਂ ਜਿੰਨਾ ਵੀ ਹੋ ਸਕੇਗਾ। ਗੁੱਸੇ ਵਾਲੇ ਤਾਂ ਔਲੇ ਦਾ ਮੁਰੱਬਾ ਖਾਓ ਤੇ ਔਲੇ ਦਾ ਪਾਊਡਰ ਲਵੋ ਪਾਣੀ ਨਾਲ। ਤੇ ਜੇ ਉਹਨਾਂ ਕੋਈ ਦਿਮਾਗ ਦੀ ਐਸੀ ਕੋਈ ਹੈਗੀ ਤਾਂ ਫਿਰ ਤਾਂ ਉਹਨਾਂ ਨੂੰ ਆਪਣਾ ਉਹ ਕਰਨਾ ਪਏਗਾ। ਇੱਕ ਜਿਹੜੇ ਕਹਿੰਦੇ ਨਾ ਕਚਰਾਲੀ ਏ, ਇੱਥੇ ਮੇਰੀ ਬੇਟੀ ਨੂੰ ਹੋ ਗਈ ਸੀ। ਪਿਆਜ਼ ਲੈ ਕੇ ਉਹਨੂੰ ਉਹਨੂੰ ਤਵਾਰ ਕੇ ਕੁੱਟ ਲਵੋ, ਕੁੱਟ ਕੇ ਹਲਦੀ ਤੇ ਤੇਲ ਪਾ ਕੇ ਗਰਮ ਨਾ ਕਚਰਾਲੀਆਂ ਤੇ ਬੰਨਣ ਤੋਂ ਵਿੱਚੇ ਸੜ ਜਾਣਗੀ। ਇੱਕ ਉਹਨਾਂ ਨੇ ਮੈਂ ਦੱਸਣ ਲੱਗੀ ਸਾਂ ਗੰਟੀ, ਉਹ ਭਾਈ ਸਾਹਿਬ ਕਹਿੰਦੇ ਸੀ 4 ਬਿਮਾਰੀਆਂ ਦੱਸੀਆਂ, ਇੱਕ ਬਲੱਡ ਪ੍ਰੈਸ਼ਰ, ਇੱਕ ਗੰਟੀਆ, ਇੱਕ ਸ਼ੂਗਰ ਤੇ ਇੱਕ ਉਹਨਾਂ ਦੱਸੀ ਥਾਇਰਾਇਡ। ਜਿਹੜੀ ਗੰਟੀਆ ਹੈ ਉਹਦੇ ਵਾਸਤੇ ਮੈਂ ਹੀ ਦਈ ਅਸ਼ਵਗੰਧਾ, ਜਿਹੜਾ ਅਸ਼ਵਗੰਧਾ ਦਾ ਪਾਊਡਰ ਨੇ, ਇਹ ਜ਼ਰੂਰ ਖਾਇਨ ਕਰਨੇ, ਇਹਦੇ ਨਾਲ ਬੜੇ ਕਈ ਬਿਮਾਰੀਆਂ ਆਰਾਮ ਆਏ। ਇੱਕ ਔਲੇ ਦਾ ਜੂਸ ਪੀਣ, 5-6 ਲੌਂਗ ਪਾਣੀ ਚ ਉਬਾਲ ਕੇ ਪੀ ਲੈਣ ਕਰਨ। ਗੰਟੀਆ ਬੜੀ ਮਾੜੀ ਬਿਮਾਰੀ ਹੈ ਤੇ ਗਰਮ ਚੀਜ਼ਾਂ ਨਾਲ ਜਾਂਦੀ ਆ, ਸਾਨੂੰ ਗਰਮ ਨਹੀਂ ਖਾਣੀ ਪੈਂਦੀ। ਤੇ ਥੋੜੀ ਸੁੰਡ ਉਬਾਲ ਕੇ ਪੀ ਲੈਣ ਕਰਨ। ਇੱਕ ਸ਼ੱਕਰ ਦੇ ਐਲੋਵੇਰਾ ਦਾ ਗੁੱਦਾ, ਆਟਾ ਪਾ ਕੇ ਨਾ ਸ਼ੱਕਰ ਪਾ ਕੇ ਘਿਓ ਚ ਭੁੰਨ ਕੇ ਨਾ ਉਹਨੂੰ ਉਹ ਬਣਾ ਕੇ ਖਾਣ, ਜਿਵੇਂ ਪੰਜੀਰੀ ਜੀ ਹੁੰਦੀ। ਉਹਨਾਂ ਵਾਸਤੇ ਹੀ ਮੈਂ ਸ਼ੂਗਰ ਦੇ ਲੱਭੀ, ਜਿਹੜੀ ਹੁਣ ਮੈਂ ਦੱਸ ਗਈ ਗੰਟੀਆ ਤੇ ਸ਼ੂਗਰ ਦੀ ਦਵਾਈ ਮੈਂ ਦੱਸਣ ਲੱਗੀ। ਇੱਕ ਤਾਂ ਕਾਲੇ ਜੌਂ, ਬਦਾਮ ਤੇ ਭੁੱਜੇ ਛੋਲੇ, ਇਹ ਵੀ ਬੜੀ ਚੰਗੀ। 2 ਚਮਚੇ, 1 ਚਮਚਾ ਸਵੇਰੇ ਇੱਕ ਸ਼ਾਮੀ, 2 ਚਮਚੇ ਰੋਜ਼ ਖਾਣ ਸਵੇਰੇ ਸ਼ਾਮੀ। ਇੱਕ ਜੇ ਇੱਥੇ ਨਹੀਂ ਕੋਈ ਜਾਂਦਾ ਜਾਂ ਇੱਥੇ ਮਿਲ ਜਾਣਗੀਆਂ ਦੁਕਾਨ ਤੋਂ, ਹਲਦੀ ਪਾਊਡਰ, ਔਲਾ ਪਾਊਡਰ, ਹਲਦੀ, ਔਲਾ ਪਾਊਡਰ, ਜਾਮਣ ਗੁਠਲੀ, ਮੇਥੀ ਦੇ ਬੀਜ, ਕਰੇਲਾ ਪਾਊਡਰ, ਤੁੰਮਾ ਪਾਊਡਰ ਤੇ ਪਨੀਰ ਡੋਡੀਆ। ਇਹ 4-6 ਚੀਜ਼ਾਂ ਨੇ, ਹਲਦੀ ਪਾਊਡਰ, ਔਲਾ ਪਾਊਡਰ, ਜਾਮਣ ਗੁਠਲੀ, ਮੇਥੀ ਦੇ ਬੀਜ, ਕਰੇਲੇ ਦਾ ਪਾਊਡਰ ਤੇ ਪਨੀਰ ਡੋਡੀਆ। ਇਹ ਅੱਧਾ ਚਮਚਾ ਵੀ ਸਵੇਰੇ ਸ਼ਾਮੀ ਲੈਣ ਨਾ ਤਾਂ ਉਹਨਾਂ ਦੀ ਸ਼ੂਗਰ ਤਾਂ ਬਹੁਤ ਹਟ ਜਾਏਗੀ। ਹੁਣ ਉਹਨਾਂ ਨੇ ਆਖਿਆ ਜੀ ਬਲੱਡ ਪ੍ਰੈਸ਼ਰ, ਸਾਡਾ ਨੁਕਸਾ ਇਹ ਹੀ ਹੈ, ਜਿਹਨੂੰ ਮੈਨੂੰ ਇੰਨੀ ਫੀਡਬੈਕ ਆਈ ਬਹੁਤ ਜ਼ਿਆਦਾ ਮੇਰੇ ਨੁਕਸੇ। ਇੱਕ ਸਵੇਰੇ ਤਰਬੂਜ ਥੋੜਾ ਜਿਹਾ ਖਾ ਲੈਣ ਕਰ, ਨਿਰਨੇ ਕਾਲਜੇ ਸਵੇਰੇ ਉੱਠ ਕੇ ਪਪੀਤਾ ਖਾ ਲੈਣ ਥੋੜਾ ਜਿਹਾ। ਇਹ ਸਾਡਾ ਨੁਕਸਾ ਜਿਹਨੂੰ ਹੁੰਦਾ, ਸਾਡੇ ਸਾਰੇ ਟੱਬਰ ਨੂੰ ਇਹੀ ਆਰਾਮ ਆਇਆ। ਬੜੀਆਂ ਮੈਨੂੰ ਆਈਆਂ ਨੇ ਕਿ ਇੰਨੀ ਫੀਡਬੈਕ ਸਾਡਾ ਹਟ ਗਿਆ। ਇੱਕ ਨਿੰਬੂ ਨਿਚੋੜ ਕੇ ਗਾਜਰ ਦੇ ਜੂਸ ਚ ਪੀ ਲੈਣ ਕਰਨ। ਸਵੇਰੇ ਥੋੜੇ ਜਿਹੇ 15-20 ਦਾਣੇ ਅੰਗੂਰ ਦੇ ਖਾ ਲਏ, ਬਲੱਡ ਪ੍ਰੈਸ਼ਰ ਹਟ ਜਾਏਗਾ।
ਇੱਕ ਜਿਹੜਾ ਸੌਂਫ ਹੈ ਨਾ, ਭਾਵੇਂ ਕਿਲੋ ਵੀ ਭਾਵੇਂ ਅੱਧਾ ਕਿਲੋ, ਇਹਨੂੰ ਭੁੰਨ ਲਵੋ, ਕਾਲੀ ਨਹੀਂ ਕਰਨੀ, ਪੀਸ ਕੇ ਇਹਨੂੰ ਰੱਖੋ, ਰਾਤੀ ਦੁੱਧ ਉਬਾਲ ਕੇ ਫ੍ਰਿਜ 'ਚ ਰੱਖ ਲਓ, ਗਲਾਸ ਮਿੱਠਾ ਨਾ ਪਾਓ। ਸਵੇਰੇ ਨਹੀਂ ਉਹ ਠੰਡਾ ਹੋ ਸਕਦਾ, ਸਵੇਰੇ 2 ਚਮਚੇ ਪਾ ਕੇ 10 ਮਿੰਟ ਰੱਖ ਦਿਓ ਤੇ ਬਹਿ ਕੇ ਹੌਲੀ ਹੌਲੀ ਪੀਂਦੇ ਰਹਿਣ ਤਾਂ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਤਾਂ ਚਲਾ ਜਾਏਗਾ ਬਿਲਕੁਲ ਹੀ। ਕਈਆਂ ਦੇ ਮੁੜ ਕੇ ਨਹੀਂ ਹੋਇਆ ਜਿਹਨੂੰ ਮੈਂ ਦਿੱਤਾ, ਸਾਡੇ ਘਰ 'ਚ ਵੀ ਇਹਨਾਂ ਦਾ ਬੜਾ ਸੀ। ਇੱਕ ਉਹ ਪੀਲੀਏ ਵਾਲੇ ਜਿਹੜੇ ਇੰਡੀਆ ਬੈਠੇ ਨਾ, ਉਹ ਆਹ ਪੀਲੀਏ ਦਵਾਈ ਵਰਤਣ, ਮੁੜ ਕੇ ਨਹੀਂ ਆਏਗੀ। ਸਾਡੇ ਮੁੰਡੇ ਨੇ ਇੰਡੀਆ ਹੀ ਵਰਤੀ, ਮੁੜ ਕੇ ਨਹੀਂ, ਹਰ ਗਰਮੀਆਂ ਵਿਚਾਰਾ ਪੈ ਜਾਂਦਾ ਹੁੰਦਾ ਸੀ। ਕਾਲਾ ਪੀਲੀਆ, ਚਿੱਟਾ ਪੀਲੀਆ, ਕੁਛ ਵੀ ਹੋਵੇ, ਉਹ ਕੁੜੀ ਕਹਿੰਦੀ ਸੀ ਉੱਥੇ ਪੀਲੀਆ ਹੈ, ਇੰਡੀਆ ਤਾਂ ਵੈਸੇ ਹੀ ਖਿਲ ਰਿਹਾ ਹੈ। ਇਹ ਨੁਕਸਾ ਜਿਹੜਾ ਇਹਨੇ ਬੜਾ ਅੱਛਾ ਕਾਰਗਰ, ਇੱਕੇ ਵਾਰੀ ਲੈਣਗੇ, ਮੁੜ ਕੇ ਨਹੀਂ ਹੋਵੇਗਾ। ਗਊ ਧਨਵੰਤੀ ਜਿਹੜੀ ਹੈ ਨਾ, ਉਹ 2 ਤੋਲੇ, ਤਵਾ ਖੀਰ 2 ਤੋਲੇ, ਕਲਮੀ ਸ਼ੋਰਾ 2 ਤੋਲੇ, ਸੁਹਾਗਾ 2 ਤੋਲੇ, ਠਿਕਰੀ ਸਾਦਰ 1 ਤੋਲਾ, ਕੱਥਾ 1 ਤੋਲਾ, ਬੰਗ ਪਸਮ 2 ਤੋਲੇ, ਸ਼ਰਦ ਚੀਨੀ 2 ਤੋਲੇ, ਨਿੱਕੀ ਇਲਾਚੀ 2 ਤੋਲੇ, ਕੁੱਜਾ ਮਿਸ਼ਰੀ 4 ਤੋਲੇ। ਇਹਨੂੰ ਪੀਸ ਕੇ ਤੇ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਦਾ ਚਮਚੇ ਚੌਥਾ ਹਿੱਸਾ ਲੈਣਾ, ਰਿਕਾਰਡ ਵਿੱਚੋਂ ਕੱਢ ਕੇ ਜਿਹਨੇ ਸੁਣਦੇ ਨੇ ਤੇ ਰਿਕਾਰਡ 'ਚ ਲੈ ਕੇ ਤੇ ਉਹਨੂੰ ਇਹ ਦਵਾਈ ਉਹਨੂੰ ਦੇਣ ਤੇ ਉਹਨੂੰ ਆਰਾਮ ਆ ਜਾਏਗਾ। ਤੇ ਇੱਕ ਮੈਂ ਦੱਸਣ ਲੱਗੀ ਸਾਂ ਉਹਨੂੰ, ਜਿਹੜੇ ਉਹ ਕਹਿੰਦੇ ਸੀ ਨਾ ਜ਼ਖਮ ਨਹੀਂ ਛੁੱਟਦਾ, ਤੇ ਬੇਟੇ ਆਹ ਹੀ ਬਣਾ ਕੇ ਵੇਖ ਲੈਣ। ਮੁਸ਼ਕ ਕਪੂਰ, ਸਮੁੰਦਰ ਝੱਗ ਤੇ ਮਿੱਠਾ ਸੰਦੂਰ 40 ਗ੍ਰਾਮ ਸਾਰਾ ਸਮਾਨ ਲੈ ਲੈਣ ਤੇ ਤਿਲਾਂ ਦਾ ਤੇਲ 250 ਗ੍ਰਾਮ ਲੈ ਕੇ ਨਾ, ਉਹ ਜਿਹੜੇ ਉੱਬਲ ਜਾਏਗਾ ਨਾ, ਥੱਲੇ ਲਾ ਕੇ ਠੰਡਾ ਕਰ ਲੈਣ ਤੇ ਉਹ ਥੋੜਾ ਥੋੜਾ ਪਾਈ ਜਾਣ ਤੇ ਵਿੱਚ ਹਲਾਈ ਜਾਣ, ਉਹ ਪੇਸਟ ਜੀ ਬਣ ਜਾਏਗੀ। ਉਹਦੇ ਉੱਤੇ ਉਹ ਹੀ ਲਾ ਲੈਣ, ਰੋਜ਼ ਤੇ ਜਿੰਨਾ ਮਰਜ਼ੀ ਪੁਰਾਣਾ ਫੋੜਾ ਹੈਗਾ ਸੀ ਨਾ, ਉਹ ਖਤਮ ਹੋ ਜਾਂਦਾ ਹੈ। ਤੇ ਉਹਨਾਂ ਪੁੱਛਿਆ ਸੀ ਤੁਹਾਡੇ ਉਦੋਂ ਨਹੀਂ, ਤੁਹਾਡੇ ਕਿਸੇ ਨੇ ਪੁੱਛਿਆ ਸੀ ਉਦੋਂ ਨਾ ਲੀਵਰ ਪਾਰੋਂ, ਤੇ ਮੈਂ ਇੱਕ ਨਵਾਂ ਨੁਸਖਾ ਉਦੋਂ ਵੀ ਦੱਸਿਆ ਸੀ। ਇੱਕ ਤਾਂ ਪੀਲੀ ਜਿਹੜੀ ਸੌਗੀ ਹੈ ਨਾ, ਪੀਲੀ ਸੌਗੀ ਬਰਾਤੀ ਪਾਣੀ 'ਚ ਭਿਉਂ ਕੇ ਰੱਖੋ, ਸਵੇਰੇ ਫੁੱਲੀ ਪੀ ਹੋਵੇਗੀ ਨਾ, ਸਵੇਰੇ ਉਹਨੂੰ ਰੋਜ਼ ਖਾਓ ਤੁਸੀਂ, ਸਵੇਰੇ ਉੱਠ ਕੇ ਨਿਰਣੇ ਕਾਲ ਜੀ। ਇੱਕ ਲੌਕੀ ਦਾ ਜੂਸ ਨਾ, ਹਰਾ ਧਨੀਆ, ਥੋੜਾ ਅਦਰਕ ਪਾ ਕੇ ਨਾ, ਟੁਕੜਾ 2 ਵੀ ਕੱਢ ਕੇ ਨਿੰਬੂ ਨਿਚੋੜ ਕੇ ਪੀਣ ਲਿਵਰ ਵਾਸਤੇ। ਬਾਕੀ ਤਾਂ ਆਪਾਂ ਨੇ ਗ੍ਰੇ ਫਰੂਟ ਵੀ ਖਾਓ। ਲਿਵਰ ਵਾਲੇ ਤਾਂ ਜਿਹੜੀ ਕੱਚੀ ਹਲਦੀ ਦਾ ਪਾਣੀ ਕੱਢ ਕੇ ਪੀ ਲੈਣਗੇ ਤਾਂ ਉਹਨਾਂ ਨੂੰ ਵੀ ਬੇਟੇ ਆਰਾਮ ਆ ਜਾਵੇਗਾ, ਹੈਨਾ। ਤੇ ਓਕੇ ਬੇਟੇ, ਫਿਰ ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹੈ ਜੀ। ਤੁਹਾਡੇ ਕੋਲ ਵੀ ਕੋਈ ਨੁਸਖਾ ਹੁੰਦਾ ਆ ਤੇ ਤੁਸੀਂ ਸ਼ੇਅਰ ਕਰ ਸਕਦੇ ਆ। 4027252000 ਸਟੂਡੀਓ ਦਾ ਫੋਨ ਨੰਬਰ ਹੈ। ਅੱਗੇ ਜੁੜੇ ਨੇ ਕਰਮਜੀਤ। ਸਤਿ ਸ਼੍ਰੀ ਅਕਾਲ। ਮੈਂ ਥੋੜੀ ਆਪਣੇ ਫੀਡਬੈਕ ਦੇਣ ਦੀ ਗੱਲ ਚੱਲ ਜਣੀ, ਅੱਜ ਫੋਨ ਨਾ ਕੱਟਣਾ। ਅੱਛਾ, ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਅਸੀਂ ਸਾਡੀ ਵੱਡੇ ਡਾਕਟਰ ਕੋਲ ਅਪਾਇੰਟਮੈਂਟ ਹੈਗੀ ਹੈ ਕੰਨਾਂ ਦੀ, ਤੇ ਉਹਨਾਂ ਨੇ ਕਿਹਾ ਸਰਜਰੀ ਕਰਨੀ ਹੈ, ਅੰਦਰ ਪੈਪ ਪੈਣੀ ਹੈ, ਸਾਰਾ ਕੁਝ ਹੋਣਾ ਹੈ, ਤੇ ਭੈਣ ਜੀ ਟਿਊਬ ਪੈਣੀ ਹੈ, ਤੇ ਅੰਦਰ ਆਪਣਾ ਫਲੱਡ ਹੋ ਗਿਆ ਆ, ਤੇ ਬੜਾ ਕੁਝ ਫਲੱਡ ਹੋ ਗਿਆ, ਉਹਦੀ ਸਰਜਰੀ ਕਰਨੀ ਹੈ। ਉਹਦੇ ਦਰਮਿਆਨ ਵਿੱਚ ਕਰੋਨਾ ਦਾ ਚੱਕਰ ਆ ਗਿਆ ਤੇ ਸਰਜਰੀ, ਉਹਦੇ ਦਰਮਿਆਨ ਤੁਸੀਂ ਭੈਣ ਜੀ ਨੇ ਦੱਸਿਆ ਸੀ ਸਲੀਸੀਆ ਤੇ ਕੈਲੀਮੋ, ਦੇਖੋ ਇਹਦੇ ਨਾਲ ਫਰਕ ਪੈ ਜਾਏ। ਭੈਣ ਜੀ ਯਕੀਨ ਕਰਨਾ ਕਿ ਪਰਸੋਂ ਗਏ, ਇੱਕ ਵੀਕ ਪਹਿਲੇ ਗਏ ਡਾਕਟਰ ਕੋਲੋਂ, ਉਹ ਡਾਕਟਰ ਸਾਰਾ ਕੁਝ ਸਾਡੀ ਗੱਲਬਾਤ ਸੁਣੀ ਪਹਿਲੇ, ਤੇ ਬਾਅਦ ਚ ਕੰਨ ਜਦੋਂ ਦੇਖਿਆ, ਚੈੱਕ ਕੀਤਾ, ਕੰਨ 'ਚ ਹੈਗਾ ਹੀ ਕੁਝ ਨਹੀਂ। ਉਹ ਡਾਕਟਰ ਹੈਰਾਨ ਪਰੇਸ਼ਾਨ, ਦੇਖੇ ਠਾਂ ਤਾਂ ਏਡੀ ਵੱਡੀ ਰਿਪੋਰਟ ਆਈ ਹੈ ਪਿੱਛੋਂ, ਸਾਰੇ ਇੰਨੇ ਡਾਕਟਰਾਂ ਨੇ ਚੈੱਕ ਕਰਕੇ ਭੇਜਿਆ ਹੈ ਕਿ ਸਰਜਰੀ ਨਹੀਂ ਹੈ, ਟਿਊਬ ਪੈਣੀ ਹੈ, ਤੇ ਕੰਨ 'ਚ ਦੇਗਾ ਕੁਝ ਵੀ ਨਹੀਂ। ਸਾਡੇ ਕੋਲ ਨਾਲ ਇੰਟਰਪ੍ਰੀਟਰ ਸਾਡੇ ਕੋਲ ਗਿਆ ਸੀ, ਇੰਟਰਪ੍ਰੀਟਰ ਕਿਹਾ ਵੀ ਨਹੀਂ, ਤੁਸੀਂ ਦੁਬਾਰਾ ਚੈੱਕ ਕਰੋ, ਸਾਨੂੰ ਥੱਲੇ ਭੇਜਿਆ ਗਿਆ ਵੀ ਇਹਦੀ ਕੰਨ 'ਚ ਟਿਊਬ ਪੈਣੀ ਹੈ, ਇਹਦਾ ਫਲੱਡ ਜੰਮਿਆ ਆ। ਡਾਕਟਰ ਹੈਰਾਨ ਪਰੇਸ਼ਾਨ, ਬੋਲਿਆ ਕੁਝ 2 ਮਿੰਟ ਪਹਿਲੇ, ਦੁਬਾਰਾ ਬਿਠਾਓ, ਫਿਰ ਉਹਨੇ ਦੁਬਾਰਾ ਚੈੱਕ ਕੀਤਾ, ਕਹਿੰਦਾ ਕੁਛ ਵੀ ਨਹੀਂ ਗਾ। ਡਾਕਟਰ ਨੇ ਜਾਣਗੇ 5 ਮਿੰਟ ਲਾਏ ਆ, ਉਸੇ ਵੇਲੇ ਬਾਅਦ ਚਲੇ ਗਏ। ਕੰਨ ਦੇ ਵਿੱਚ ਹੈਗਾ, ਤੁਹਾਨੂੰ ਮਤਲਬ ਕਿ ਗਲਤ ਫਹਿਮੀ ਹੋ ਗਈ ਹੈ, ਤੇ ਤੁਹਾਨੂੰ ਥੱਲੇ ਉਹਨਾਂ ਗਲਤ ਭੇਜਿਆ ਆ, ਪਰ ਫਿਰ ਵੀ ਅਸੀਂ ਨਹੀਂ ਕਿਹਾ ਨਹੀਂ, ਸਾਡੀ ਸਥਿਤੀ ਨਹੀਂ ਗਈ, ਤੁਸੀਂ ਮਤਲਬ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ, ਅਸੀਂ ਨਹੀਂ ਦੱਸਿਆ ਵੀ ਅਸੀਂ ਦਵਾਈ ਦਿੱਤੀ ਸੀ, ਇਸ ਤਰ੍ਹਾਂ ਕੀਤਾ। ਕਹਿੰਦਾ ਫਿਰ ਕਹਿੰਦਾ ਮੈਨੂੰ ਕੁਛ ਵੀ ਨਹੀਂ ਨਜ਼ਰ ਆਇਆ ਇਹਦੇ ਵਿੱਚੋਂ, ਤੇ ਨਾ ਕੁਝ ਇਨਫੈਕਸ਼ਨ ਜੇ, ਨਾ ਕੋਈ ਫਲੂਡ ਜੇ, ਬਿਲਕੁਲ ਬੱਚਾ ਤੁਹਾਡਾ ਠੀਕ ਹੈਗਾ ਜੇ। ਉਹ ਫਿਰ ਕਹਿੰਦੇ ਜੀ ਤੁਸੀਂ ਥੱਲੇ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਨਾ, ਉਹਨਾਂ ਨੇ ਕੰਟੈਕਟ ਕਰਕੇ ਤੇ ਤੁਹਾਡੇ ਨਾਲ ਹੀ ਕੰਟੈਕਟ ਕਰਦੇ ਦੁਬਾਰਾ, ਫਿਰ ਕੀ ਚੱਕਰ ਕੀ ਗਿਆ। ਉਹ ਵੇਖ ਲਓ ਭੈਣ ਜੀ, ਤੁਹਾਡੀ ਦੱਸੀ ਹੋਈ ਦਵਾਈ ਬਿਲਕੁਲ 1000% ਠੀਕ ਹੋ ਗਈ ਜੇ। ਤੇ ਮੈਂ ਫੀਡਬੈਕ ਇਹੀ ਆਪਣੀ, ਰੱਬ ਨਾ ਕਰੇ ਕਿਸੇ ਨੂੰ ਨਾ ਹੋਵੇ ਇਹੋ ਜਿਹੀ ਚੀਜ਼, ਤੇ ਜੇ ਅੱਬਲ ਕਿਸੇ ਨੂੰ ਹੋਵੇ, ਤੁਸੀਂ ਜਿਹੜੀ ਦਵਾਈ ਦੱਸੀ ਨਾ ਕੰਨਾਂ ਦੇ ਇਨਫੈਕਸ਼ਨ ਬਾਰੇ, ਫਲੱਡ ਬਾਰੇ, ਤੇ ਮੈਂ ਕਹਿੰਦਾ ਲੋਹੇ ਤੋਂ ਵੀ ਮਜ਼ਬੂਤ ਦਵਾਈ ਹੈਗੀ। ਥੈਂਕ ਯੂ ਜੀ, ਤੁਸੀਂ ਫੀਡਬੈਕ ਦਿੱਤੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਭੈਣ ਜੀ ਇੱਕ ਨਾ ਹੁਣ ਦੱਸਿਆ ਸੀ, ਹੁਣੇ ਭੈਣ ਦੱਸਿਆ ਸੀ, ਆਪਾਂ ਬੋਲਦਾ ਥੋੜਾ ਸ਼ੁਰੂ ਕਰਤਾ ਮਾੜਾ, ਤੇ ਉਹ ਆਪਣਾ ਕਿ ਉਠਣੀਆਂ ਦੁੱਧ ਦੇਈਦਾ ਆ, ਉਹ ਆਪਾਂ ਇਹ ਵੀ ਦੇ ਸਕਦੇ ਨਾਲ, ਆਪਾਂ ਸੌਂਫ ਤੇ ਹਾਂਜੀ, ਇਹ ਤਾਂ ਨਾਰਮਲ ਹੀ ਆ, ਇਹ ਤਾਂ ਦੇ ਸਕਦੇ। ਅੱਛਾ, ਤੇ ਭੈਣ ਜੀ ਇੱਕ ਹੋਰ ਨਾ, ਸਾਡੇ ਜਿਹੜੇ ਪੈਕੇਜ ਆਉਂਦੇ ਨਾ, ਉੱਥੋਂ ਬਾਹਰੋਂ ਉਠਣੀ ਦੁੱਧ ਦੇ 10 ਦਿਨ ਲੇਟ ਆਏ, ਤੇ ਸਾਡੇ ਬਾਹਰ ਪੈਕੇਜ ਜਮਾ ਹੋ ਗਏ ਬਾਹਰ DHL ਕੰਪਨੀ ਤੋਂ,
ਉੱਥੇ ਉਹਨਾਂ ਨੇ ਸਾਰੇ ਟੈਸਟ ਕਰਕੇ ਭੇਜੇ ਨੇ ਤੇ ਖੋਲ ਕੇ ਭੇਜੇ ਨੇ, ਇਹਦਾ ਕੀ ਚੱਕਰ? ਉਹ ਤਾਂ ਉਹਨੇ ਦੇਖਣਾ ਸੀ ਨਾ ਵਿੱਚ ਕੀ ਆ। ਅੱਛਾ, ਉਹਨੇ ਟੈਸਟ ਕਰਕੇ ਸਾਰੀ ਰਿਪੋਰਟ ਬਣਾ ਕੇ ਭੇਜੀ ਉਹਨਾਂ ਨੇ ਤੇ ਆਪਣੀਆਂ ਉਹਨਾਂ ਨੇ ਸੀਲਾਂ ਕਰਕੇ ਭੇਜੇ ਉਹਨਾਂ ਨੇ। ਠੀਕ ਠੀਕ ਉਹਦੇ ਵਿੱਚ ਕੀ ਸੀਗਾ ਆ। ਹਾਂਜੀ। ਤੇ ਭੈਣ ਜੀ ਮੈਂ ਇੱਕ ਵਾਰ ਦੁਬਾਰਾ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਦੀ ਸਰਜਰੀ ਰੁਕ ਗਈ ਆ, ਬੜੀ ਵੱਡੀ ਗੱਲ ਹੈਗੀ ਜੀ। ਬਿਲਕੁਲ ਜੀ ਬਿਲਕੁਲ, ਛੋਟਾ ਜਿਹਾ ਬੱਚਾ ਹੈ। ਹਾਂ ਯਕੀਨ ਕਰੋ ਭੈਣ ਜੀ, ਉਹਦੇ ਡਾਕਟਰ ਦੀ ਸ਼ਕਲ ਦੇਖਣ ਵਾਲੀ ਸੀ, ਉਹ ਤੇ ਪਰੇਸ਼ਾਨ ਹੋ ਗਿਆ, ਕਿੱਸਾ ਹੋ ਗਿਆ। ਤੇ ਮੈਂ ਬਹੁਤ ਬਹੁਤ ਆਪਣੇ ਸਭ ਦਾ ਸ਼ੁਕਰੀਆ ਕਰਦਾ। ਬਸ ਹੁਣ ਸਾਰੇ ਅਰਦਾਸ ਕਰੋ ਕਿ ਉਹ ਬੋਲਣਾ ਸ਼ੁਰੂ ਹੋ ਜਾਏ ਤੇ ਸਾਡਾ ਬਾਕੀ ਸਭ ਕੁਝ ਠੀਕ ਹੋ ਜਾਏਗਾ। ਜੰਪ ਬੜੇ ਮਾਰਦਾ ਜੀ, ਜੰਪ ਵਾਸਤੇ ਉਹਦੇ ਬੈੱਡ ਬੁੱਡ ਲੈਂਦੇ ਭਰਾ, ਇੱਥੇ ਜੰਪ ਮਾਰਦਾ ਕਰ। ਹਾਂਜੀ ਹਾਂਜੀ। ਕਰਮਜੀਤ ਜੀ ਬਹੁਤ ਵਧੀਆ, ਜਿਹੜੀ ਮੇਨ ਪ੍ਰੋਬਲਮ ਸੀਗੀ ਉਹਦੇ ਤੋਂ ਸਰਜਰੀਆਂ ਹੋਣੀਆਂ ਸੀਗੀਆਂ, ਆਰਾਮ ਆ ਗਿਆ। ਤੇ ਬਹੁਤ ਸਾਰੇ ਲੋਕਾਂ ਨੂੰ ਇਹ ਯਕੀਨ ਨਹੀਂ ਹੁੰਦਾ ਕਿ ਇਹਨਾਂ ਚੀਜ਼ਾਂ ਤੋਂ ਕਿਵੇਂ ਆਰਾਮ ਆ ਜਾਂਦਾ ਆ। ਅਤੇ ਕਿਉਂਕਿ ਕਈ ਵਾਰੀ ਡਾਕਟਰ ਵੀ ਔਖੇ ਸਿੱਧੇ ਹੁੰਦੇ ਆ ਸਾਡੇ ਨਾਲ, ਕਿਤੇ ਬਾਹਰ ਟੱਕਰ ਜਾਣ। ਇਹੀ ਕਾਰਨ ਆ ਕਿ ਉਹਨਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਤੋਂ ਆਰਾਮ ਆ ਜਾਂਦਾ ਆ। ਪਰ ਜੇ ਤੁਸੀਂ ਉਸ ਇਲਾਜ ਨੂੰ ਧਿਆਨ ਦੇ ਨਾਲ ਟਿਕ ਕੇ ਕਰੋਗੇ ਤਾਂ ਆਰਾਮ ਤੁਹਾਨੂੰ ਜ਼ਰੂਰ ਆਊਗਾ। ਸੋ ਪੁੱਛ ਲਿਆ ਕਰੋ, ਕਰ ਲਿਆ ਕਰੋ, ਪਰ ਫੀਡਬੈਕ ਦੇਣ ਲੱਗੇ ਘਬਰਾਇਆ ਨਾ ਕਰੋ, ਫੀਡਬੈਕ ਜ਼ਰੂਰ ਦਿਆ ਕਰੋ। ਅੱਗੇ ਜੁੜੇ ਹੋਏ ਨੇ ਬਲਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਸਨੇਰਾ ਕੰਮ ਕਰਦੇ ਹੋ ਸਾਰਿਆਂ ਦਾ। ਤੇ ਬਾਕੀ ਆ ਵੀਰ ਜੀ ਜਿਹੜੇ ਦੱਸ ਕੇ ਗਏ ਨੇ, ਤਾਰੀਫ ਬਹੁਤ ਕਰਕੇ ਗਏ ਨੇ। ਤੇ ਦੁਬਾਰਾ ਦਵਾਈ ਤੇ ਸਪੈਲਿੰਗ ਜ਼ਰੂਰ ਦੱਸ ਦੇਣ ਵੀ ਹੋਰਾਂ ਦਾ ਵੀ ਲੋੜ ਪੈ ਜਾਂਦੀ ਹੈ ਕਦੇ ਲਾਈਫ ਦੇ ਵਿੱਚ, ਇੰਨਾ ਉਹਨਾਂ ਨੂੰ ਚੰਗੀ ਤਰ੍ਹਾਂ ਫਾਇਦਾ ਹੋਇਆ ਵਾ। ਤੇ ਬਾਕੀ ਮੈਂ ਆਪਦੇ ਬਾਰੇ ਪੁੱਛਣਾ ਸੀਗਾ ਵੀ ਮੇਰੀ ਅੱਖਾਂ ਡਰਾਈ ਬਹੁਤ ਹੁੰਦੀਆਂ ਨੇ। ਠੀਕ ਹੈ। ਬਹੁਤ ਜ਼ਿਆਦਾ ਡਰਾਈ ਹੁੰਦੀਆਂ ਨੇ ਤੇ ਮੈਂ ਦੱਸਣਾ ਵੀ ਹੈ। ਤੇ ਜਿਹੜੇ ਭੈਣ ਜੀ ਦੱਸ ਗਏ ਨੇ, ਮੈਂ ਜੋ ਚਾਹੁੰਦੀ ਸੀਗੀ ਗੁਰਦੀਪ ਭੈਣ ਜੀ, ਤੇ ਬਾਕੀ ਉਹ ਜਗਦੀਪ ਭਾਜੀ ਉਹਨਾਂ ਨੇ ਪਿੱਤੇ ਦੀ ਪੱਥਰੀ ਬਾਰੇ ਕੁਆਰੀ ਆਸਰ ਤੇ ਪੰਚਾ ਅੰਮ੍ਰਿਤ ਵੀ ਸੀਗਾ ਵੀ ਜੇ ਕਿਸੇ ਨੇ ਲੈਣਾ ਹੋਵੇ ਬਣਾਈ ਦਵਾਈ ਇੰਡੀਅਨ ਸਟੋਰ ਤੋਂ ਜਾਂ ਡਾਬਰ ਦੇ ਤੋਂ ਵੀ ਕਹਿੰਦੇ ਮਿਲ ਜਾਂਦੀ ਆ। ਠੀਕ ਹੈ। ਹਾਂਜੀ। ਬਾਕੀ ਉਹ ਫਲਵੈਰੀ ਬਾਰੇ ਜਿਹੜੇ ਕਹਿੰਦੇ ਸੀਗੇ, ਉਹਦੇ ਵਿੱਚ ਫਲਵੈਰੀ ਬਾਰੇ ਦੱਸਿਆ ਸੀਗਾ ਵੀ ਗਰਮ ਕੋਈ ਵੀ ਚੀਜ਼ ਨਹੀਂ ਖਾਣੀ ਹੈ, ਠੰਡੀਆਂ ਚੀਜ਼ਾਂ ਖਾਣੀਆਂ ਨੇ, ਵੀ ਡਾਈਟ ਦਾ ਖਿਆਲ ਰੱਖਣਾ ਵਾ। ਬਾਕੀ ਉਹ ਭੈਣ ਨੇ ਵੀ ਅੰਜੀਰ ਪਾਣੀ ਵਿੱਚ ਭਿਉਂ ਕੇ ਖਾਣ ਵਾਸਤੇ ਦੱਸਿਆ ਸੀਗਾ। ਠੀਕ ਹੈ। ਬਾਕੀ ਅਰਥਰਾਈਟਿਸ ਨੂੰ ਜਿਹੜਾ ਉਹਨਾਂ ਨੇ ਪੁੱਛਿਆ, ਭੈਣ ਜੀ ਨੇ ਵੀ ਦੱਸਿਆ, ਉਹ ਵੀ ਠੀਕ ਆ। ਅਰੰਡੀ ਦਾ ਤੇਲ ਵੀ ਦੱਸਿਆ ਸੀਗਾ, ਉਹ ਤੁਸੀਂ ਪਾ ਕੇ ਲਵੋ ਤੇ ਉਹ ਪੇਟ ਵਾਸਤੇ ਵੀ ਬਹੁਤ ਚੰਗਾ ਵਾ। ਭੁੱਖ ਵੀ ਬਹੁਤ ਲੱਗਦੀ ਆ, ਗੈਸ ਵਗੈਰਾ ਨੂੰ ਬਹੁਤ ਠੀਕ ਆ। ਮੈਂ ਲੈਂਦੀ ਹਾਂ ਹਮੇਸ਼ਾ, ਤੇ 1-2 ਦਿਨ ਛੱਡ ਕੇ ਇਸ ਵੇਲੇ ਮੈਂ ਲੈਂਦੀ ਹਾਂ। ਬਾਕੀ ਪੇਨ ਵਾਸਤੇ ਅਰਥਰਾਈਟਿਸ ਨੂੰ ਹਲਦੀ, ਮੇਥੀ, ਸੌਂਫ, ਕਾਲੇ ਤੇਲ, ਇਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਵਾ। ਬਾਕੀ ਉਹ ਜਿਹੜੇ ਇੱਕ ਵਾਰ ਅੱਡੀਆਂ ਪੁੱਛਦੇ ਸੀਗੇ ਵੀ ਅੱਡੀ ਦੁਖਦੀ ਆ, ਉਹਦੇ ਬਾਰੇ ਦੱਸਣਾ ਸੀਗਾ ਵੀ ਉਹ ਕੈਲਸ਼ੀਅਮ ਗੋਲੀਆਂ ਖਾ ਕੇ ਦੇਖਣ। ਮੈਨੂੰ ਤਾਂ ਬਹੁਤ ਫਾਇਦਾ ਆਇਆ। ਮੈਂ 99 ਚ ਮੈਨੂੰ ਪ੍ਰੋਬਲਮ ਹੋਈ ਸੀ, ਮੁੜ ਕੇ ਮੈਨੂੰ ਹੋਈ ਨਹੀਂ। ਉਸ ਤੋਂ ਬਾਅਦ ਮੈਂ ਵੈਸੇ ਡਾਈਟ ਦਾ ਖਿਆਲ ਰੱਖਦੀ, ਜਿਹੜੀ ਚੀਜ਼ ਡਾਈਟ ਕੈਲਸ਼ੀਅਮ ਵਗੈਰਾ ਜ਼ਿਆਦਾ ਹੋਵੇ ਉਹਦੇ ਬਾਰੇ। ਠੀਕ ਹੈ ਜੀ, ਥੈਂਕ ਯੂ ਜੀ। ਬਾਕੀ ਉਹ ਇੱਕ ਭੈਣ ਜੀ ਜਿਹੜਾ ਮੂੰਹ ਪੱਕੇ ਦਾ ਪੁੱਛਦੇ ਨੇ, ਕਿੰਨੀ ਵਾਰ ਸਾਰੇ ਦੱਸਦੇ ਨੇ ਗਲੈਸਰੀਨ ਵਗੈਰਾ ਲਗਾਓ, ਉਹ ਵੀ ਅੱਛੀ ਚੀਜ਼ ਆ ਵੀ ਗਲੈਸਰੀਨ ਲਗਾਓ, ਉਹਦੇ ਨਾਲ ਕਾਫੀ ਫਾਇਦਾ ਹੁੰਦਾ ਵਾ। ਪਰ ਡਾਈਟ ਦਾ ਵੀ ਖਿਆਲ ਰੱਖਣ। ਪੇਟ ਹਮੇਸ਼ਾ ਮੂੰਹ ਉਦੋਂ ਹੀ ਪੱਕਦਾ ਵਾ ਜਦੋਂ ਪੇਟ ਗਰਮ ਹੁੰਦਾ। ਆਪਾਂ ਮੈਡੀਸਿਨ ਲੈਣੇ ਆ ਜਾਂ ਆਪਣੀ ਡਾਈਟ ਠੀਕ ਨਹੀਂ ਹੁੰਦੀ, ਆਪਣੇ ਪੇਟ 'ਚ ਜ਼ਿਆਦਾ ਗਰਮੀ ਹੁੰਦੀ ਆ, ਫਿਰ ਆਪਣਾ ਮੂੰਹ ਪੱਕਦਾ। ਤੇ ਆਪਦੀ ਡਾਈਟ ਤੇ ਵੀ ਹਮੇਸ਼ਾ ਧਿਆਨ ਰੱਖਣਾ ਚਾਹੀਦਾ। ਥੈਂਕ ਯੂ ਜੀ। ਓਕੇ ਭੈਣ ਜੀ, ਬਸ ਇੰਨਾ ਹੀ ਦੱਸਣਾ ਸੀ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਤੇ ਜੁਕੇ ਤੋਂ ਪਰਮਜੀਤ, ਸਤਿ ਸ਼੍ਰੀ ਅਕਾਲ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਸੀਗਾ, ਦਵਾਈ ਜਿਹੜੀ ਕੋਲੈਸਟਰੋਲ ਤੋਂ ਹੁੰਦੀ ਨਾ, ਅਦਰਕ, ਲਸਣ ਤੇ ਨਿੰਬੂ ਪਾ ਕੇ, ਹੈ ਨਾ? ਹਾਂਜੀ। ਤੇ ਉਹ ਮੈਂ ਬਣਾਈ ਸੀਗੀ, ਉਹ ਨੀਲਾ ਰੰਗ। ਹਾਂਜੀ, ਰੰਗ ਬਦਲ ਜਾਂਦਾ, ਉਹ ਕੋਈ ਪ੍ਰੋਬਲਮ, ਰੰਗ ਬਦਲ ਜਾਂਦਾ। ਓਕੇ। ਨਿੰਬੂ ਉਹਦੇ ਵਿੱਚ ਹਰੇ ਜਾਂ ਪੀਲੇ ਕਿਹੜੇ ਪੀਲੇ ਪਾਉਂਦੇ ਆ ਲੋਕ। ਅੱਛਾ ਜੀ। ਤੇ ਇੱਕ ਹੋਰ ਮੈਂ ਦਵਾਈ ਛਾਈਆਂ ਤੋਂ ਤੇ ਚਿਹਰੇ ਦੇ ਵਾਲਾਂ ਤੋਂ, ਅਗਰ ਕਿਸੇ ਨੂੰ ਪਤਾ ਹੋਵੇ ਭੈਣ ਭਰਾ। ਠੀਕ ਆ। ਹਾਂਜੀ, ਚਲੋ ਠੀਕ ਹੈ, ਚੰਗਾ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸਾਨੂੰ ਕਿਸੇ ਵੀ ਚੀਜ਼ ਦਾ ਪਤਾ ਹੁੰਦਾ ਤਾਂ ਜ਼ਰੂਰ ਤੁਸੀਂ ਦੱਸ ਦਿਆ ਕਰੋ। ਕਿਸੇ ਦਾ ਭਲਾ ਹੋ ਜਾਂਦਾ ਉਹਦੇ ਨਾਲ, ਹੋਰ ਕੁਛ ਨਹੀਂ, ਉਹਦੇ ਨਾਲ ਭਲਾ ਹੋ ਜਾਂਦਾ ਆ। ਇਹਦੇ ਵਿੱਚ ਡਾਕਟਰ ਕੋਈ ਨਹੀਂ ਗਾ, ਕੋਈ ਵੀ ਕਿਸੇ ਨੂੰ ਇੱਕ ਦੂਜੇ ਨੂੰ ਲਿਖ ਕੇ ਨਹੀਂ ਦਿੰਦਾ, ਲਿਆ ਕੇ ਨਹੀਂ ਦਿੰਦਾ, ਵੇਚਦਾ ਕੋਈ ਨਹੀਂ ਗਾ। ਸਿਰਫ ਤੇ ਸਿਰਫ ਇਹ ਉਹਨਾਂ ਚੀਜ਼ਾਂ ਦੀ ਗੱਲ ਕਰਦੇ ਆ ਜਿਹੜੇ ਸਾਡੇ ਬਜ਼ੁਰਗ ਵਰਤਦੇ। ਤਾਂ ਤੁਸੀਂ ਵੀ ਜ਼ਰੂਰ ਫੀਡਬੈਕ ਦੇ ਦਿਆ ਕਰੋ। 4082725200 ਸਟੂਡੀਓ ਦਾ ਫ਼ੋਨ ਨੰਬਰ ਹੈ ਜੀ। ਅਤੇ ਦੱਸੀ ਸੀਗੀ ਦਵਾਈ ਉਹਨਾਂ ਨੂੰ ਬੱਚੇ ਲਈ, ਜਿਨ੍ਹਾਂ ਨੇ ਵੀ ਮੇਰੇ ਖਿਆਲ ਪੌਲ ਜੀ ਨੇ ਦੱਸੀ ਸੀਗੀ। ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਦੇ ਬੱਚੇ ਨੂੰ ਆਰਾਮ ਆ ਗਿਆ। ਲੈਂਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਆਪਾਂ ਪੰਜਾਬੀ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੱਗਦਾ ਤੁਸੀਂ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ।
ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੱਬਾ ਸਿਟੀ, ਗੁਰਮੀਤ ਸਿੰਘ ਚੱਲੀ ਐਸਕਲੋਨ, ਬੇਅੰਤ ਕੌਰ ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਆਪ ਸਭ ਦਾ ਬਹੁਤ ਬਹੁਤ ਸਵਾਗਤ ਆ, ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਇਸ ਪ੍ਰੋਗਰਾਮ ਦੇ ਵਿੱਚ ਦੱਸੀਏ ਕਿ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਅਤੇ ਸਰੋਤੇ ਹੀ ਸਾਡੇ ਡਾਕਟਰ ਹੁੰਦੇ ਆ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਅਗਲੇ ਕਾਲਰਸ ਵੀ ਜੁੜੇ ਹੋਏ ਨੇ, ਤੁਸੀਂ ਕਾਲ ਕਰ ਸਕਦੇ। ਅਤੇ ਨਾਲ ਦੀ ਨਾਲ ਇਹ ਵੀ ਦੱਸਦਾ ਕਿ ਜਿਹੜਾ ਪ੍ਰੋਗਰਾਮ ਆ ਇਹ ਐਤਵਾਰ ਨੂੰ ਹੁੰਦਾ ਆ ਰਾਤ ਨੂੰ ਰਿਪੀਟ, ਅਤੇ ਉਸ ਦੇ ਵਿੱਚ ਕੋਈ ਕਾਲ ਨਹੀਂ ਲਈ ਜਾਂਦੀ, ਅਤੇ ਉਸ ਦੇ ਵਿੱਚ ਤੁਸੀਂ ਕਾਲ ਨਹੀਂ ਕਰ ਸਕਦੇ। ਅਤੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ। ਮੈਂ ਨਾ ਇੱਕ ਤਾਂ ਮੈਂ ਪੁੱਛਣਾ, ਮੇਰੇ ਦੂਸਰਾ ਇਹਨਾਂ ਦੇ ਸਿਰ 'ਚ ਵਾਲ ਬਹੁਤ ਲੈ ਗਏ, ਗਾਂਜਾ ਹੀ ਪੈ ਗਿਆ ਸਿਰ ਤੇ। ਦੂਸਰਾ ਮੇਰਾ ਭੈਣ ਜੀ ਬੈਗ ਬਹੁਤ ਦੁਖਦੀ ਹੈ, ਬੈਗ ਬਾਰੇ ਕੁਛ ਦੱਸੋ ਮੈਨੂੰ। ਹੈਲੋ ਠੀਕ ਹੈ ਜੀ, ਠੀਕ ਹੈ। ਹਾਂਜੀ ਕੋਈ ਜ਼ਰੂਰ ਦੱਸੇ। ਇੱਕ ਮੈਨੂੰ ਥਾਇਰਾਇਡ ਆ, ਜਿੱਦਾਂ ਉਹ ਭੈਣ ਅੱਗੇ ਦੱਸ ਕੇ ਗਈ ਨਾ, ਹੱਡੀਆਂ ਕਮਜ਼ੋਰ, ਡਾਕਟਰ ਮੈਨੂੰ ਇੱਦਾਂ ਦੱਸ ਦੇ ਵੀ ਤੇਰੀਆਂ ਹੱਡੀਆਂ ਕਮਜ਼ੋਰ। ਠੀਕ ਹੈ, ਠੀਕ ਹੈ, ਆਪਾਂ ਜ਼ਰੂਰ ਪੁੱਛਦੇ। ਥੈਂਕ ਯੂ ਜੀ, ਥੈਂਕ ਯੂ ਸੁਰਿੰਦਰ ਜੀ। ਵੈਸੇ ਜਿਹੜੀਆਂ ਨਾ ਕੋਈ ਇਸ ਤਰ੍ਹਾਂ ਨਹੀਂ ਹੁੰਦਾ, ਜਦੋਂ ਤੁਸੀਂ ਪੁੱਛਦੇ ਆ, ਜਦੋਂ ਡਾਕਟਰ ਦੇ ਜਾਂਦੇ ਆ, ਪਰਚੀ ਕਟਾ ਕੇ ਬਹਿ ਜਾਂਦੇ ਆ, ਉਹ ਫਿਰ 1 to 1 ਤੁਹਾਨੂੰ ਦੱਸਦਾ ਆ। ਇਹ ਪ੍ਰੋਗਰਾਮ ਦਾ ਮਤਲਬ ਇਹ ਹੁੰਦਾ ਕਿ ਉਹਨੂੰ ਸੁਣੀ ਜਾ, ਜਿਹੜੀ ਤੁਹਾਡੇ ਕੰਮ ਦੀ ਗੱਲ ਆ ਉਹਨੂੰ ਉਹਦੇ ਵਿੱਚੋਂ ਲਿਖ ਲਓ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਸ ਵੇਲੇ ਕਿਸੇ ਦੀ ਵੀ ਲਾਈਨ ਮਿਲ ਜਾਏ ਜਦੋਂ ਤੁਸੀਂ ਪੁੱਛਿਆ ਹੋਇਆ ਆ। ਸੋ ਕੋਸ਼ਿਸ਼ ਕਰਿਆ ਕਰੋ, ਜਿਸ ਤਰ੍ਹਾਂ ਦੱਸਿਆ ਆ ਪਹਿਲਾਂ ਵੀ, ਲੱਤਾਂ ਦੇ ਜਿਹੜੀਆਂ ਦੁਖਦੀਆਂ ਆ ਉਹਨਾਂ ਨੂੰ ਕੀ ਕਰਨਾ ਆ, ਉਹਨਾਂ ਤੋਂ ਕੀ ਕਿਸੇ ਨੇ ਲਿਆ ਸੀਗਾ, ਉਹਨਾਂ ਨੂੰ ਜ਼ਰੂਰ ਨੋਟ ਕਰ ਲਿਆ ਕਰੋ। ਗੁਰਮੇਜ ਕੌਰ ਜੀ ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਦੱਸ, ਇੱਕ ਭਰਾ ਜੀ ਦੀ ਨੂੰ ਕਾਬਜ਼ ਬਹੁਤ ਰਹਿੰਦੀ ਆ ਜੀ, ਕੋਈ ਸ਼ਨਾਤ ਦੇ ਪੱਤੇ ਲੈ ਲੈਣੇ, ਉਹਨਾਂ ਦਾ ਪਾਊਡਰ ਵੀ ਮਿਲ ਜਾਂਦਾ ਆ, ਤੇ ਮਿੱਠੀ ਸੌਂਫ ਪਾਉਣੀ, ਮਿਸ਼ਰੀ ਪਾਉਣੀ। ਹਾਂਜੀ, ਤੇ ਉਹ ਨਾ ਉਹਨਾਂ ਜਿੱਦਾਂ ਪਿਓ ਭਾਵੇਂ 200 ਗ੍ਰਾਮ ਲੈਣ, ਜਿੱਦਾਂ ਵੀ ਉਹਨਾਂ ਦੀ ਸਲਾਹ ਹੋਵੇ, ਤੇ ਬਹੁਤ ਜਿੱਦਾਂ ਇਹਨਾਂ ਨਾਲ ਫਾਇਦਾ ਹੁੰਦਾ ਆ। ਤੇ ਅਸੀਂ ਵੀ ਇਹ ਲਿਆਂਦਾ ਸੀਗਾ 5-6 ਸਾਰਿਆਂ ਹੀ ਕਿਹਾ ਸੀ। ਠੀਕ ਹੈ ਜੀ। ਹਾਂਜੀ ਉਹ ਜੇ ਸੁਣਦੇ ਆ ਤਾਂ ਉਹ ਭਾਵੇਂ ਮੰਗਾ ਵੀ ਲੈਣ, ਬਹੁਤ ਚੰਗੀ ਚੀਜ਼ ਆ ਇਹ ਤਾਂ। ਸ਼ਨਾਤ ਦੇ ਪੱਤੇ, ਮਿੱਠੀ ਸੌਂਫ ਤੇ ਮਿਸ਼ਰੀ, ਤਿੰਨੇ ਚੀਜ਼ਾਂ ਰਲਾ ਲੈਣੀਆਂ ਜਾਂ ਗ੍ਰੈਂਡ ਕਰ ਲੈਣੇ ਆ। ਠੀਕ ਹੈ ਜੀ। 1 ਚਮਚਾ ਪਾਣੀ ਗਰਮ ਨਾਲ ਖਾ ਲੈਣ। ਠੀਕ ਹੈ ਜੀ। ਘੰਟੇ ਬਾਅਦ ਹਾਂਜੀ ਉਹਨਾਂ ਨੂੰ ਫਾਇਦਾ ਹੋ ਜਾਏ। ਠੀਕ ਹੈ ਜੀ। ਓਕੇ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰਨਾਹ ਦੇ ਪੱਤਿਆਂ ਬਾਰੇ ਸਾਰੇ ਦੱਸਦੇ ਹੈਗੇ ਆ। ਸਰਨਾਹ ਦੇ ਪੱਤੇ ਕਹਿੰਦੇ ਵੀ ਲੌਂਗ ਟਰਮ ਜਿਹੜੇ ਆ ਖਾਣੇ ਆ, ਉਹ ਕੋਈ ਬਹੁਤੀ ਵਧੀਆ ਚੀਜ਼ ਨਹੀਂ। ਕਈਆਂ ਨੂੰ ਪਚ ਵੀ ਜਾਂਦੇ, ਵੈਸੇ ਸਰੀਰ ਆਪੋ ਆਪਣਾ ਆ। ਕਈਆਂ ਨੂੰ ਨੁਕਸਾਨ ਕਰਨ ਲੱਗ ਪੈਂਦੇ ਆ, ਨੁਕਸਾਨ ਕੀ ਕਰਨ ਲੱਗ ਪੈਂਦੇ ਆ, ਲੂਜ਼ ਮੋਸ਼ਨ ਵੀ ਲੱਗਣ ਲੱਗ ਜਾਂਦੇ ਆ। ਪਰ ਜਿਸ ਤਰ੍ਹਾਂ ਆਮ ਨਾਰਮਲ ਫਰੂਟ ਵਗੈਰਾ ਆ, ਇੱਦਾਂ ਦੀਆਂ ਚੀਜ਼ਾਂ ਵੀ ਜ਼ਰੂਰ ਲਿਆ ਕਰੋ। ਫਿਗ ਵਗੈਰਾ ਵੀ ਜ਼ਰੂਰ ਲਿਆ ਕਰੋ ਤੁਸੀਂ। ਨਰਿੰਦਰ ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਗਾਲ ਵਿੱਚੋਂ ਲਾਲ ਜਿਹਾ, ਇੱਕ ਸਾਈਡ ਤੋਂ ਵਿੱਚੋਂ ਜਦੋਂ ਵਾਈਟ ਜਿਹਾ ਥੋੜਾ ਹੋਇਆ, ਪਿੱਛੇ ਜਦੋਂ ਵਾਈਟ ਬੰਪ ਜਿਹਾ ਬਣਿਆ ਆ। 3-4 ਮਹੀਨੇ ਪਹਿਲਾਂ ਵੀ ਹੋਇਆ ਸੀ, ਉਦੋਂ ਡਾਕਟਰ ਕਹਿੰਦੇ ਜਦੋਂ ਫੰਗਸ ਹੋ ਜਾਂਦੀ ਆ, ਉਦੋਂ ਨੇ ਇਨਫੈਕਸ਼ਨ ਤੋਂ ਦਵਾਈ ਦਿੱਤੀ, ਉਦੋਂ ਠੀਕ ਹੋ ਗਿਆ, ਹੁਣ ਫੇਰ ਦੁਬਾਰਾ ਹੋ ਗਿਆ ਆ। ਠੀਕ ਆ। ਮੈਂ ਕੋਈ ਮੰਗਦੀ ਆ ਵੀ ਕੋਈ ਹਾਂਜੀ ਕੋਈ ਦੇਸੀ ਚੀਜ਼ਾਂ ਜਗਵੀਰ ਅੰਕਲ ਜੀ ਨੂੰ ਪਤਾ ਜਾਂ ਕਿਸੇ ਹੋਰ ਭੈਣ ਭਾਈ ਨੂੰ ਪਤਾ ਹੋਵੇ, ਉਦੋਂ ਕੁਛ ਦੱਸਣ। ਜਿੱਦਾਂ ਗਾਲ ਵੀ ਵਿੱਚੋਂ ਲਾਲ ਆ ਰਹਿੰਦਾ, ਲਾਲ ਜਿਹਾ ਨਾ ਦੁਖਦਾ ਆ ਵਿੱਚੋਂ। ਠੀਕ ਹੈ। ਹਾਂਜੀ। ਤੇ ਇੱਕ ਮੈਂ ਪੁੱਛਣਾ ਸੀਗਾ, ਮੇਰੇ ਆਂਟੀ ਆ, ਉਹਨਾਂ ਦਾ ਜਿੱਦਾਂ ਮੈਮੋਗ੍ਰਾਮ ਹੋਇਆ ਸੀਗਾ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਜਿੱਦਾਂ ਬ੍ਰੈਸਟ ਦੇ ਟਿਸ਼ੂ ਹੈ ਜਿੱਦਾਂ ਡੈਂਸ, ਜਿੱਦਾਂ ਥੋੜੇ ਸੋਲਿਡ ਜਿਹੇ ਵਾਈਟ ਆਉਂਦੇ ਆ, ਫਿਰ ਵਿੱਚ ਦੀ ਸੀ ਥਰੂ ਨਹੀਂ ਉਹ ਕਰ ਸਕਦੇ, ਜਿੱਦਾਂ ਦੇਖ ਨਹੀਂ ਸਕਦੇ। ਤੇ ਉਹਦੇ ਲਈ ਕੀ ਕਰਨਾ ਚਾਹੀਦਾ ਆ, ਜਿੱਦਾਂ ਜਿਹੜਾ ਬ੍ਰੈਸਟ ਦਾ ਐਗਜ਼ਾਮ ਸਾਲ ਬਾਅਦ ਕਰਦੇ ਆ ਨਾ ਮੈਮੋਗ੍ਰਾਮ। ਹਾਂਜੀ ਉਹਦੇ ਬਾਰੇ ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਹਾਂਜੀ ਤੁਹਾਡਾ ਭੈਣ ਜੀ ਪ੍ਰੋਗਰਾਮ ਬਹੁਤ ਵਧੀਆ ਆ। ਉਹ ਵੀਰ ਜੀ ਜਿਹਨਾਂ ਦਾ ਬੱਚਾ ਠੀਕ ਹੋਇਆ, ਬਹੁਤ ਖੁਸ਼ੀ ਹੋਈ ਆ ਕਿ ਰੱਬ ਵਰਗੇ ਸਰੋਤੇ ਆ, ਤੇ ਤੁਸੀਂ ਇੰਨੀ ਮਿਹਨਤ ਕਰਦੇ ਆ। ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਹੈ ਜੀ। ਅੱਜ ਜਿਸ ਤਰ੍ਹਾਂ ਤੁਸੀਂ ਕਿ ਫੰਗਸ ਲੱਗੀ, ਇਹਦਾ ਇਲਾਜ ਵੈਸੇ ਦੱਸਿਆ ਸੀਗਾ ਤੁਸੀਂ, ਜੇ ਤੁਹਾਨੂੰ ਕੋਈ ਯਾਦ ਹੋਵੇ। ਵੈਸੇ ਤੁਸੀਂ ਹੁਣ ਜਿਹੜੇ ਪ੍ਰੋਗਰਾਮ ਹੈਗੇ ਆ ਉਹ ਪੋਡਕਾਸਟ 'ਤੇ ਪਾਏ ਜਾਂਦੇ ਆ, ਉਹ ਕਾਫੀ 3-4 ਵੀਕਾਂ ਦੇ ਪਏ ਹੁੰਦੇ ਆ। ਜੇ ਤੁਸੀਂ ਤੁਹਾਡੇ ਕੋਲ ਸਮਾਰਟਫੋਨ ਹੈਗਾ, ਐਪ ਡਾਊਨਲੋਡ ਕੀਤੀ ਹੋਈ ਆ ਤੁਸੀਂ, ਅਤੇ ਤੁਸੀਂ ਉੱਥੇ ਜਾ ਕੇ ਨਾ ਉਹਦੇ ਮੇਰੇ ਖਿਆਲ ਨਾਲ 3-4 ਵੀਕ ਪਹਿਲਾਂ ਦੇ ਪ੍ਰੋਗਰਾਮ ਵੀ ਸੁਣ ਸਕਦੇ ਹੈਗੇ ਆ। ਜਦੋਂ ਤੁਸੀਂ ਕੰਮ ਕਰਦੇ ਆ ਲਾ ਕੇ ਰੱਖ ਲਓ, ਸੁਣੀ ਜਾ, ਜਿਹੜੀ ਤੁਹਾਡੇ ਕੰਮ ਦੀ ਗੱਲ ਆ ਗਈ ਆ ਉਹ ਤੁਸੀਂ ਲੈ ਸਕਦੇ ਆ। ਅਤੇ ਬਾਕੀ ਫਿਰ ਵੀ ਆਪਾਂ ਪੁੱਛਦੇ ਹਾਂ ਕਿਸੇ ਨੂੰ ਜੇ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਸਰਜੀਤ ਜੀ ਸਤਿ ਸ਼੍ਰੀ ਅਕਾਲ। ਅਤੇ ਜਦੋਂ ਜੀ ਭਾਈ ਤੁਸੀਂ ਥੋੜ੍ਹੀ ਵਾਰੀ ਉਡੀਕਦੇ ਹੈਗੇ ਆ ਆਪਣੇ ਨਾ, ਉਹ ਵੇਟ ਕਰਦੇ ਹੁੰਦੇ ਆ, ਤਾਂ ਤੁਸੀਂ ਜ਼ਰੂਰ ਖਿਆਲ ਰੱਖਿਆ ਕਰੋ
ਅੱਗੇ ਆ ਜੁੜੇ ਨੇ ਸਰਜੀਤ ਜੀ। ਜੀਤ ਗਿਆ ਹਾਂਜੀ ਤੁਸੀਂ ਹਾਂ ਜੀ। ਜੀ ਮੈਂ ਤਾਂ ਪੁੱਛਣਾ ਸੀਗਾ, ਮੇਰੇ ਨਾ ਪੈਰ ਬਹੁਤ ਸੜਦੇ ਆ ਥੱਲਿਓਂ। ਠੀਕ ਆ। ਤੇ ਇੱਕ ਮੇਰਾ ਮੂੰਹ ਬਹੁਤ ਜ਼ਿਆਦਾ ਕੌੜਾ ਰਹਿੰਦਾ। ਠੀਕ ਆ। ਕੋਈ ਹੈ ਤੇ ਦੱਸਿਓ ਜ਼ਰੂਰ। ਮੈਂ ਪੈਰਾਂ ਤੋਂ ਤੇ ਮੂੰਹ ਤੋਂ ਬਹੁਤ ਹੀ ਜ਼ਿਆਦਾ ਜਿੱਦਾਂ ਜ਼ਹਿਰ ਕੋਈ ਹੁੰਦੀ ਨਾ ਵਿੱਚ, ਇਸ ਤਰ੍ਹਾਂ ਹੈ। ਜ਼ਰੂਰ ਜ਼ਰੂਰ ਸੁਣਦੇ ਤੁਸੀਂ, ਪਰ ਜ਼ਰੂਰ ਰਿਓ ਖਿਆਲ ਦੇ ਨਾਲ। ਹਾਂਜੀ ਬੇਟੇ ਰੋਜ਼ ਹੀ ਸੁਣਦੀ, ਮੈਂ ਲੈਪਟਾਪ ਤੋਂ ਬੋਲਦੀ। ਠੀਕ ਹੈ, ਕੋਈ ਨਹੀਂ, ਤੁਸੀਂ ਹੁਣ ਅੱਜ ਜ਼ਰੂਰ ਸੁਣਦੇ ਰਹੋ, ਕੋਈ ਨਾ ਕੋਈ ਤੁਹਾਨੂੰ ਜ਼ਰੂਰ ਦੱਸੂਗਾ। ਜੇ ਨਹੀਂ ਲਿਖਿਆ ਜਾਂਦਾ ਅੱਗੇ ਪਿੱਛੇ ਵੀ ਤੁਸੀਂ ਉਸ ਨੂੰ ਕਰ ਸਕਦੇ। ਜਸਪ੍ਰੀਤ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜਸਦੀਪ ਬੋਲਦੀ ਹਾਂ ਜੀ, ਹਿਊਸਟਨ ਤੋਂ। ਹਾਂਜੀ। ਅਸੀਂ ਪਤਾ ਕਰਨਾ ਸੀਗਾ, ਤੁਸੀਂ ਪਿੱਛੇ ਦੱਸਿਆ ਸੀਗਾ ਕੰਨ ਦੀ ਇਨਫੈਕਸ਼ਨ ਤੋਂ ਮੈਡੀਸਿਨ ਤੋਂ, ਉਹ ਲਿਖ ਨਹੀਂ ਹੋਇਆ, ਪਲੀਜ਼ ਦੁਬਾਰਾ ਰਿਪੀਟ ਕਰ ਦੋਗੇ? ਹਾਂਜੀ ਜ਼ਰੂਰ ਪੁੱਛਦੇ ਹਾਂ, ਜੇ ਕਿਸੇ ਦੀ ਲਾਈਨ ਮਿਲ ਗਈ ਤਾਂ ਜ਼ਰੂਰ ਦੱਸ ਦੋਗੇ। ਬਸ ਜੀ, ਥੈਂਕ ਯੂ ਵੈਰੀ ਥੈਂਕ ਯੂ ਜੀ, ਥੈਂਕ ਯੂ। ਮਨਜੀਤ। ਹਾਂਜੀ ਹੈਲੋ। ਹਾਂਜੀ ਇਹ ਨਾ ਜੀ ਮੈਂ ਕੰਨ ਦੀ ਦਵਾਈ ਦੱਸਣੀ ਹੈ ਭੈਣ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੀ ਇਨਫੈਕਸ਼ਨ ਆ? ਨਹੀਂ ਜੀ, ਦੁਖਦਾ ਹੋਵੇ ਜਿਵੇਂ ਬਹੁਤ ਜ਼ਿਆਦਾ ਦੁੱਖ, ਬੱਚੇ ਦੇ ਵੀ ਲੱਗ ਜਾਂਦਾ, ਆਪਣੇ ਵੀ ਕਈ ਵਾਰੀ ਜਿਵੇਂ ਸਾਹ ਕਰਦਾ। ਹਾਂਜੀ ਦੱਸੋ। ਹਾਂਜੀ, ਇੱਕ ਤਾਂ ਹੈਗੀ ਆ ਜੀ ਹਲਦੀ ਸਾਬਤੀ ਗੱਠੀ ਪਾਉਣੀ ਵਿੱਚ। ਹਾਂਜੀ। ਤੇ ਇੱਕ ਲਸਣ, ਇੱਕ ਮੇਥੇ, ਇੱਕ ਕਲੌਂਜੀ, ਇੱਕ ਦੂਜੀ ਨੀ ਲਾਲ ਮਿਰਚ ਡੰਡੀ ਵਾਲੀ ਪਾਉਣੀ ਆ, ਵਿੱਚ ਗਲੀ ਨਾ ਹੋਵੇ ਜਾਨੀ ਮਿਰਚ ਦੇ ਵਿੱਚ। ਅੱਛਾ, ਸਾਬਤੀ ਹੋਵੇ। ਹਾਂਜੀ, ਇਹ 5 ਚੀਜ਼ਾਂ ਹੋ ਗਈਆਂ। ਹਲਦੀ, ਲਸਣ, ਮੇਥੇ, ਕਲੌਂਜੀ, ਲਾਲ ਮਿਰਚ ਡੰਡੀ ਵਾਲੀ, ਵਿੱਚ ਗਲੀ ਨਾ ਹੋਵੇ ਮਿਰਚ ਦੇ, ਸਾਬਤੀ। ਆਪਣੇ ਹਿਸਾਬ ਨਾਲ ਪਾ ਲੈਣੀ, ਜਿੰਨਾ ਕਰਨਾ। ਤੇਲ ਸਰੋਂ ਦਾ ਪਾਉਣਾ। ਠੀਕ ਹੈ ਜੀ। ਉਹਦੇ ਵਿੱਚ ਜਾਲ ਕੇ ਤੇ ਪਾਉਣ ਕੇ ਛਾਣ ਕੇ ਰੱਖ ਲਓ। ਕੰਨ ਜਿੰਨਾ ਮਰਜ਼ੀ ਦੁਖਦਾ ਹੋਵੇ, ਸਾਂ ਕਰਦਾ ਹੋਵੇ, ਆਰਾਮ ਦਾ ਮੈਸੀ ਮੈਂ ਵਰਤਦੀ ਹਾਂ। ਅੱਛਾ। ਹਾਂਜੀ। ਦੂਜਾ ਜਿਹੜੀਆਂ ਪੈਰਾਂ ਤੇ ਭੋਰੀਆਂ ਹੋ ਜਾਂਦੀਆਂ, ਉਹਦੇ ਵਿੱਚ ਜਿਵੇਂ ਨੀਲਾ ਥੋਥਾ ਤੇ ਸਾਬਣ ਕੱਪੜੇ ਧੋਣ ਵਾਲਾ, ਇਹ ਦੋਨੋਂ ਚੀਜ਼ਾਂ ਮਿਲਾ ਕੇ ਤੇ ਲਾਉਣੀਆਂ ਨੇ। ਉੱਥੇ ਲਾਈ ਜਾਣੀਆਂ, ਪੈਰਾਂ ਥੱਲੇ ਲਾਈ ਜਾਣੀਆਂ। ਉਹ ਫਿਰ ਲਾਮੀ ਸ਼ਾਮੀ ਉਹਦੇ ਆ ਜਾਣੀਆਂ ਬਾੜ, ਜਿਵੇਂ ਚੱਪਣ ਆਪਾਂ ਤੌੜੀ ਤੋਂ ਚੱਕ ਦਿੰਦੇ ਪਿੰਡ, ਆਏ ਉਹਦੀਆਂ ਜੜਾਂ ਸਣੇ, ਪਰ ਛੇਤੀ ਨਹੀਂ ਨਿਕਲਣਾ। ਲਾਉਣਾ ਹੀ ਪੈਣਾ, ਜਿਵੇਂ ਨਹਾ ਧੋ ਕੇ ਫੇਰ ਲਾ ਲਓ, ਫੇਰ ਲਾ ਲਓ। ਇਹ ਮੈਂ ਦੱਸਣਾ ਮੈਂ ਭੌਰੀਆਂ ਤੋਂ ਸ਼ਰਤ ਗਏ ਵੀ ਮੇਰਾ। ਤੁਸੀਂ ਸਾਬਣ ਕੱਪੜੇ ਧੋਣ ਵਾਲਾ ਦੱਸਿਆ? ਹਾਂਜੀ, ਇਹ ਨੀਲੇ ਥੋਥੇ। ਠੀਕ ਹੈ ਜੀ। ਹਾਂਜੀ, ਉਹ ਪਤਾ ਨਹੀਂ ਇੱਥੇ ਨਹੀਂ ਮਿਲਦਾ, ਮੈਂ ਤਾਂ ਚਲੋ ਪਿੰਡ ਕਿਸੇ ਨੂੰ ਪਤਾ ਲੱਗੋ ਅਗਲਾ ਕਰ ਲੈਂਦਾ। ਇਹ ਵੀ ਨਹੀਂ, ਬਹੁਤ ਸ਼ਰਤੇ ਇਲਾਜ ਆ। ਠੀਕ ਹੈ ਜੀ। ਤੇ ਕੰਨ ਦਾ ਵੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸੁਖਮਿੰਦਰ ਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਸੀਗਾ ਕਿ 7 year old ਬੇਬੀ ਆ, ਉਹ ਮੁੰਡਾ ਆ, ਉਹਨੂੰ ਮਿਲਕ ਦੀ ਟਰੀ ਨਟਸ ਐਲਮੰਡ ਤਾਂ ਖਾ ਸਕਦਾ ਆ, ਪਿਸਟੈਸ਼ੀਓ ਖਾ ਸਕਦਾ, ਬਟ ਵਾਲਨਟ ਤੋਂ ਹੇਜ਼ਲਨਟ ਤੋਂ ਜ਼ਿਆਦਾ ਅਲਰਜੀ ਆ, ਪਲੱਸ ਐਸਬਾ ਆ ਤੇ ਪੀਨਟ ਦੀ ਅਲਰਜੀ ਆ, ਮਿਲਕ ਦੀ ਅਲਰਜੀ ਆ। ਇਹ ਜਦੋਂ 6 ਮਹੀਨੇ ਦਾ ਉਦੋਂ ਦਾ ਸਟਾਰਟ ਹੋਈ ਆ। ਪਲੱਸ ਉਹ ਅਸੀਂ ਨਰਗੁੰਡੀ ਤਾਂ ਜਿੱਦਾਂ 2-3 ਸਾਲ ਹੋ ਗਏ ਦਿੰਦੇ ਨੂੰ। ਛੋਟਾ ਹਜੇ ਆਪਣੇ ਸੁਖਮਿੰਦਰ ਜੀ, ਉਹ ਵੈਸੇ ਛੋਟਾ ਵੀ ਹੈਗਾ ਆ, ਹਜੇ ਉਹਦੀਆਂ ਅਲਰਜੀਆਂ ਨਹੀਂ ਜਾਣੀਆਂ। ਹਾਂਜੀ, ਪਰ ਉਹ ਜਿੱਦਾਂ ਕਾਫੀ ਜ਼ਿਆਦਾ ਹੀ ਇੱਕ ਬੂੰਦ ਵੀ ਪਾ ਦਿੰਦੇ ਆ ਤੇ ਉਹਦੇ ਨਾਲ ਪ੍ਰੋਬਲਮ ਪੈ ਜਾਂਦੀ ਹੈ, ਉਹਦੀ ਮਿਲਕ ਦੀ ਅਲਰਜੀ, ਜੇ ਕੋਈ ਗਲਤ ਖਾ ਲੈਂਦਾ। ਹਾਂ, ਇਹਦੇ ਬਾਰੇ ਪੁੱਛਣਾ ਜ਼ਰੂਰ ਆਪਾਂ ਪੁੱਛ ਲੈਂਦੇ ਹਾਂ ਕਿਸੇ ਨਾ ਕਿਸੇ ਨੂੰ। ਹਜੇ ਵੈਸੇ ਛੋਟਾ, ਜਿਹੜੀ ਤੁਸੀਂ ਗੱਲ ਕਹੀ ਆ, ਕਈ ਵਾਰੀ ਉਹ ਇਸ ਤਰ੍ਹਾਂ ਦੇ ਇੰਜੈਕਸ਼ਨ ਵੀ ਲਾ ਦਿੰਦੇ ਆ। ਜਿਹੜੀ ਚੀਜ਼ ਤੋਂ ਤੁਹਾਨੂੰ ਅਲਰਜੀ ਹੈ ਨਾ, ਉਹਨਾਂ ਚੀਜ਼ਾਂ ਦੇ ਇੰਜੈਕਸ਼ਨ ਵੀ ਬਣੇ ਹੋਏ ਆ। ਜੇ ਤੁਹਾਨੂੰ ਕਿਤੇ ਵੀ ਤੁਸੀਂ ਜੇ ਫਾਈਂਡ ਕਰ ਲਓ, ਉਹ ਵੀ ਲਵਾ ਸਕਦੇ ਆ। ਵੈਸੇ ਤੁਸੀਂ ਹਜੇ ਉਹਦਾ ਪ੍ਰੀਕਾਸ਼ਨ ਜ਼ਰੂਰ ਰੱਖੋ। ਬਲਜੀਤ। ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅਸੀਂ ਜਿੱਦਾਂ ਪੁੱਛਣਾ ਚਾਹੁੰਦੇ ਸੀ ਭੈਣ ਜੀ ਨੂੰ ਸੀਗਾ, ਇੱਕ ਤਾਂ ਛੁਆਰੇ ਤੇ ਇੱਕ ਖਾਸ ਇੱਕ ਕੱਦੂ ਦੇ ਵੀ ਕਹਿੰਦੇ ਸੀ, ਉਹ ਵੀ ਦਿਮਾਗ ਤੋਂ ਵੀ ਕਿਹੜੇ ਕੱਦੂ ਹੋਣਾ ਚਾਹੀਦਾ? ਕਿੰਨੇ ਤਰ੍ਹਾਂ ਦੇ ਕੱਦੂ ਹੁੰਦੇ ਆ? ਹਾਂਜੀ, ਇੱਕ ਤਾਂ ਵੱਡ, ਇੱਕ ਹਲਵਾ ਹੁੰਦਾ। ਵੱਡ ਨਹੀਂ ਖਾਣੀ ਤੁਸੀਂ, ਉਹ ਜਿਹੜਾ ਹਰੇ ਜਿਹੇ ਹੁੰਦੇ ਉਹ ਲੈਣੇ ਆ। ਹਰੇ ਵੀ ਕਿਹੜੇ ਵੀ? ਉਹ ਮੋਟੇ ਮੋਟੇ ਹੁੰਦੇ ਆ ਬੀ, ਜਿੱਦਾਂ ਕੱਦੂ ਦੇ ਬੀ ਹੁੰਦੇ ਆ, ਉਹ ਹਰੇ ਰੰਗ ਹਰਾ ਹੁੰਦਾ, ਉਹ ਲੈ ਲੈ। ਅੱਛਾ ਜੀ, ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਹੈ ਜੀ। ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਾਡੇ ਨਾ ਬੇਟੇ ਦਾ ਮੂੰਹ ਬਹੁਤ ਪੱਕਦਾ। ਅੱਛਾ। ਤੇ ਵੱਡੇ ਵੱਡੇ ਛਾਲੇ ਹੋਏ ਪਏ ਆ। ਤੇ ਇੱਕ ਕੁਐਸਚਨ ਮੇਰਾ ਹੋਰ ਹੈ, ਇੱਕ ਸਾਡੇ ਬੇਟੇ ਦੇ ਨਾ ਜਿਵੇਂ ਉੱਤੋਂ ਹੱਥ ਮੱਚਦੇ ਆ, ਉੱਪਰਲੇ ਪਾਸੋਂ ਛੱਤ ਵਾਲੇ ਪਾਸੋਂ ਹੱਥ ਬਹੁਤ ਮੱਚਦੇ ਆ। ਗਰਮ ਹੁੰਦੇ ਆ? ਹਾਂਜੀ। ਠੀਕ ਹੈ। ਜਿੱਦਾਂ ਸਾੜ ਪੈਂਦਾ। ਠੀਕ ਹੈ ਜੀ। ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੋ। ਜ਼ਰੂਰ ਜੀ, ਜ਼ਰੂਰ ਸੁਣਦੇ ਰਹੋ। ਥੈਂਕ ਯੂ ਜੀ, ਥੈਂਕ ਯੂ। ਬਲਵਿੰਦਰ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆ ਜਿਹੜੇ ਹੁਣੇ ਪੁੱਛਦੇ ਸੀ ਕੱਦੂ ਦੇ ਬੀਜ, ਉਹਨੂੰ ਪੰਪਕਿਨ ਸੀਡ ਕਹਿੰਦੇ ਆ, ਉਹ ਗ੍ਰੀਨ ਜੇ ਹੁੰਦੇ ਆ, ਹਰੇ ਜੇ। ਤੇ ਤੁਸੀਂ ਉਹਨਾਂ ਦੀ ਸ਼ਕਲ ਹੀ ਦੱਸੋ ਉਹਨਾਂ ਨੂੰ।
ਪੰਪਕਿਨ ਸੀਡ ਲਿਖਿਆ ਹੁੰਦਾ ਉੱਥੇ। ਤੇ ਇੱਕ ਆ ਜੇ ਹਾਂਜੀ ਤੇ ਦੂਸਰਾ ਜਿਹੜਾ ਕਹਿੰਦੇ ਸੀ ਪੈਰਾਂ 'ਚ ਸਾੜ ਪੈਂਦਾ ਹੈ, ਤੇ ਉਹ ਨਾ ਜਿਹੜੇ ਤੁਲਸੀ ਦੇ ਬੀ ਹੁੰਦੇ ਆ ਉਹਦੇ ਤੇ ਲਿਖਿਆ ਹੁੰਦਾ ਇੰਗਲਿਸ਼ 'ਚ ਬੇਸਲ ਸੀਡਸ, ਤੇ ਇਹ ਆਪਣੇ ਉਰਦੂ 'ਚ ਕਹਿੰਦੇ ਆ ਪਾਕਿਸਤਾਨੀ ਮਤਲਬ ਤੁਕ ਮਲੰਗਾ, ਤੇ ਸਪੈਨਿਸ਼ 'ਚ ਉਹਦੇ 'ਚ ਮੈਂ ਤਾਂ ਦੱਸਦੀ ਆ ਵੀ ਕਈ ਵਾਰ ਪਤਾ ਨਹੀਂ ਲੱਗਦਾ, ਤਾਂ ਉਹਦੇ ਤੇ ਜਿਹੜੇ ਆਪਣੇ ਪੰਜਾਬੀ ਸਟੋਰਾਂ 'ਚ ਉੱਥੇ ਮਿਲ ਜਾਂਦੇ ਆ ਸਾਡੇ ਬਹੁਤ। ਹਾਂਜੀ ਪੰਜਾਬੀ ਸਟੋਰਾਂ ਤੇ ਆਪਣੇ ਮਿਲ ਜਾਂਦੇ ਆ, ਤੇ ਉਹਦੇ ਤੇ ਤੁਕ ਮਾਰ ਗਿਆ ਲਿਖਿਆ ਹੁੰਦਾ ਸਪੈਨਿਸ਼ 'ਚ, ਤੇ ਇੰਗਲਿਸ਼ 'ਚ ਲਿਖਿਆ ਹੁੰਦਾ ਬੇਸਲ ਸੀਡ, ਤੇ ਇਹ ਤੁਕ ਮਲੰਗਾ ਵੀ ਕਹਿ ਦਿੰਦੇ ਆ ਪਾਕਿਸਤਾਨੀ, ਇਹਨੂੰ ਤੁਕ ਮਲੰਗਾ ਕਹਿੰਦੇ ਆ। ਤੇ ਉਹ ਲੈ ਲੈਣਾ, ਚਮਚਾ ਭਿਉਂ ਦੇਣਾ ਉਹ ਪਾਣੀ ਦੇ ਵਿੱਚ ਗਲਾਸ ਦੇ ਵਿੱਚ, ਉਹ ਲੈ ਲੈਣਾ, ਉਹਦੇ ਨਾਲ ਸਵੇਰੇ ਉਹ ਫੁੱਲ ਜਾਂਦੇ ਆ ਜਿਵੇਂ ਆਪਣਾ ਦੂਸਰੇ ਕੀ ਨਾ ਉਹ ਇਸਬਗੋਲ ਵਗੈਰਾ ਫੁੱਲ ਜਾਂਦਾ, ਐ ਫੁੱਲ ਜਾਂਦੇ ਆ ਉਹ, ਤੇ ਉਹਨੂੰ ਚਾਹੇ ਦੁੱਧ 'ਚ ਪਾ ਕੇ ਲੈ ਲਓ ਚਾਹੇ ਉਵੇਂ ਹੀ ਲੈ ਲਓ, ਉਹ ਤੁਹਾਡੀ ਮਰਜ਼ੀ ਆ। ਉਹਦੇ ਨਾਲ ਬਈ ਜਾਣਦੀ ਇਹ ਜਿਹੜਾ ਤੁਹਾਡਾ ਸੇਕ ਆ ਨਿਕਲਣਾ ਇਹ ਵੀ ਹਟ ਜਾਂਦਾ। ਤੇ ਇੱਕ ਆ ਜਿਹੜੇ ਕਹਿੰਦੇ ਸੀਗੇ ਜਿਵੇਂ ਦੁੱਧ 'ਚ ਕੱਚੀ ਲੱਸੀ ਬਣਾ ਕੇ, ਫਿਰ ਕਹਿਣਗੇ ਕਿਵੇਂ ਲੈਣੀ ਆ, ਦੁੱਧ 'ਚ ਕੱਚੀ ਲੱਸੀ ਪਾ ਕੇ ਬਣਾ ਕੇ ਲੈ ਲਓ ਜਾਂ ਉਵੇਂ ਪੀ ਲਓ, ਉਹਨਾਂ ਦੀ ਮਰਜ਼ੀ ਆ। ਤੇ ਇੱਕ ਕਤੀਰਾ ਗੂੰਦ ਵੀ ਲੈ ਸਕਦੇ ਆ ਜਿਨ੍ਹਾਂ ਦੇ ਸੇਕ ਨਿਕਲਦਾ। ਤੇ ਜ਼ਖਮ ਜਿਨ੍ਹਾਂ ਦੇ ਜਿਵੇਂ ਹੁਣ ਮੇਰੇ ਆ ਘਿਓ ਪੈ ਗਿਆ ਸੀਗਾ ਪੇਟ ਤੇ, 3-4 ਛਾਲੇ ਵੱਡੇ ਵੱਡੇ ਹੋ ਗਏ ਸੀ, ਤੇ ਬਈ ਨੋਰਮਲ ਮੈਂ ਕਹਿੰਦੀ ਆ ਬਈ ਜ਼ਖਮ ਲਈ ਮੈਂ ਘਿਓ ਦੇ ਵਿੱਚ ਫੜਕੜੀ ਸੀ ਜਿਹੜੀ ਮੈਂ ਸਟੀਮ ਕੀਤੀ ਹੋਈ ਉਹ ਸਾੜੀ, ਤੇ ਇੱਕ ਨਿੰਮ ਦੇ ਪੱਤੇ ਤੇ ਇੱਕ ਕੁਆਰ ਦੀ ਜੈਲ, ਤੇ ਮੈਂ ਉਹੀ ਲਾਇਆ ਤੇ ਮੇਰੇ 2 ਉਂਗਲਾਂ ਹੈਗਾ ਸੀ ਲੰਮਾ, ਤੇ 2 ਏਡਾ ਜ਼ਖਮ, ਤੇ ਹਜੇ ਵੀ ਹੈਗਾ 2 ਹਫ਼ਤੇ ਹੋ ਗਏ, ਤੇ ਪਰ ਕਲੀਨ ਹੋ ਗਿਆ, ਠੀਕ ਹੋ ਗਿਆ, ਮੈਨੂੰ ਡਾਕਟਰ ਤੇ ਜਾਣਾ ਨਹੀਂ ਪਿਆ। ਤੇ ਹਾਂਜੀ, ਤੇ ਇੱਕ ਜਿਨ੍ਹਾਂ ਦਾ ਗਲਾ ਵੀ ਕਹਿੰਦੇ ਆ ਵੀ ਗਲਾ ਪੱਕਦਾ ਹੈ, ਉਹ ਪਾਠਾ ਦੱਸਿਆ ਸੀ ਅੱਗੇ ਇੱਥੇ ਪੰਜਾਬੀ ਰੇਡੀਓ ਤੇ, ਉਹਨੂੰ ਪਾਠੇ ਨੂੰ ਮੂੰਹ 'ਚ ਰੱਖਣਾ ਤੇ ਜੇ ਇੱਥੋਂ ਮਿਲਦਾ ਹੋਵੇ ਤਾਂ। ਤੇ ਇੱਕ ਤਵਾਸੀਰ, ਨਿੱਕੀ ਇਲਾਇਚੀ, ਮਿਸਰੀ, ਸ਼ਰਦ ਚੀਨੀ, ਇਹ 4 ਚੀਜ਼ਾਂ ਬਰਾਬਰ ਲੈ ਕੇ ਇਹਦਾ 1 ਚਮਚਾ ਲੈਣਾ। ਇਹ ਸਾਡੇ ਕਿਸੇ ਨੇ ਵਰਤਿਆ ਉੱਥੇ ਇੰਡੀਆ ਵੀ, ਉਹ ਠੀਕ ਹੋ ਗਏ। ਉਹ ਰੋਟੀ ਨਹੀਂ ਸੀ ਖਾ ਸਕਦੇ, ਇੰਨਾ ਮੂੰਹ ਪੱਕਿਆ ਸੀ, ਹੁਣ ਵਧੀਆ ਰੋਟੀ ਖਾਂਦੇ ਆ, ਅੱਗੇ ਚੂਰ ਕੇ ਖਾਂਦੇ ਸੀ, ਹੁਣ ਆਪਦੇ ਚੱਬ ਕੇ ਖਾਂਦੇ ਆ ਜਿਵੇਂ ਆਪਾਂ ਖਾਂਦੇ ਆ ਨੋਰਮਲ। ਤੇ ਇੱਕ ਮੈਂ ਹੋਰ ਜਿਹੜੇ ਉਹ ਕਹਿੰਦੇ ਸੀ ਬੋਲਦਾ ਨਹੀਂ ਬੱਚਾ, ਉਹਦੇ ਲਈ ਇੱਕ ਜੌਂ ਦਾ ਤੇਲ, ਬਾਰਲੇ ਆਇਲ, ਆਰਗੈਨਿਕ ਸਟੋਰਾਂ ਤੋਂ, ਹੈਲਥ ਫੂਡ ਸਟੋਰਾਂ ਤੋਂ ਮਿਲ ਜਾਊਗਾ ਆਰਗੈਨਿਕ। ਤੇ ਇੱਕ ਬਦਾਮ ਰੋਗਨ, ਇਹ ਬਰਾਬਰ ਲੈ ਕੇ, ਜੇ ਹੁਣ ਮੈਨੂੰ ਨਹੀਂ ਪਤਾ ਬੱਚਾ ਉਹ ਕਿੱਡਾ ਕਾ ਹੈ, ਤੇ ਤੀਜਾ ਹਿੱਸਾ ਦੋਨੇ ਚੀਜ਼ਾਂ ਬਰਾਬਰ ਲੈ ਕੇ ਤੀਜਾ ਹਿੱਸਾ ਚਮਚੇ ਦਾ ਦੇ ਦੇਣ, ਤੇ ਜੇ ਬੱਚਾ ਉਦੋਂ ਜ਼ਿਆਦਾ ਛੋਟਾ ਤੇ ਚੌਥਾ ਹਿੱਸਾ ਦੇ ਦੇਣ, ਹਨਾ, ਦੋਨੋਂ ਬਰਾਬਰ ਮਿਲਾ। ਤੇ 3-4 ਸਾਲ ਤੋਂ ਤਾਂ ਇੱਥੇ ਤੱਕ ਹੈਗਾ ਹੀ ਆ। ਹਾਂ, ਫਿਰ ਚੌਥਾ ਹਿੱਸਾ ਦੇ ਦੇਣ, ਦੋਨੋਂ ਚੀਜ਼ਾਂ ਜਾਨੀ ਥੋੜੀ ਮਿਲਾ ਕੇ, ਮਤਲਬ ਬਰਾਬਰ। ਤੇ ਇਹਦੇ ਨਾਲ ਇੱਕ ਬੰਦਾ ਪੈਰਾਲਾਈਜ਼ ਵੀ ਬੋਲਣ ਲੱਗਿਆ ਜੌਆਂ ਦੇ ਤੇਲ ਨਾਲ ਤੇ ਬਦਾਮ ਰੋਗਨ ਨਾਲ, ਕਿਉਂਕਿ ਬਦਾਮ ਰੋਗਨ ਜਿਹੜਾ ਇਹ ਥੋੜਾ ਗਰਮ ਹੁੰਦਾ ਹੈ, ਤੇ ਜਿਹੜਾ ਜੌਆਂ ਦਾ ਤੇਲ ਹੁੰਦਾ ਹੈ ਇਹ ਠੰਡਾ ਹੁੰਦਾ। ਇੱਥੇ ਆਪਣੇ ਅਮਰੀਕਾ 'ਚ ਹੀ ਉਹ ਪੈਰਾਲਾਈਜ਼ ਹੋ ਗਿਆ ਸੀ, ਉਹਨੂੰ ਦਰੰਗ ਹੋ ਗਿਆ ਸੀ, ਉਹਦੀ ਜ਼ੁਬਾਨ ਨਹੀਂ ਸੀ ਚੱਲਦੀ, ਤੇ ਉਹਨੇ ਇਹ ਲਿਆ ਸੀ। ਤੇ ਮਤਲਬ ਇਹ ਜਿਹੜਾ ਬਦਾਮ ਰੋਗਨ ਆ ਇਹ ਥੋੜਾ ਗਰਮ ਹੁੰਦਾ ਕਰਕੇ, ਇਸ ਕਰਕੇ ਉਹਨੂੰ ਕਿਸੇ ਨੇ ਦੱਸਿਆ ਸੀ ਵੀ ਜੌਂ ਦਾ ਤੇਲ ਵਿੱਚ ਮਿਲਾਣਾ। ਤੇ ਇੱਕ ਮੈਂ ਹੋਰ ਆ ਜਿਨ੍ਹਾਂ ਦੇ ਜ਼ਖਮ ਆ, ਉਹ ਜਿਹੜਾ ਲੈਮਨ ਆਇਲ ਆ ਉਹ ਵੀ ਧੁੰਨੀ 'ਚ ਪਾ ਸਕਦੇ ਆ ਆਪਦੇ, ਜਿਹਦੇ ਜਾਂਦੀ ਬਹੁਤਾ ਦੇਰ ਤੱਕ ਜ਼ਖਮ, ਕੋਈ ਲੰਮਾ ਹੈ ਕੋਈ ਜ਼ਖਮ, ਤੇ ਉਹ ਧੁੰਨੀ 'ਚ ਪਾ ਸਕਦੇ ਆ, ਕਿਉਂਕਿ ਉਹ 'ਚ ਵਿਟਾਮਿਨ ਸੀ ਹੁੰਦਾ। ਠੀਕ ਹੈ, ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਅਮਰਜੀਤ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵਾਰੀ ਆਪਾਂ ਥੋੜਾ ਪੁੱਛਿਆ ਸੀ ਕਿ ਰੇਸ਼ਾ ਅੰਦਰ ਨੂੰ ਡਿੱਗਦਾ ਜੀ, ਤਾਂ ਕਿਹਾ ਸੀ ਵੀ ਸਫੈਦੇ ਦੇ ਪੱਤੇ ਦੇ ਗਰਾਲੇ ਕਰਨੇ ਜਾਂ ਭਾਫ ਲੈਣੀ, ਉਹ ਤਾਂ ਸਾਨੂੰ ਨਹੀਂ ਕਿਤੇ ਸਫੈਦੇ ਦੇ ਪੱਤੇ, ਪਰ ਆਪਾਂ ਨਾਰਮਲ ਭਾਫ ਲੈਂਦੇ ਰਹੇ ਹਾਂ। ਠੀਕ ਆ। ਤੇ ਮਲੱਠੀ ਦਾ ਪਾਊਡਰ ਵੀ ਮੂੰਹ 'ਚ ਰੱਖਿਆ, ਪਰ 10 ਕੁ ਦਿਨ ਹੋ ਗਏ ਵੀ ਲੌਂਗ ਵੀ ਰੱਖਿਆ ਸੀ ਮੂੰਹ 'ਚ, ਰਾਤ ਨੂੰ ਸੌਣ ਵੇਲੇ ਕਹਿੰਦੇ ਸੀ। ਹਾਂਜੀ।
ਪਰ ਉਹ ਕੁਝ ਫਰਕ ਨਹੀਂ ਪਿਆ। ਅਸੀਂ ਭਾਈ ਜਗਵੀਰ ਸਿੰਘ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਵੀਰਵਾਰ ਦਾ ਪ੍ਰੋਗਰਾਮ ਅਸੀਂ ਸੁਣਾਂਗੇ, ਪਲੀਜ਼ ਸਾਨੂੰ 1-2 ਨੁਕਤੇ ਦੱਸ ਦੇਣ। ਜਿੱਦਾਂ ਹੁਣ ਕੈਲੀਫੋਰਨੀਆ 'ਚ ਗਰਮੀ ਆ, ਉਹਦੇ ਹਿਸਾਬ ਨਾਲ ਕੋਈ ਦੱਸ ਦੇਣ ਤਾਂ ਬਹੁਤ ਮਿਹਰਬਾਨੀ ਹੋਊਗੀ ਜੀ। ਤੁਸੀਂ ਮੇਰੇ ਖਿਆਲ ਰਹਿੰਦੇ ਤਾਂ ਇੱਥੇ ਹੀ ਆ, ਸੈਕਰਾਮੈਂਟੋ ਦੇ ਆਲੇ ਦੁਆਲੇ ਆ, ਪਰ ਵੈਸੇ ਵੀ ਪੱਤੇ ਬਹੁਤ ਆ ਸਫੈਦੇ ਤਾਂ ਇੱਥੇ। ਸਫੈਦੇ ਮੈਂ ਤਾਂ ਸਟੋਰ ਤੋਂ ਪਤਾ ਕੀਤਾ ਸੀ, ਉਹ ਕਹਿੰਦੇ ਹੈ ਨਹੀਂ ਸਾਡੇ ਕੋਲ। ਬੂਟੇ ਸਟੋਰਾਂ ਦੇ ਵਿੱਚ ਥੋੜੀ ਹੋਣੇ, ਉਹ ਤਾਂ ਤੁਸੀਂ ਰੋਡ ਤੇ ਜਾਂਦੇ ਆ ਤਾਂ ਬਹੁਤ ਆ ਬੂਟੇ। ਅੱਛਾ, ਸਫੈਦਾ ਆਪਣੇ ਸਫੈਦਿਆਂ ਵਰਗਾ ਹੀ ਹੈ ਜਾਂ ਕਿੱਦਾਂ ਇੰਡੀਆ ਜਿੱਦਾਂ ਹੁੰਦੇ ਆ? ਪੱਤਾ ਤੋੜ ਕੇ ਸੁੰਘ ਲਿਆ ਕਰੋ। ਅੱਛਾ ਚਲੋ ਦੇਖ ਲੈਨੇ। ਚਲੋ ਫੇਰ ਵੀ ਨਾ ਰੇਸ਼ਾ ਉਹਦਾ ਨੱਕ 'ਚ ਰੇਸ਼ਾ ਹੈ ਨਹੀਂ, ਕਿਤੇ ਵੀ ਹੈ ਨਹੀਂ। ਤੇ ਫਿਰ ਵੀ ਜਗਵੀਰ ਭਾਜੀ ਨੂੰ ਕਿਉਂ, ਕਿਉਂਕਿ ਉਹ ਥੋੜਾ ਜਿਹਾ ਦੱਸ ਦੇਣ ਦਾ ਬਹੁਤ ਵਧੀਆ ਮੈਥਡ ਨਾਲ ਦੱਸਦੇ ਆ ਤੇ ਸਾਨੂੰ ਬਹੁਤ ਮਿਹਰਬਾਨੀ ਹੋਊਗੀ। ਹਾਂ ਸੁਣਦੇ ਰਹੋ ਅਮਰਜੀਤ ਜੀ। ਜਦੋਂ ਤੁਸੀਂ ਵਾਲਗ੍ਰੀਨ ਦੇ ਵਿੱਚ ਜਾਓਗੇ, ਸ਼ਾਇਦ ਹੋਰ ਸਟੋਰਾਂ ਦੇ ਵਿੱਚ ਵੀ ਹੋਊਗਾ, ਉਹਦਾ ਸਫੈਦੇ ਦਾ ਤੇਲ ਵੀ ਹੁੰਦਾ ਆ, ਉਹ ਵੀ ਤੁਸੀਂ ਸੁੰਘ ਸਕਦੇ ਆ। ਬਹੁਤ ਸਾਰੇ ਲੋਕ ਆ ਉਹ ਨਾ 2-4 ਤਿਪਕੇ ਲੈ ਵੀ ਲੈਂਦੇ ਆ, ਸੋ ਉਹਨਾਂ ਨੂੰ ਤੁਸੀਂ ਹੱਥਾਂ ਨੂੰ ਲਾ ਲਓ, ਉਹਨਾਂ ਨੂੰ ਸੁੰਘੀ ਜਾਓ, ਉਹਦੇ ਨਾਲ ਬਹੁਤ ਜ਼ਿਆਦਾ ਆਰਾਮ ਆਉਂਦਾ। ਪੌਲ ਚਾਲ ਜੀ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂ, ਪਹਿਲਾਂ ਤਾਂ ਇਹ ਜਿਹੜੇ ਸੱਜਣ ਕਹਿ ਰਹੇ ਸੀ ਨਾ ਸਫੈਦੇ ਦੇ ਪੱਤੇ, ਯੂਕਲਿਪਟਸ ਲੀਫ, ਇਹ ਤਾਂ ਆਮ ਖਾਸ ਕਰਕੇ ਆਪਣੇ ਕੈਲੀਫੋਰਨੀਆ ਦੇ ਵਿੱਚ ਨਾ ਫਰੀਵੇ ਦੇ ਵਿੱਚ ਨਾਲ ਖੜੇ ਹੁੰਦੇ ਹੈਗੇ ਨੇ। ਨਹੀਂ, ਅਸੀਂ ਤਾਂ ਪੰਜਾਬੀ ਸਟੋਰਾਂ 'ਚ ਲੱਭਦੇ ਸੀ ਨਾ। ਹਾਂਜੀ ਹਾਂ। ਤੇ ਬਾਕੀ ਜਿਹੜਾ ਹਾਂਜੀ ਹਾਂ ਆਪਣੇ ਪੰਜਾਬੀ ਲੋਕਾਂ ਨੂੰ ਇਸ ਚੀਜ਼ ਦੀ ਸ਼ਾਇਦ ਕਦਰ ਨਾ ਹੋਵੇ, ਇਹ ਮੈਕਸੀਕਨ ਸਟੋਰਾਂ ਦੇ ਜ਼ਰੂਰ ਮਿਲ ਜਾਂਦੇ ਆ। ਹਾਂਜੀ ਮਿਲ ਜਾਂਦੇ। ਹਾਂਜੀ ਹਾਂ। ਤੇ ਬਾਕੀ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਤੇਲ ਵਾਲੀ ਗੱਲ, ਉਹ ਵੀ ਬਿਲਕੁਲ ਠੀਕ ਹੈਗੀ। ਉਹਨੂੰ ਵੀ 2-4 ਉਹਦੇ ਤੁਪਕੇ ਜਿਹੜਾ ਹੈ ਨਾ ਸਫੈਦੇ ਦੇ ਤੇਲ ਦੇ, ਉਹ ਗਰਮ ਪਾਣੀ 'ਚ ਪਾ ਕੇ ਨਾ ਉਹਦੀ ਭਾਫ਼ ਲਈ ਜਾ ਸਕਦੀ ਹੈ ਜੀ। ਹਾਂਜੀ। ਤੇ ਦੂਸਰੀ ਭੈਣ ਜੀ ਆਪਾਂ ਨੂੰ ਜਿਹੜੀ ਕਾਲ ਆਈ ਸੀ ਨਾ, ਉਹ ਆਈ ਸੀਗੀ ਓਸਟੀਓਪਰੋਸਿਸ ਦੀ। ਹਾਂਜੀ। ਉਹ ਓਸਟੀਓਪਰੋਸਿਸ ਦਾ ਇਹ 2 ਸ਼ਬਦ ਹੈਗੇ ਨੇ। ਓਸਟੀਓ ਦਾ ਮਤਲਬ ਹੈਗਾ ਜਿਹੜੀ ਹੈਗੀ ਬੋਨ, ਹਾਂਜੀ ਹੱਡੀ, ਤੇ ਪ੍ਰੋਸੈਸ ਦਾ ਮਤਲਬ ਪੋਰਸ ਵੀ ਉਹ ਹੱਡੀ ਜਿਹਦੇ ਵਿੱਚ ਨਾ ਛੋਟੀ ਛੋਟੀਆਂ ਗਲੀਆਂ ਹੋ ਗਈਆਂ ਹੋਣ। ਇਹ ਆਮ ਕਰਕੇ ਜਦੋਂ ਡਾਕਟਰ ਨਾ ਐਂਟੀ ਹਾਰਮੋਨ ਕੋਈ ਥੈਰੇਪੀ ਦਿੰਦੇ ਹੈਗੇ ਨੇ, ਐਂਟੀ ਹਾਰਮੋਨ ਕੋਈ ਪ੍ਰੈਸਕ੍ਰਾਈਬ ਕਰਦੇ ਨੇ, ਉਹਦੇ ਕਰਕੇ ਨਾ ਕੈਲਸ਼ੀਅਮ ਲੂਜ਼ ਹੋ ਜਾਂਦਾ ਹੈਗਾ, ਤੇ ਕੈਲਸ਼ੀਅਮ ਦੇ ਘਟਣ ਕਰਕੇ ਜਿਹੜੀਆਂ ਉਹ ਹੱਡੀਆਂ ਨਾ ਕਮਜ਼ੋਰ ਪੈ ਜਾਂਦੀਆਂ ਨੇ ਜੀ। ਤੇ ਇਹਦਾ ਵੈਸੇ ਨਾ ਬੈਸਟ ਤਰੀਕਾ ਇਹ ਹੈਗਾ ਕਿ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਨਾ ਅਸੀਂ ਕੈਲਸ਼ੀਅਮ ਜਿਹੜਾ ਨਾ ਆਪਣੀ ਡਾਈਟ ਦੇ ਵਿੱਚ ਲੈਣਾ ਹੈਗਾ। ਉਹਦੇ 'ਚ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਮੈਂ ਤਕਰੀਬਨ 7-8 ਚੀਜ਼ਾਂ ਦਾ ਨਾਮ ਬੋਲਾਂਗਾ, ਉਹ ਲਿਖ ਲੈਣ ਜਿੰਨਾ ਵੀ ਹੈਗਾ। ਜਿਸ ਤਰ੍ਹਾਂ ਪਹਿਲੀ ਤਾਂ ਹੋ ਗਈ ਆਪਣੀ ਪੱਤ ਗੋਭੀ। ਹਾਂਜੀ। ਇਹਦੇ ਵਿੱਚ ਕੈਬੇਜ, ਇਹਦੇ 'ਚ ਬਹੁਤ ਕੈਲਸ਼ੀਅਮ ਹੁੰਦਾ ਹੈ। ਹਾਂਜੀ। ਦੂਸਰਾ ਜਿਹੜਾ ਹੈਗਾ ਜੀ ਆਪਣੇ ਤਿਲ ਹੈਗੇ ਨੇ, ਸੈਸਮੇ। ਹਾਂਜੀ। ਅੱਛਾ। ਤੇ ਤੀਸਰਾ ਜਿਹੜਾ ਹੈਗਾ ਜੀ ਸ਼ਲਗਮ ਦੇ ਪੱਤੇ। ਅੱਛਾ, ਉਹਦੇ ਪੱਤੇ ਭੁਰਜੀ ਬਣਾ ਸਕਦੇ ਨੇ, ਸਾਗ ਹੈ ਜੀ। ਠੀਕ ਆ। ਰਾਜਮਾ ਜਾਂ ਜਿਹਨੂੰ ਆਪਾਂ ਰੈੱਡ ਕਿਡਨੀ ਬੀਨਸ ਕਹਿੰਦੇ ਹੈਗੇ ਆ। ਹਾਂਜੀ। ਤੇ ਕੀ ਹੈਗਾ ਉਹਨੂੰ ਹਾਰਸ ਟੇਲ ਕਹਿੰਦੇ ਨੇ। ਅਗਰ ਇਹ ਲੈ ਲੈਣ, ਇਹ ਸਭ ਤੋਂ ਵਧੀਆ ਹੈਗੀ ਹੈ। ਇਹ ਆਮ ਸਟੋਰਾਂ ਦੇ ਚੋਂ ਮਿਲ ਜਾਂਦੀ ਹੈਗੀ ਹੈ, ਸੁਪਰ ਮਾਰਕੀਟ ਚੋਂ। ਮੈਂ ਉਹਦੀ ਸਪੈਲਿੰਗ ਦੱਸ ਦਿੰਦਾ। ਹਾਰਸ HORSE ਟੇਲ TAIL। ਇਹ $5 ਦੀਆਂ 20 ਪੁੜੀਆਂ ਲੱਗ ਜਾਂਦੀਆਂ, ਮਿਲ ਜਾਂਦੀਆਂ ਹੈਗੇ ਨੇ। ਤੇ ਇੰਨੇ ਦੇ ਵਿੱਚ ਜਿਹੜਾ ਹੈ ਨਾ ਉਹਨਾਂ ਨੂੰ ਕਾਫੀ ਜ਼ਿਆਦਾ ਬੈਨੀਫਿਟ ਨਜ਼ਰ ਆਉਣ ਲੱਗ ਪਏ। ਹਾਂਜੀ ਹਾਂਜੀ। ਤੇ ਇੱਕ ਭੈਣ ਦਾ ਅਸੀਂ ਬੜਾ ਸ਼ੁਕਰਗੁਜ਼ਾਰ ਹੈਗੇ ਜਿਨ੍ਹਾਂ ਨੇ ਵਲੇਰੀਅਨ ਰੂਟ ਦੀ ਡ੍ਰੌਪਸ ਬਾਰੇ ਦੱਸਿਆ ਹੈਗਾ ਕਿ ਉਹ ਨਾ ਨੀਂਦ ਦੇ ਵਾਸਤੇ ਬਹੁਤ ਲਾਹੇਵੰਦ ਹੈਗੇ ਨੇ। ਕਿ ਇਹਦਾ ਜਿਹੜਾ ਹੈ ਨਾ ਸਿਰਫ ਨੀਂਦ ਨਹੀਂ ਹੈਗਾ, ਬਲਕਿ ਜਿਨ੍ਹਾਂ ਨੂੰ ਕਿਸੇ ਨੂੰ ਐਂਗਰ ਆਉਂਦਾ ਹੋਵੇ, ਬਹੁਤ ਜ਼ਿਆਦਾ ਗੁੱਸਾ ਆਉਂਦਾ ਹੋਵੇ, ਜਾਂ ਜਿਨ੍ਹਾਂ ਨੂੰ ਕਿਸੇ ਨੂੰ ਜਿਹੜਾ ਹੈ ਨਾ ਡਿਪਰੈਸ਼ਨ ਹੋਵੇ, ਉਹਦੇ ਵਾਸਤੇ ਵੀ ਜਿਹੜੀ ਹੈ ਨਾ ਉਹ ਵਲੇਰੀਅਨ ਰੂਟ ਦੀ ਜਿਹੜੀ ਟੀ ਹੈਗੀ ਹੈ ਜਾਂ ਉਹਦੇ ਜਿਹੜੇ ਡ੍ਰੌਪਸ ਹੈਗੇ ਨੇ ਉਹ ਬਹੁਤ ਲਾਹੇਵੰਦ ਹੈਗੇ ਨੇ ਜੀ। ਤੇ ਉਹਨਾਂ ਭੈਣ ਨੂੰ ਅਸੀਂ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਕਿ ਵੀ ਜਿਹੜਾ ਹੈ ਨਾ ਇੱਕ ਡੇਮੀਅਨ ਨਾਂ ਦੀ ਟੀ ਹੈਗੀ ਉਹ ਜਿਹੜਾ ਵਲੇਰੀਅਨ ਹੈਗੀ ਉਹ ਤਾਂ ਨੀਂਦ ਵਾਸਤੇ ਹੁੰਦੀ ਹੈ। ਇਹ ਡੇਮੀਅਨ ਹੁੰਦੀ ਹੈਗੀ ਹੈ, ਮੈਂ ਸਪੈਲਿੰਗ ਦੱਸਾਂਗਾ ਬਾਅਦ ਵਿੱਚ। ਇਹ ਹੁੰਦੀ ਹੈ ਨਾ ਜਦੋਂ ਬੰਦੇ ਨੂੰ ਮੈਲਨਕੋਲੀਆ ਹੁੰਦਾ ਹੈਗਾ, ਜਦੋਂ ਬੰਦੇ ਨੂੰ ਉਦਾਸੀ ਹੁੰਦਾ ਹੈਗਾ, ਉਦਾਸੀ ਹੁੰਦੀ ਹੈਗੀ ਹੈ, ਜਾਂ ਜਿਹੜਾ ਹੈ ਨਾ ਮਨ ਵੀ ਕੁਛ ਵੀ ਕਰਨ ਨੂੰ ਨਹੀਂ ਕਰਦਾ ਹੁੰਦਾ ਹੈਗਾ, ਉਚਾਟ ਹੁੰਦਾ ਹੈਗਾ ਜਦੋਂ। ਇਹ ਹੈਗੀ ਹੈ ਡੇਮੀਅਨ ਟੀ, DAMIANA, ਡੇਮੀਅਨ ਟੀ। ਡੇਮੀਆਨਾ ਟੀ, ਠੀਕ ਹੈ। ਹਾਂ, ਡੇਮੀਆਨਾ। ਔਰ ਇਹਦਾ ਜਿਹੜਾ ਇਫੈਕਟ ਹੈ ਨਾ, ਮਤਲਬ ਇੰਸੀਡੈਂਟਲੀ ਜਦੋਂ ਜਿਹੜੇ ਸਕੈਟਿਸਟ ਕੋਈ ਦਵਾਈ ਲਿਖਦੇ ਨਾ, ਉਹਦਾ ਤਾਂ ਜਾ ਕੇ ਨਾ 5-5, 6-6 ਹਫ਼ਤਿਆਂ ਬਾਅਦ ਉਹਦਾ ਇਫੈਕਟ ਸ਼ੋ ਹੁੰਦਾ ਹੈਗਾ। ਤੇ ਇਹਦਾ ਤਾਂ ਜਾਣੀ ਕਿ ਜਦੋਂ ਤੁਸੀਂ ਚਾਹ ਪੀਤੀ ਹੈ 15 ਮਿੰਟਾਂ ਬਾਅਦ ਜਿਹੜਾ ਨਾ ਬੰਦੇ ਦੇ ਮਨ ਦੇ ਉੱਤੇ ਨਾ ਥੋੜਾ ਜਿਹਾ ਸਰੂਰ ਜਾਉਣ ਲੱਗ ਪੈਂਦਾ ਹੈਗਾ। ਇਹ ਬਹੁਤ ਹੀ ਇਫੈਕਟਿਵ ਹੈ, ਉਹ ਜ਼ਰੂਰ ਟਰਾਈ ਕਰਕੇ ਦੇਖ ਲੈਣ ਜੀ। ਠੀਕ ਹੈ ਜੀ। ਅੱਛਾ। ਤੇ ਇੱਕ ਜਿਹੜਾ ਹੈਗਾ ਜੀ ਆਪਾਂ ਨੂੰ ਲਾਸਟ ਹੈਗਾ ਕਿ ਉਹ ਹੈਗਾ ਸੀਗਾ ਕਿ ਪੱਥਰੀ, ਪਿੱਤੇ ਦੀ ਪੱਥਰੀ ਜਿਹੜੀ ਹੈਗੀ ਨਾ, ਗਾਲ ਬਲੈਡਰ ਜਿਹੜੇ ਸਟੋਨ ਹੈਗੇ ਨੇ, ਹਾਂਜੀ ਹਾਂ, ਉਹਦਾ ਵੀ ਹੈਗਾ ਵੀ ਜਿਹੜੇ ਖਾਦ ਪਦਾਰਥ ਹੈਗੇ ਨੇ ਉਹਦੇ 'ਚ ਸਭ ਤੋਂ ਵਧੀਆ ਜਿਹੜਾ ਹੈ ਨਾ ਜੀ ਆਪਣਾ ਪੁਦੀਨਾ ਜਾਂ ਪੈਪਰਮਿੰਟ ਦੀ ਜਿਹੜੀ ਚਟਨੀ ਹੈ। ਅੱਛਾ, ਚਟਨੀ ਹੈ। ਹਾਂਜੀ ਹਾਂ। ਤੇ ਦੂਸਰਾ ਉਹਦੇ 'ਚ ਇਮਲੀ ਹੈ। ਠੀਕ ਹੈ। ਅੱਛਾ। ਤੇ ਇਹ ਜਿਹੜਾ ਹੈ ਨਾ, ਕਿਉਂਕਿ ਚੀਜ਼ਾਂ ਨਾ ਜਾ ਕੇ ਨਾ ਖੋਰ ਦੀਆਂ ਹੈਗੀਆਂ। ਤੇ ਜਿਹੜਾ ਅਮਲਾ ਹੈਗਾ ਉਹ ਅੱਛਾ ਹੈਗਾ। ਠੀਕ ਹੈ ਜੀ। ਸੈਲਰੀ ਜਿਹੜੀ ਹੈਗੀ ਹੈ ਉਹ ਅੱਛੀ ਹੈ। ਠੀਕ ਹੈ। ਚੁਕੰਦਰ ਜਿਹੜੇ ਬੀਟਸ ਆਪਾਂ ਜਿਹਨੂੰ ਕਹਿੰਦੇ ਹੈਗੇ ਆ ਉਹ ਅੱਛੇ ਹੈਗੇ ਨੇ। ਉਸੇ ਤਰ੍ਹਾਂ ਜਿਹੜੇ ਮੂਲੀ ਦੇ ਪੱਤੇ ਹੈਗੇ ਨੇ ਉਹਨਾਂ ਦੀ ਭੁਰਜੀ ਹੈਗੀ ਹੈ, ਜਾਂ ਉਹਨਾਂ ਦਾ ਸਾਗ ਹੈਗਾ, ਜਿਸ ਤਰ੍ਹਾਂ ਵੀ ਉਹਨੂੰ ਵਰਤਿਆ ਜਾ ਸਕਦਾ ਹੈਗਾ, ਉਹ ਵੀ ਗੁੱਡ ਹੈਗਾ। ਔਰ ਸਭ ਤੋਂ ਜ਼ਿਆਦਾ ਬੈਸਟ ਜਿਹੜੀ ਹੈ ਨਾ ਮੈਂ ਅਖੀਰ 'ਚ ਉਹ ਰੱਖੀ ਹੈਗੀ ਹੈ,
ਉਹ ਹੈ ਆਪਾਂ ਕਿਉਂਕਿ ਇਸ ਨੂੰ ਵਾਲਾ ਯੂਜ਼ ਟੂ ਨਹੀਂ ਹੈਗੇ, ਉਹਨੂੰ ਕਹਿੰਦੇ ਆ ਆਰਟੀਚੋਕ। ਇਹ ਨਾ ਉਹ ਬੰਦ ਗੋਭੀ ਵਰਗਾ ਹੁੰਦਾ ਹੈਗਾ ਤੇ ਆਮ ਬਹੁਤ ਘੱਟ ਖਾਂਦੇ ਪੰਜਾਬੀ, ਬਹੁਤ ਘੱਟ ਖਾਂਦੇ ਜੀ। ਹਾਂ, ਉਹਦੇ ਚ ਜਾਣੀ ਕਿ 1-2 ਪੱਤੇ ਲੈ ਕੇ ਉਹਨੂੰ ਨਾ ਗਰਮ ਪਾਣੀ 'ਚ ਰੱਖਣਾ ਹੈਗਾ, ਉਹਨੂੰ 10-15 ਮਿੰਟ ਬਾਅਦ ਤੇ ਉਹ ਪਾਣੀ ਪੀ ਲੈਣਾ ਹੈਗਾ। ਠੀਕ ਹੈ ਜੀ। ਕਿਉਂਕਿ ਉਹਦੇ ਵਿੱਚ ਜਿਹੜੇ ਹੈਗੇ ਨੇ ਬਹੁਤ ਇਸ ਤਰ੍ਹਾਂ ਦੇ ਨਿਊਟ੍ਰੀਐਂਟਸ ਹੈਗੇ ਨੇ ਜਿਹੜੇ ਕਿ ਜਿਹੜੀ ਨਾ ਬਾਇਲ ਹੈਗੀ ਆ ਜਿਹੜੀ ਸਾਡੇ ਸਰੀਰ 'ਚੋਂ ਨਿਕਲਦੀ ਹੈਗੇ ਨਾ, ਉਹ ਬਾਇਲ ਜ਼ਿਆਦਾ ਨਿਕਲਦੀ ਉਹਦੇ ਕਰਕੇ ਨਾ ਫਿਰ ਜਿਹੜੀਆਂ ਪੱਥਰੀਆਂ ਨੇ ਉਹ ਨਾਲ ਦੀ ਨਾਲ ਨਾ ਪਿਘਲਣੀਆਂ ਜਾਂ ਘੁਲਣੀਆਂ ਸ਼ੁਰੂ ਹੋ ਜਾਂਦੀਆਂ। ਠੀਕ ਹੈ, ਚਲੋ ਜੀ, ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਹਰਮਿੰਦਰ ਸਮਰਾ। ਹੈਲੋ, ਸਤਿ ਸ਼੍ਰੀ ਅਕਾਲ ਬੋਲ ਜੀ। ਸਤਿ ਸ਼੍ਰੀ ਅਕਾਲ। ਬਸ ਮੈਂ ਮੇਰਾ ਗਿੱਟੇ ਤੇ ਉਹ ਚ ਆ ਗਈ, ਫਿਰ MRI ਦੇ ਆਈ ਸੀ ਤੇ ਉਸ ਤੇ ਮੇਰਾ ਪੈਰ ਦੁਖਦਾ ਆ। ਠੀਕ ਆ। ਤੇ ਸੱਜਾ ਪੈਰ ਆ ਤੇ ਹੁਣ ਭਾਜੀ ਦੱਸ ਕੇ ਆਪਣੇ ਦੁਆਰਾ ਦਾ ਕਿ ਉਸ ਉਹਦਾ ਡਾਕਟਰ ਤੇ ਕਹਿੰਦਾ ਕਿ ਉਸ ਦੇ ਨਾਲ ਨਹੀਂ ਕੋਈ ਪ੍ਰੋਬਲਮ। ਇਹ ਕੋਰਟਿਜ਼ਨ ਦੇ ਸ਼ਾਟ ਵੀ ਲਗਾਏ ਸੀਗੇ ਤੇ ਉਹਨਾਂ ਵੀ ਕੋਈ ਪਿਆ। ਤੇ ਦੂਸਰਾ ਸੀਗਾ ਵੀ ਟੀਅਰ ਮਨਿਸਕਸ, ਪੰਜਾਬੀ ਨਹੀਂ ਪਤਾ ਵੀ ਕੀ ਕਹਿੰਦੇ ਆ, ਗੋਡੇ 'ਚ, ਤੇ ਉਹਦੀ ਵੀ ਡਾਕਟਰ ਕਹਿੰਦਾ ਕਿ ਸਰਜਰੀ ਕਰ ਸਕਦੇ ਆ, 20 ਮਿੰਟ ਦੀ ਸਰਜਰੀ ਹੋਣੀ। ਤਾਂ ਮੈਂ ਸਰਜਰੀ ਅਵੋਇਡ ਕਰਨਾ ਚਾਹੁੰਦੀ ਹਾਂ ਵੀ ਨਾ ਹੀ ਕਰਨੀ ਪਵੇ। ਤੇ ਜਦੋਂ ਯੋਗਾ ਕਰਦੇ ਆ ਤੇ ਉਦੋਂ ਉਹ ਸਟ੍ਰੈਚ ਕਰਦੇ ਆ ਤੇ ਫਿਰ ਦੁਖਦਾ ਵੀ ਆ। ਤੇ ਕਦੇ ਕਦੇ ਜੇ ਲੱਤ ਨੂੰ ਸਿੱਧੀ ਪਸਾਰਦੇ ਆ ਤੇ ਫਿਰ ਉਹ ਜਿੰਨਾ ਚਿਰ ਪਟਾਕਾ ਜਿਹਾ ਨਹੀਂ ਉਹਦਾ ਵੱਜਦਾ ਨਾ ਗੋਡਿਆਂ ਦਾ, ਉਨੀ ਦੇਰ ਉਹ ਦੁਖਦਾ ਆ। ਫਿਰ ਤੇ ਕਿਸੇ ਨੂੰ ਜੇ ਪਤਾ ਹੋਵੇ ਤਾਂ ਜ਼ਰੂਰ ਕੇ ਦੱਸ। ਬਿਲਕੁਲ ਸੁਣੀ ਜਾਓ, ਜੇ ਕਿਸੇ ਨੂੰ ਪਤਾ ਹੋ ਨਹੀਂ ਦੱਸ ਹੀ ਦੇਣਾ। ਤੁਸੀਂ ਸੁਣਦੇ ਜ਼ਰੂਰ ਆਇਓ ਜੀ। ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ 2 ਸਵਾਲ ਪੁੱਛਣੇ। ਇੱਕ ਤਾਂ ਮੈਨੂੰ ਕੈਟਰੈਕਟ ਦਾ ਕੋਈ ਇਲਾਜ ਦੱਸਿਓ, ਤਾਂ ਦੂਜਾ ਗਿਲਟੀਆਂ ਹੈਗੀਆਂ ਸਾਰੇ ਜਿਸਮ 'ਚ ਅੰਦਰ ਹੈਗੀਆਂ, ਸਕਿਨ ਦੇ ਥੱਲੇ, ਮਤਲਬ ਗੋਡੇ ਤੋਂ ਲੈ ਕੇ ਮੋਢੇ ਤੱਕ ਵਿੱਚ ਬਹੁਤ ਜ਼ਿਆਦਾ ਨੰਬਰ ਹੈਗੇ, ਕਈ 100 'ਚ। ਠੀਕ ਆ। ਇਹ ਦੋ ਚੀਜ਼ਾਂ ਦਾ ਜੇ ਤੁਸੀਂ ਥੋੜਾ ਜਿਹਾ ਭਲਾ ਕਰ ਸਕਦੇ। ਠੀਕ ਹੈ, ਸੁਣਦੇ ਰਹੋ ਜੀ। ਵੈਸੇ ਗਿਲਟੀਆਂ ਦਾ ਪਹਿਲਾਂ ਵੀ ਦੱਸਿਆ ਹੋਇਆ, ਜੇ ਕੋਈ ਦੁਬਾਰਾ ਦੱਸ ਤੇ ਬਹੁਤ ਵਧੀਆ। ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਤੁਸੀਂ ਕਾਲ ਕਰ ਸਕਦੇ ਹੋ 4082725200, 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਆਉਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜਿਓ ਪੰਜਾਬੀ ਰੇਡੀਓ ਜੋ ਐਸੇ ਨਾਲ ਅਖੀਰਲੇ ਗੇੜ ਵਿੱਚ ਪਹੁੰਚ ਚੁੱਕੇ ਆ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਾਡੇ ਸਰੋਤੇ ਹੀ ਡਾਕਟਰ ਹੁੰਦੇ ਆ, ਮਰੀਜ਼ ਵੀ ਸਾਡੇ ਸਰੋਤੇ ਹੀ ਹੁੰਦੇ ਆ। ਫੀਡਬੈਕ ਵੀ ਤੁਸੀਂ ਦਿੰਦੇ ਹੋ, ਬਹੁਤ ਸਾਰਿਆਂ ਨੂੰ ਆਰਾਮ ਆਉਂਦਾ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਦੇਸੀ ਚੀਜ਼ਾਂ, ਦੇਸੀ ਇਲਾਜ ਆ ਜਿਹੜੇ ਨਾ ਇਹ ਕਰਦੇ ਰਿਹਾ ਕਰੋ, ਦੱਸਦੇ ਰਿਹਾ ਕਰੋ ਆਲੇ ਦੁਆਲੇ। ਤੁਹਾਡੀ ਸਿਹਤ ਆ ਤੇ ਸਾਰਾ ਕੁਝ ਹੈਗਾ ਆ। ਇਹਨਾਂ ਦੇ ਵਿੱਚ ਹੋਰ ਸਾਈਡ ਇਫੈਕਟ ਨਹੀਂ ਚਾਹੀਦੇ। ਨੈਚੁਰਲ ਤਰੀਕੇ ਦੇ ਨਾਲ ਆਪਣੀ ਸਿਹਤ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਤੇ ਕੋਈ ਡਾਕਟਰ ਨਹੀਂ ਹੈਗਾ ਸਾਡੇ ਕੋਲ। ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿ ਜਿਹੜੀ ਵੀ ਚੀਜ਼ ਇੱਥੇ ਦੱਸੀ ਜਾਂਦੀ ਹੈ ਉਹ ਡਾਕਟਰ ਦੇ ਦੁਆਰਾ ਨਹੀਂ ਦੱਸੀ ਜਾਂਦੀ। ਜਿਹੜੀਆਂ ਆਮ ਚੀਜ਼ਾਂ ਵਰਤੀਆਂ ਜਾਂਦੀਆਂ ਉਹਨਾਂ ਦੀ ਗੱਲ ਕਰਦੇ ਆ। ਸਾਡੇ ਨਾਲ ਜੁੜੇ ਨੇ ਗੁਰਦੇਵ ਸਿੰਘ ਜੀ। ਗੁਰਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਬਲਵਿੰਦਰ ਕੌਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਪ੍ਰੋਗਰਾਮ ਸੁਣਦਾ, ਮੇਰੀ ਮੈਸੇਜ ਵੀ ਸੁਣਦੀ ਹੈ ਜੀ। ਤੇ ਮੈਂ ਕੁਝ ਪਿਛਲੇ ਮੰਗਲਵਾਰ ਕਿਸੇ ਨੇ ਕਿਹਾ ਤਾਂ ਵੀ 4-5 ਬਿਮਾਰੀਆਂ ਲੱਗੇ ਹੋਈਆਂ, ਤਾਂ ਗਠੀਆ ਬਾਰੇ ਦੱਸਣਾ ਜੀ। ਹਾਂਜੀ, ਦੱਸੋ ਜੀ। ਗਰਮ ਪਾਣੀ ਕਰ ਲੈਣਾ ਜੀ, ਗਰਮ 4-5 ਲੀਟਰ, 3 ਲੀਟਰ ਜਿੰਨਾ ਵੀ ਕਰਨਾ। ਉਹ 'ਚ 4 ਚਮਚ ਪਾਣੀ ਆਪਣਾ ਨੂਣ ਦੇ ਪਾ ਕੇ ਉਹਦੀ ਟਕੋਰ ਕਰਨੀ ਪਹਿਲਾਂ। ਠੀਕ ਹੈ ਜੀ। ਉਹ ਤੋਂ ਬਾਅਦ ਫਿਰ ਲਸਣ ਦੇ ਤੇਲ ਦੀ ਮਾਲਿਸ਼ ਕਰਨੀ ਜੀ। ਠੀਕ ਹੈ ਜੀ। ਤੇ ਲਸਣ ਦੀ ਇੱਕ ਵੱਡੀ ਗੰਢ ਲੈ ਲੈਣੀ, ਗੱਠੀ, ਉਹਨੂੰ ਛਿੱਲ ਕੇ ਸਾਫ਼ ਕਰਕੇ ਚੰਗੀ ਤਰ੍ਹਾਂ ਉਹਦੇ ਲਸਣ ਦੇ 2-2 ਟੁਕੜੇ ਕਰਨੇ ਜੀ। ਠੀਕ ਹੈ। ਲਸਣ ਦੇ 2-2 ਟੁਕੜੇ ਕਰਕੇ ਉਹਨੂੰ ਦੁੱਧ 'ਚ ਉਬਾਲਣੀ, ਖੀਰ ਬਣਾਉਣੀ ਹੈ ਜੀ ਉਹਦੀ। ਠੀਕ ਹੈ, ਲਸਣ ਦੀ ਖੀਰ ਬਣਾਉਣੀ। ਹਾਂ, ਲਸਣ ਦੀ ਖੀਰ ਬਣਾਉਣੀ ਹੈ ਜੀ। 6 ਹਫ਼ਤੇ ਪੀਣੀ ਹੈ, ਖਾਣੀਆਂ ਨਾਲ। ਠੀਕ ਹੈ। ਤੇ ਇਹ ਦੁੱਧ ਰਾਤ ਨੂੰ ਪੀਣਾ ਜੀ। ਠੀਕ ਹੈ। ਤੇ ਦੁੱਧ ਵਿੱਚ ਪੀਸ ਕੇ ਵੀ ਪੀ ਸਕਦੇ ਆਪਾਂ, ਜਿਸ ਤਰ੍ਹਾਂ ਇੱਕ ਗੰਢੀ ਗ੍ਰਾਈਂਡਰ ਕਰਕੇ ਜੀ ਰਾਤ ਨੂੰ। ਠੀਕ ਹੈ। ਤੇ ਉਹ ਉਦਾਂ ਜੇ ਨਹੀਂ ਵੀ ਖੀਰ ਬਣਾ ਸਕਦਾ ਬੰਦਾ, ਤੇ ਹੌਲੀ ਹੌਲੀ ਵਧਾਉਣੀ ਹੈ ਜੀ ਇਹ ਖੁਰਾਕ। ਤੇ ਇਹ 'ਚ ਜ਼ਿਆਦਾ ਖਟਿਆਈ ਨਹੀਂ ਖਾਣੀ, ਮਠਿਆਈ ਨਹੀਂ ਖਾਣੀ ਜ਼ਿਆਦਾ, ਪਰਹੇਜ਼ ਰੱਖਣਾ ਜੀ। ਠੀਕ ਹੈ। ਅੱਛਾ, ਇੱਕ ਭੈਣ ਨੇ ਪੁੱਛਿਆ ਸੀਗਾ ਵੀ ਮੇਰੀ ਲੱਤਾਂ ਦੁਖਦੀਆਂ, ਵੀ ਮੁੜਦੀ ਨਹੀਂ ਲੱਤ, ਗੱਡੀ ਚਲਾਉਂਦੇ ਵੀ ਥੋੜੀ ਲੰਬੀ ਰੱਖਣੀ ਪੈਂਦੀ ਹੈ। ਉਹਦੇ ਬਾਰੇ ਵੀ ਮੈਂ ਥੋੜਾ ਜਿਹਾ ਦੱਸ ਰਿਹਾ ਜੀ। ਮੈਂ ਆਪ ਖੁਦ ਵਰਤਿਆ ਜੀ, ਮੇਰਾ ਵੀ ਦਰਦ ਹੁੰਦਾ ਉਹਦੇ ਲੱਤਾਂ 'ਚ। ਉਹਨਾਂ ਨੇ ਵੀ ਰਾਤ ਨੂੰ ਗਰਮ ਪਾਣੀ ਕਰਕੇ ਉਹ 'ਚ ਫਟਕੜੀ ਪਾਣੀ ਹੈ ਜੀ, ਥੋੜੀ ਜੀ। ਹਾਂਜੀ। ਥੋੜੀ ਜਿਹੀ ਫਟਕੜੀ ਪਾ ਕੇ ਫਿਰ ਉਹ ਟਕੋਰ ਕਰਨੀ ਹੈ ਜੀ। ਠੀਕ ਹੈ ਜੀ। ਟਕੋਰ ਕਰਕੇ ਫਿਰ ਮਾਲਿਸ਼ ਕਰਨੀ ਹੈ ਆਪਣੀ, ਨਾਰੀਅਲ ਤੇਲ ਦੀ ਕਰ ਲਓ ਜਾਂ ਸਰੋਂ ਦੇ ਤੇਲ ਦੀ ਕਰ ਲਓ। ਤੇ 9 ਇੰਚ 8 ਇੰਚ ਲੱਤਾਂ ਉੱਪਰ ਸੌਂਦੇ ਹੋਏ ਨਾ, ਕੋਈ ਪਿੱਛੇ ਸਰਾਣਾ ਰੱਖ ਲਓ ਪੈਰਾਂ ਕੰਨੀ ਜੀ। ਹਾਂਜੀ।
ਉਹ ਲੱਤਾਂ ਉੱਚੀ ਰਹਿਣੀ ਚਾਹੀਦੀਆਂ ਜੀ। ਠੀਕ ਆ। ਤੇ ਸਿਰ ਨੀਵਾਂ ਤੇ ਲੱਤਾਂ ਉੱਚੀਆਂ ਰਹਿਣਗੀਆਂ 9 ਇੰਚ ਤੇ ਉਹ ਖੂਨ ਦਾ ਸਰਕਲ ਚੱਲੂਗਾ ਜੀ। ਉਹ ਖੂਨ ਦੀ ਪ੍ਰੋਬਲਮ ਹੈ, ਹੋਰ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ। ਠੀਕ ਹੈ ਜੀ। ਇਹ ਮੇਰੇ ਨਾਲ ਹੋਈ ਸੀਗੀ, ਮੈਂ ਕੀਤੀ ਹੈ, ਮੈਂ ਠੀਕ ਹੋਇਆ ਜੀ। ਠੀਕ ਹੈ ਜੀ। ਤੇ ਬਾਕੀ ਮੈਂ ਇਹ ਕੋਰਸ ਵੀ ਕੀਤੇ ਹੋਏ ਆ ਜੀ ਪੰਸਾਰੀ ਦੀ ਦੁਕਾਨ ਤੇ। ਠੀਕ ਹੈ। ਮੈਂ ਕਾਫੀ ਚੀਜ਼ਾਂ ਦੇ ਬਾਰੇ ਦੱਸ ਸਕਦਾ। ਮੇਰਾ ਨੰਬਰ ਨੋਟ ਕਰ ਲਓ, ਕਿਸੇ ਨੂੰ ਵੀ ਕੋਈ ਨਹੀਂ, ਨੈਕਸਟ ਵੀਕ ਤੁਸੀਂ ਜ਼ਰੂਰ ਕਾਲ ਕਰਿਓ। ਠੀਕ ਆ। ਠੀਕ ਹੈ, ਮੇਰਾ ਖਿਆਲ ਹੈ 4 ਵਜੇ ਤੁਸੀਂ ਪ੍ਰੋਗਰਾਮ ਦਾ ਟਾਈਮ ਹੀ ਦੱਸ ਦਿੱਤਾ ਹੈਗਾ ਆ। ਅਜਮੇਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਆ, ਲੋਕਾਂ ਨੂੰ ਕਾਫੀ ਆਰਾਮ ਆ ਰਿਹਾ ਜੀ। ਤੇ ਹਾਂਜੀ ਭੈਣ ਜੀ, ਇੱਕ ਤਾਂ ਮੈਂ ਪੁੱਛਣਾ ਸੀ ਕਿ ਅੱਜ ਕੱਲ ਕਈਆਂ ਦੀ ਨਾ ਜਿੱਦਾਂ ਫੈਂਸੀ ਜੇ ਨਿਕਲਦੀ, ਜਿਵੇਂ ਛਾਲੇ ਜਿਹੀ ਟਾਈਪ ਆ, ਉਹ ਫੈਂਸੀ ਜਿਹੀ ਨਿਕਲਦੀ, ਆਲੇ ਦੁਆਲੇ ਲਾਲ ਜਿਹਾ ਹੋ ਜਾਂਦਾ। ਹਾਂਜੀ। ਤੇ ਖਾਜ ਜਿਹੀ ਹੁੰਦੀ ਹੈ, ਇੱਕ ਥਾਂ ਤੋਂ ਹਟ ਗਈ ਦੂਜੇ ਥਾਂ ਤੇ ਹੋ ਗਈ, ਦੂਜੇ ਤੋਂ ਹਟ ਗਈ ਤੀਜੇ ਤੇ ਹੋ ਗਈ। ਇਹਦੇ ਬਾਰੇ ਦੱਸਿਓ ਕੋਈ ਵੀ ਏਦਾਂ ਕਾਹਤੋਂ ਹੁੰਦੀ ਆ। ਠੀਕ ਹੈ। ਤੇ ਦੂਜਾ ਇੱਕ ਮੇਰੀ ਭਰਜਾਈ ਦੇ ਉਹ 3 ਕੁ ਮਹੀਨੇ ਹੋ ਗਏ ਇੰਡੀਆ ਤੋਂ ਆਇਆ ਨੂੰ ਉਹਨਾਂ ਨੂੰ, ਤੇ ਉਹਨਾਂ ਦੇ ਨਾ ਜਿੱਦਾਂ ਥਾਇਰਾਇਡ ਵੱਧਦਾ ਆ ਹਨਾ। ਠੀਕ ਹੈ। ਤੇ ਇੱਕ ਉਹਨਾਂ ਦੇ ਜਿੱਦਾਂ ਦਿਲ ਦੀ ਧੜਕਣ ਕਈ ਵਾਰੀ ਕਾਫੀ ਤੇਜ਼ ਹੋ ਜਾਂਦੀ। ਠੀਕ ਹੈ ਜੀ। ਹਾਂਜੀ, ਜੇ ਕਿਸੇ ਨੂੰ ਉਹਦੇ ਬਾਰੇ ਪਤਾ ਹੋਵੇ ਤਾਂ ਪਲੀਜ਼ ਦੱਸਿਓ। ਤੇ ਉਹਦਾ ਕਾਫੀ ਪ੍ਰੋਗਰਾਮ ਲੰਘ ਗਿਆ ਕਈਆਂ ਨੂੰ, ਚਲੋ ਜੇ ਹੁਣ ਵੀ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਸੁਣਦੇ ਰਹੋ ਤੁਸੀਂ। ਠੀਕ ਹੈ। ਹਾਂਜੀ, ਓਕੇ ਜੀ। ਥੈਂਕ ਯੂ ਜੀ, ਥੈਂਕ ਯੂ। ਹਰਵੰਸ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਨਿਊ ਜਰਸੀ ਤੋਂ ਬੋਲਦਾ ਜੀ। ਮੈਂ ਕੋਲ ਲੋਕ ਇਲਾਜ ਨੇ ਜਿਹੜੇ ਭਾਈ ਜਗਵੀਰ ਜੀ ਨੇ ਦੱਸੇ ਸੀਗੇ, ਬਹੁਤ ਪਰਫੈਕਟ ਨੇ ਉਹ। ਹਾਂਜੀ, ਕਾਹਦੇ ਤੋਂ ਸੀਗੇ? ਇੱਕ ਤਾਂ ਸੀਗਾ ਆਪਣੇ ਗਲ ਤੋਂ 100% ਗਾਰੰਟੀ ਵਾਲਾ ਇਲਾਜ ਆ। ਗਲ ਪੱਕਾ ਸੀ? ਹਾਂਜੀ, ਗਲ ਪੱਕਾ ਸੀ। ਮੇਰਾ ਗਲ ਤਾਂ ਹਰੇਕ ਸਾਲ ਹੀ ਪੱਕਿਆ ਰਹਿੰਦਾ ਸੀਗਾ। ਤੇ 2-2 3-3 ਵਾਰੀ ਪੱਕਦਾ ਸੀ, ਬਚਪਨ ਤੋਂ ਹੀ ਪੱਕਦਾ ਸੀਗਾ। ਮੈਂ 3 ਸਾਲ ਪਹਿਲਾਂ ਭਾਈ ਜਗਵੀਰ ਸਿੰਘ ਜੀ ਤੋਂ ਸੁਣਿਆ ਸੀਗਾ ਬਲੱਡ ਪ੍ਰੈਸ਼ਰ ਲਈ ਵੀ ਗਾਜਰਾਂ ਜੂਸ ਵਿੱਚ ਨਿੰਬੂ ਪਾ ਕੇ। ਪਰ ਬਲੱਡ ਪ੍ਰੈਸ਼ਰ ਮੇਰੇ ਨੂੰ ਇੰਨਾ ਆਰਾਮ ਨਹੀਂ ਆਇਆ ਹੈਗਾ, ਪਰ ਮੇਰਾ ਗਲ ਕਿਉਰ ਹੋ ਗਿਆ। ਠੀਕ ਹੈ। ਮੁੜ ਕੇ ਨਹੀਂ ਦੁਖਿਆ, 3 ਸਾਲ ਹੋ ਗਏ। ਠੀਕ ਹੈ। ਹਾਂਜੀ। ਤੇ ਬਲੱਡ ਪ੍ਰੈਸ਼ਰ ਲਈ ਜਿਹੜਾ ਉਹਨਾਂ ਨੇ ਦੱਸਿਆ ਭਾਈ ਜਗਵੀਰ ਸਿੰਘ ਜੀ ਨੇ, ਅਰਜਨਾ ਛਾਲ ਅਰਜਨ ਦਾ ਸੱਕ। ਠੀਕ ਹੈ ਜੀ। ਇਹ ਨੰਬਰ 1 ਹੈ, ਮੈਂ 2 ਸਾਲ ਤੋਂ ਯੂਜ਼ ਕਰ ਰਿਹਾ ਹਾਂ। ਠੀਕ ਹੈ। ਹਾਂਜੀ। ਤੇ ਮੈਂ ਇੱਕ ਪੁੱਛਣਾ, ਮੇਰੇ ਨਾ ਹੋਰ ਮੈਨੂੰ ਕੋਈ ਬਿਮਾਰੀ ਨਹੀਂ ਹੈਗੀ, ਮੈਂ ਸਾਰਾ ਕੁਝ ਕਿਉਰ ਕਰਿਆ ਤੁਹਾਡੇ ਤੋਂ ਸੁਣ ਕੇ ਹੀ। ਤੇ ਮੈਨੂੰ ਇੱਕ ਪ੍ਰੋਬਲਮ ਆ, ਮੇਰੇ ਪੈਰ ਤੇ ਹੱਥ ਤੇ ਨੱਕ ਇਹ ਠਰਦੇ ਨੇ ਸਿਆਲਾਂ 'ਚ, ਤੇ ਨੱਕ 'ਚੋਂ ਥੋੜਾ ਪਾਣੀ ਆਉਣ ਲੱਗ ਜਾਂਦਾ ਫਿਰ। ਠੀਕ ਹੈ ਜੀ। ਇਹ ਮੈਨੂੰ ਬਹੁਤ ਵੱਡੀ ਪ੍ਰੋਬਲਮ ਹੈ। ਠੀਕ ਹੈ ਜੀ। ਥੈਂਕ ਯੂ ਜੀ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਜਸਪਾਲ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਉਹ ਜਿਹੜੀ ਆਪਣੇ ਉਹ ਬੱਚੇ ਦੀ ਆਈ ਸੀਗੀ ਨਾ ਫੀਡਬੈਕ ਵੀ ਉਹਦੇ ਕੰਨ ਦੀ ਪ੍ਰੋਬਲਮ ਸੀ। ਹਾਂਜੀ। ਤੇ ਉਹ ਦਵਾਈ ਮਤਲਬ ਉਹ ਜਿਹੜੀ ਉਹਨਾਂ ਨੂੰ ਮਤਲਬ ਉਹ ਸਿਲੀਸ਼ੀਆ SILICEA ਸਿਲੀਸ਼ੀਆ। ਠੀਕ ਹੈ। ਹਾਂਜੀ, 200 ਤਾਕਤ ਦੀ ਲਿਕੁਇਡ ਸੀਗੀ ਇਹ। ਹਾਂਜੀ। ਤੇ ਇਹ ਦਵਾਈ ਮਤਲਬ ਜਿਵੇਂ ਹੋਰ ਵੀ ਆਪਣੇ ਕਈ ਉਹਦੇ ਵਿੱਚ ਕੰਮ ਕਰ ਸਕਦੀ ਆ, ਜਿਨ੍ਹਾਂ 'ਚ ਮਤਲਬ ਜਿਵੇਂ ਰਾਤ ਨੂੰ ਕਈ ਵਾਰੀ ਬੋਲਦਾ ਕੋਈ ਬੰਦਾ, ਗੱਲਾਂ ਕਰਨ ਲੱਗ ਜਾਂਦਾ, ਉੱਠ ਕੇ ਤੁਰਨ ਲੱਗ ਜਾਂਦਾ ਰਾਤ ਨੂੰ। ਹਾਂਜੀ। ਤੇ ਉਹਦੇ ਲਈ ਵੀ ਹੈ। ਤੇ ਬੰਦਿਆਂ ਦੀ ਜਿਵੇਂ ਪ੍ਰੋਸਟੇਟ ਦੀ ਪ੍ਰੋਬਲਮ, ਜਿਹਨੂੰ ਆਪਾਂ ਗਦੂਦਾਂ ਦੀ ਕਹਿ ਦਿੰਦੇ ਆ, ਉਹਦੇ ਉਹ ਵੀ ਇਹ ਕੰਮ ਕਰ ਸਕਦੀ ਹੈ। ਜਿਵੇਂ ਲੱਤਾਂ ਬਾਹਾਂ ਜਿਹੜੇ ਕਹਿੰਦੇ ਨੇ ਦੁਖਦੀਆਂ, ਮੇਰੇ ਖੱਲੀਆਂ ਪੈ ਗਈਆਂ, ਪਿੰਜੜੀਆਂ ਮੇਰੀਆਂ ਆਕੜੀਆਂ ਹੋਈਆਂ, ਤੇ ਮਤਲਬ ਕਈ ਇਹਨਾਂ ਚੀਜ਼ਾਂ ਦੇ ਵਿੱਚ ਵੀ ਮਤਲਬ ਕੰਮ ਕਰ ਸਕਦੀ ਹੈ ਇਹ। 200 ਦੀ ਤਕਰੀਬਨ ਮਹੀਨਾ ਕੁ ਲੈ ਕੇ ਉਹ ਤੋਂ ਬਾਅਦ ਫਿਰ ਬੰਦ ਕਰਕੇ ਦੁਬਾਰਾ ਲੋੜ ਪਵੇ ਤਾਂ ਫੇਰ ਲੈ ਸਕਦੇ ਨੇ। ਠੀਕ ਹੈ ਜੀ। ਤੇ ਇੱਕ ਆਈ ਸੀਗੀ ਭਾਈ ਸਾਹਿਬ ਦੀ, ਉਹ ਕਹਿੰਦੇ ਸੀਗੇ ਵੀ ਮੇਰੇ ਇੱਕ ਤਾਂ ਮਤਲਬ ਜਿਵੇਂ ਅੱਖਾਂ ਦਾ ਮੋਤੀ ਹੈ, ਜਿਵੇਂ ਕੈਟਰਾ ਕਹਿੰਦੇ ਸੀਗੇ। ਹਾਂਜੀ। ਤੇ ਇੱਕ ਗਿਲਟੀਆਂ ਕਹਿੰਦੇ ਸੀਗੇ ਵੀ ਮੇਰੇ ਸਰੀਰ ਤੇ ਗਿਲਟੀਆਂ ਹੋਈਆਂ ਨੇ। ਹਾਂਜੀ ਹਾਂਜੀ। ਇਹ ਦੋਨੇ ਚੀਜ਼ਾਂ ਜਿਵੇਂ ਇੱਕੋ ਹੀ ਸਮਝੋ ਵੀ ਇਸ ਤਰ੍ਹਾਂ ਦੀ ਹੈਗੀ ਆ। ਇਹ ਹੈ ਤਾਂ ਇਹ ਮਤਲਬ ਹੋਮਿਓਪੈਥੀ ਦੀ ਦਵਾਈ ਹੈਗੀ ਆ, ਪਰ ਇਹ ਬਣੀ ਹੋਈ ਐਸੇ ਤੋਂ ਆਪਣਾ ਚੂਨੇ ਤੋਂ ਹੀ ਬਣੀ ਹੋਈ ਆ। ਕਲਕੇਰੀਆ ਫਲੋਰ ਇਹਨੂੰ ਕਹਿੰਦੇ ਨੇ। ਅੱਛਾ ਜੀ। ਇੱਕ ਹੁੰਦੀ ਆ ਕਲਕੇਰੀਆ ਫਾਸ, ਇਹ ਕਲਕੇਰੀਆ ਫਲੋਰ FLOUR। ਠੀਕ ਹੈ। ਤੇ ਇਹ 6X ਦੀ ਮਤਲਬ ਜਿਵੇਂ ਸੁੱਕੀਆਂ ਗੋਲੀਆਂ ਹੋਣਗੀਆਂ, 4-4 ਗੋਲੀਆਂ ਦਿਨ ਦੇ ਵਿੱਚ 3 ਵਾਰੀ 4 ਵਾਰੀ ਲੈ ਲੈਣ। ਇਹ ਵੱਡੀ ਮਤਲਬ ਜਿਵੇਂ 100 ਗ੍ਰਾਮ ਦੀ ਵੀ ਪੈਕਿੰਗ ਮਿਲ ਜਾਂਦੀ, ਤੇ ਉਹ ਜਿੱਥੋਂ ਵੀ ਮਿਲਦੀ ਆ ਉਹ ਲੈ ਕੇ ਇਹ ਮਤਲਬ 3 ਵਾਰੀ ਲੈਣ, 4 ਵਾਰੀ ਲੈਣ, 2-3 ਮਹੀਨੇ ਲੈ ਕੇ ਇਹਨਾਂ ਨੂੰ ਪਤਾ ਲੱਗ ਜੂਗਾ। ਇਹ ਮਤਲਬ ਮੋਤੀਏ ਨੂੰ ਵੀ ਬਣਨੋਂ ਰੋਕ ਸਕਦੀ ਹੈ। ਮਤਲਬ ਇਹ ਦਵਾਈ 'ਚ ਤੁਹਾਡਾ ਮੋਤੀਆ ਬਣਨੋਂ ਹਟ ਜਾਂਦਾ, ਇਹ ਕੰਟਰੋਲ ਕਰ ਲੈਂਦੀ ਹੈ, ਮੁੜ ਕੇ ਸਰੀਰ ਬਣਦਾ ਹੀ ਨਹੀਂ। ਤੇ ਨਾਲ ਇਹ ਮਤਲਬ ਇਹਨਾਂ ਦੀਆਂ ਗਿਲਟੀਆਂ ਵੀ ਇਹਦੇ ਨਾਲ ਖੁਰ ਸਕਦੀਆਂ ਨੇ। ਤੇ ਇੱਕ ਭੈਣ ਜੀ ਉਹ ਕਹਿੰਦੇ ਸੀਗੇ, ਪਿਛਲੀ ਵਾਰੀ ਮੈਨੂੰ ਆਇਆ ਸੀਗਾ, ਕਹਿੰਦੇ ਮੇਰਾ ਮੂੰਹ ਦਾ ਸਵਾਦ ਕੌੜਾ ਹੈ। ਤੇ ਮਤਲਬ ਮੈਨੂੰ ਹਰੇਕ ਚੀਜ਼ ਕੌੜੀ ਲੱਗਦੀ ਆ, ਟਰਾਈ ਕਰਕੇ ਦੇਖਣ। ਇਹ ਵੀ ਮਤਲਬ ਇੱਕ ਦਵਾਈ ਹੈਗੀ ਐਕੋਨਾਈਟ 30, ACONIT।
ਇਹ ਮਤਲਬ 30 ਤਾਕਤ ਦੀ ਲਿਕੁਇਡ ਲੈ ਲੈਣ, ਇਹ 3 ਕੁ ਦਿਨਾਂ 'ਚ ਪਤਾ ਲੱਗ ਜੂ ਜੇ ਇਹਨਾਂ ਦਾ ਠੀਕ ਮਤਲਬ ਇਹਦੇ ਨਾਲ ਫਰਕ ਪੈਣਾ ਨਾ, ਬਹੁਤ ਛੇਤੀ ਫਰਕ ਮਤਲਬ ਪੈ ਜੂ। ਠੀਕ ਹੈ। ਦਿਨ 'ਚ ਤਿੰਨ ਵਾਰੀ 4 ਵਾਰੀ ਲੈ ਲੈਣ ਇਹ ਡ੍ਰੌਪ, 2 ਡ੍ਰੌਪ। ਤੇ ਜਿਹੜਾ ਮੂੰਹ ਦਾ ਸਵਾਦ ਕੌੜਾ, ਮਤਲਬ ਉਹਨੂੰ ਹਰੇਕ ਚੀਜ਼ ਕੌੜੀ ਲੱਗੇ, ਇਹ ਟਰਾਈ ਕਰ ਸਕਦੇ ਨੇ। ਬਸ ਇੰਨਾ ਕੁ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਦੇਖੋ ਦਵਾਈ ਦੱਸੀ ਸੀ ਤਾਂ ਉਹਨਾਂ ਦੇ ਬੱਚੇ ਨੂੰ ਵੀ ਆਰਾਮ ਆ ਗਿਆ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਵਿਕਰਮਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀਗਾ ਮੇਰੀ ਵਾਈਫ ਦੇ ਨਾ ਅੱਖ ਦੇ ਥੱਲੇ ਪਾਸੇ ਜਿੱਦਾਂ ਖੂਨ ਦਾ ਹੁਣ ਗੁਆਂਢੀ ਟਾਈਪ ਹੁੰਦੀ ਨਾ, ਗਿਲਟੀ ਜਿਹੀ ਆ ਅੰਦਰ ਨੂੰ ਵੀ ਨਹੀਂ, ਇਸ ਤੋਂ ਬਾਹਰ ਨੂੰ ਵੀ। ਮੈਂ ਅਸੀਂ ਪਹਿਲਾਂ ਸਮਝੀ ਕਿ ਗੁਆਂਢੀ ਕਹਿੰਦੇ ਹੁੰਦੇ ਫਿਰ ਇੰਡੀਆ ਚ ਉਹ, ਪਰ ਉਹਨੂੰ ਮਹੀਨਾ ਹੋ ਗਿਆ ਜ਼ਿਆਦਾ, ਪਰ ਉਹ ਹਜੇ ਠੀਕ ਨਹੀਂ ਹੋਏ। ਠੀਕ ਆ, ਜੇ ਕੋਈ ਦੱਸੇਗਾ ਉਸਦਾ ਇਲਾਜ। ਜ਼ਰੂਰ ਆਪਾਂ ਪੁੱਛਦੇ ਹਾਂ। ਵੈਸੇ ਗੁਆਂਢਣੀ ਦਾ ਦੱਸਿਆ ਹੋਇਆ, ਬਹੁਤ ਵਾਰੀ ਦੱਸਿਆ ਹੋਇਆ ਆ। ਲਸਣ ਤਾਂ ਪਾਣੀ ਲਾਉਣਾ ਆ, ਉਹ ਲਾ ਸਕਦੇ ਆ। ਅਤੇ ਕਈ ਵਾਰੀ ਇਮਲੀ ਦੀ ਜਿਹੜੀ ਗਿਟਕ ਹੁੰਦੀ ਆ ਉਹਨੂੰ ਘਸਾ ਕੇ ਲਾਉਣਾ ਆ। ਖਿਆਲ ਰੱਖਿਆ ਕਰੋ, ਛੋਟੀਆਂ ਛੋਟੀਆਂ ਚੀਜ਼ਾਂ ਆ ਨਾ, ਆਮ ਤੁਸੀਂ ਕਿਸੇ ਨੂੰ ਵੀ ਦੱਸ ਸਕਦੇ ਆ। 4082725200 ਆ ਜਿਹੜੀ ਇੱਕ ਫਿੰਡਸੀ ਪੁੱਛਿਆ ਸੀਗਾ, ਕਈਆਂ ਦੇ ਲੋਕਾਂ ਦੇ ਨਿਕਲਦੀ ਹੈਗੀ ਆ। ਅਤੇ ਬਹੁਤਾ ਤਾਂ ਇਹਦਾ ਇਹੀ ਹੁੰਦਾ, ਜਾਂ ਗੁਆਂਢਣੀ ਆ ਜਾਂ ਕੁਛ ਵੀ ਆ, ਗਰਮ ਟਾਵਲ ਕਰੋ ਪਾਣੀ ਦੇ ਵਿੱਚ ਤਾਂ ਉਹਨੂੰ ਰੱਖਦੇ ਰਹੋ ਉੱਤੇ, ਅਤੇ ਉਹਦੇ ਨਾਲ ਇਹ ਚੀਜ਼ਾਂ ਬੈਠ ਵੀ ਜਾਂਦੀਆਂ ਆ। ਮਹਿੰਦਰ ਕੌਰ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ ਇੱਕ ਤਾਂ ਮੇਰੇ ਅੱਖਾਂ 'ਚੋਂ ਪਾਣੀ ਆਉਂਦਾ ਵਾ, ਉਹ ਦੱਸਾਂ, ਤੇ ਇੱਕ ਪੈਰ ਨੂੰ ਮੋਚ ਆਈ ਹੈ ਕੁੜੀ ਦੀ। ਠੀਕ ਆ। ਉਹ ਵੀ ਤੇ ਇੱਕ ਜਿਹੜੀ ਹੁਣ ਦਵਾਈ ਕੰਨ ਵਾਲੀ ਦੱਸੀ ਸੀ, ਉਹ ਤੁਹਾਨੂੰ ਲਿਖੀ ਹੋਈ ਹੈ ਭੈਣ ਜੀ, ਲਿਖਾ ਦੋਗੇ ਫਿਰ? ਨਹੀਂ, ਮੈਂ ਲਿਖੀ ਨਹੀਂ ਹੋਈ, ਤੁਸੀਂ ਦੁਬਾਰਾ ਸੁਣ ਸਕਦੇ ਇਹਨੂੰ। ਠੀਕ ਹੈ ਜੀ, ਦੁਬਾਰਾ ਤੁਸੀਂ ਸੁਣ ਸਕਦੇ ਆ। ਇਹ ਪੋਡਕਾਸਟ ਦੇ ਵਿੱਚ ਹੁੰਦੇ ਆ, ਹੌਲੀ ਕਰਕੇ ਸੁਣ ਲਿਓ ਕੀ ਕਹਿੰਦੇ ਹੈਗੇ ਆ। ਕੁਲਵਿੰਦਰ ਸਤਿ ਸ਼੍ਰੀ ਅਕਾਲ। ਠੀਕ ਆ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀ, ਮੇਰੇ ਨਾ ਸਿਰ ਬਹੁਤ ਦੁਖਦਾ ਰਹਿੰਦਾ, ਵਿਚਾਲੇ ਜਿਹੇ 10 ਦਿਨ ਹੀ ਹੋ ਗਏ ਸਿਰ ਦੁਖਦੇ ਨੂੰ। ਮੈਨੂੰ ਲੱਗਦਾ ਤੇਜ਼ਾਬ ਜਿਹਾ ਵੀ ਬਣਦਾ ਵਾ, ਉਲਟੀ ਨਹੀਂ ਆਉਂਦੀ ਆਪਦੇ ਆਪ। ਠੀਕ ਆ। ਕਰਨੀ ਪੈਂਦੀ ਹੈ ਮੈਨੂੰ ਉਲਟੀ। ਹਾਂਜੀ, ਨਾ ਫਿਰ ਮੇਰਾ ਜੀ ਕਰਦਾ ਕਿਸੇ ਨਾਲ ਬੋਲਣ ਨੂੰ। ਮਾਈਗ੍ਰੇਨ ਆਉਣੀ ਆ? ਪਤਾ ਨਹੀਂ, ਅੱਗੇ ਤਾਂ ਸੀਗੀ ਵੀ ਹਟ ਗਈ ਸੀ। ਹਟ ਗਈ ਸੀ? ਹਾਂਜੀ। ਠੀਕ ਆ। ਹੁਣ ਤਾਂ ਕਦੇ ਐ ਹੋਇਆ ਨਹੀਂ ਸੀ, ਦੁਬਾਰਾ ਹੋ ਗਿਆ ਹੁਣ। ਹਾਂਜੀ ਠੀਕ ਆ, ਪੁੱਛ ਲੈਨੇ ਆਪਾਂ। ਹਾਂਜੀ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਨਛੱਤਰ ਸੰਘਾ ਜੀ ਸਤਿ ਸ਼੍ਰੀ ਅਕਾਲ। ਜੀ ਭੈਣ ਜੀ, ਬਲਵੰਤ ਰਾਜ ਕੰਨ ਸਿੰਘ, ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮੈਂ ਦੱਸਣਾ ਸੀ, ਜਿਹੜਾ ਆਪਾਂ ਗੱਲ ਕਰ ਰਹੇ ਸਫੈਦੇ ਦੇ ਬਾਰੇ, ਸਫੈਦੇ ਦੇ ਪੱਤੇ ਉਹ ਤੇਜ਼ ਪੱਤਰ ਹੀ ਹੁੰਦੇ ਆ ਭੈਣ ਜੀ, ਜਿਹੜੇ ਆਪਾਂ ਚੌੜਾ ਦੂਆ ਪਾਉਣੇ ਆ ਪੰਜਾਬੀ ਸਟੋਰਾਂ ਤੇ ਪਏ। ਨਹੀਂ ਉਹ ਨਹੀਂ ਹੁੰਦੇ, ਪਰ ਸਫੈਦੇ ਦੇ ਪੱਤੇ ਹੀ ਆ ਜੀ। ਨਹੀਂ 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 ਉਹ ਨਹੀਂ ਹੁੰਦੇ, ਉਹ ਹੋਰ ਹੁੰਦੇ। ਚਲੋ ਠੀਕ ਆ, ਚਲੋ ਮੈਂ ਤਾਂ ਉਹੀ ਸਮਝੇ। ਤੇ ਇੱਕ ਜਿਹੜਾ ਤੁਸੀਂ ਕਹਿੰਦੇ ਸੀ ਕਿ ਤੁਸੀਂ ਪੈਰਾਂ ਦੀਆਂ ਤਲੀਆਂ ਤੋਂ ਦੂਜਾ ਵੀ ਮਤਲਬ ਫੇਕ ਨਿਕਲਦਾ, ਉਹ ਮੇਰੇ ਵੀ ਸੀ, ਮੈਂ ਆਪ ਹੀ ਇਲਾਜ ਕੀਤਾ, ਉਹ ਮੈਨੂੰ ਕਾਫੀ ਆਰਾਮ ਆ। ਦੇਸੀ ਘਿਓ ਦੀ ਮਾਲਸ਼ ਰਾਤ ਨੂੰ ਮੈਂ ਕਰਦਾ ਤੇ ਕਾਫੀ ਠੀਕ। ਹਾਂਜੀ, ਤੇ ਉਹਦੇ ਨਾਲ ਗਿੱਟਾਂ ਦੇ 4 ਚੁਫੇਰੇ ਪੈਰਾਂ ਦੀਆਂ ਤਲੀਆਂ ਤੇ ਨੱਕ 'ਚ ਵੀ ਜਿਹੜੇ ਕਹਿੰਦੇ ਸੀ ਕਿ ਨੱਕ 'ਚ ਫੈਂਸੀ, ਉਹ ਵੀ ਦੇਸੀ ਘਿਓ ਲਾ ਸਕਦੇ ਆ। ਇੱਕ ਜਿਹੜੀ ਭੈਣ ਜੀ ਹੁਣੇ ਕਾਲ ਆਈ ਸੀ, ਕਿਤੇ ਗਿੱਟੇ ਨੂੰ ਮੋਚ ਆ, ਪਿਛਲੇ ਵਾਰ ਵੀ ਭੈਣ ਜੀ ਰਾਣੀ ਨੇ ਦੱਸਿਆ ਸੀ, ਸਰੋਂ ਦੇ ਤੇਲ ਵਿੱਚ ਦੂਜਾ ਹਲਦੀ ਪਾ ਕੇ ਤੇ ਫਟਕੜੀ ਪਾ ਕੇ ਉਹਨੂੰ ਬਸ ਕੋਸਾ ਜਿਹਾ ਕਰਕੇ ਉਹਦੇ ਨਾਲ ਸੇਕ ਦੇਣਾ। ਮੁੜ ਕੇ ਉਹ ਉੱਪਰੋਂ ਕੱਪੜੇ ਨਾਲ ਪਹਿਲਾਂ ਪਲਾਸਟਿਕ ਬੰਨ ਲੈਣੀ ਆ, ਮਲ ਕੇ ਮਾਲਿਸ਼ ਕਰਕੇ, ਬਾਅਦ ਚ ਵਿੱਚ ਪਰ ਉਹਨੂੰ ਦੂਜਾ ਉੱਤੇ ਕੱਪੜਾ ਬੰਨ ਕੇ ਤੇ ਪੈ ਜਾਣਾ। ਉਦੋਂ 2-3 ਦਿਨ ਕਰਨਾ, ਮੋਚ ਠੀਕ ਹੋ ਜਾਊਗੀ ਜੀ। ਉਹਨੂੰ ਪਹਿਲਾਂ ਕਾਫੀ ਦੂਜਾ ਮਾਲਿਸ਼ ਕਰਨੀ, ਨਿੱਚੇ ਪਾਣੀ ਚ ਰੱਖ ਕੇ ਪੈਰਾਂ ਨੂੰ ਜੀ। ਓਕੇ ਭੈਣ ਜੀ, ਧੰਨਵਾਦ। ਥੈਂਕ ਯੂ ਜੀ, ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਜਸਵੀਰ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੇ ਨਾ ਕੜਾਲ ਬੜੇ ਪੈਂਦੇ ਲੱਤਾਂ ਤੇ, ਸਾਹ ਬੜਾ ਚੜਦਾ। ਕੜਾਲ ਪੈਂਦੇ ਆ? ਠੀਕ ਆ। ਹਾਂਜੀ, ਸੁੱਤਿਆ ਤਾਂ ਨੀਂਦਰ ਉੱਗੜ ਜਾਂਦੀ, ਕਿ ਪੀੜ ਬੜੀ ਹੁੰਦੀ। ਠੀਕ ਆ। ਹਾਂਜੀ ਠੀਕ ਹੈ ਜੀ। ਕੜੱਲਾਂ ਤਾਂ ਵੀ ਪੈਂਦੀਆਂ ਕਿ ਆਪਾਂ ਪਾਣੀ ਬਹੁਤ ਘੱਟ ਪੀਂਦੇ ਆ, ਪਾਣੀ ਵੀ ਪੀਆ ਕਰੋ। ਬਸ ਸਾਬਣ ਦੀ ਟਿੱਕੀ ਵੀ ਉੱਥੇ ਰੱਖ ਲਿਓ ਜੇ ਛੇਤੀ ਆਰਾਮ ਆ ਜਾਵੇ ਤੁਹਾਨੂੰ। ਤੇ ਸੁਖਨੰਦਨ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਗਦੂਦਾ ਆ, ਪਿਸ਼ਾਬ ਬਾਰ ਆਉਂਦਾ, ਜਦੋਂ ਜਾਂਦਾ ਆ ਫਿਰ ਕਲੀਅਰ ਨਹੀਂ ਆਉਂਦਾ, ਫਿਰ ਮਰ ਜਾ ਉੱਠ ਕੇ ਜਦੋਂ ਆ ਕੇ ਹਲੇ ਮੰਜੇ 'ਚ ਬਹਿਣਾ ਫਿਰ ਏਦਾਂ ਹੁੰਦਾ ਜਿੱਦਾਂ ਫਿਰ ਆਇਆ ਹੁੰਦਾ ਆ। ਤੇ ਇਹ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਜੌਆਂ ਦਾ ਪਾਣੀ ਰਾਤ ਨੂੰ ਭੇ ਕੇ ਸਵੇਰੇ ਉਹਨੂੰ ਉਬਾਲ ਦੇ ਕੇ ਹੋਰ ਪਾਣੀ ਪਾ ਕੇ ਉਹ ਪੀਓ, ਕਿ ਉਹ ਠੀਕ ਆ। ਤੇ ਇਹ ਪੁੱਛਣਾ ਸੀਗਾ। ਇੱਕ ਇਹਦੇ ਵਾਸਤੇ ਗੋਲੀਆਂ ਦੇਸੀ ਇੰਡੀਆ ਤੋਂ ਮੰਗਾਈਆਂ ਸੀ, ਪ੍ਰੋਸਟੀਜ਼ ਉਹਨਾਂ ਦਾ ਨਾਂ ਸੀ, ਉਹ ਹੁਣ ਮੁੱਕ ਗਈਆਂ ਤੇ ਹੁਣ ਇੰਡੀਆ ਤੋਂ ਕੋਈ ਆਣੇ ਵਾਲਾ ਨਹੀਂ, ਸਭ ਕੁਝ ਬੰਦ ਹੋ ਗਿਆ। ਉਹਨਾਂ ਦਾ ਕਾਫੀ ਫਰਕ ਪਿਆ ਸੀ, ਦੇਸੀ ਸੀਗੀਆਂ, ਪ੍ਰੋਸਟੀ ਸੀਗੀਆਂ ਉਹ। ਇਹ ਪੁੱਛਣਾ ਸੀ ਬਈ ਇਹ ਜੌਆਂ ਦਾ ਪਾਣੀ ਠੀਕ ਹੈ ਜਾਂ ਕੋਈ ਹੋਰ ਸੌਖੀ ਚੀਜ਼ ਜਿਹੜੀ ਇਹਦੇ ਵਾਸਤੇ ਆ ਉਹ? ਸ਼ੁਕਰੀਆ ਜੀ, ਮਿਹਰਬਾਨੀ। ਠੀਕ ਹੈ ਸੁਖਨੰਦਨ ਜੀ, ਜੌਆਂ ਦਾ ਪਾਣੀ ਆ ਉਹ ਵੈਸੇ ਤੁਹਾਡੀਆਂ ਕਿਡਨੀਆਂ ਕੁਡਨੀਆਂ ਲਈ ਠੀਕ ਹੁੰਦਾ ਹੈ, ਇਸ ਬਿਮਾਰੀ ਲਈ ਹੈ ਜਾਂ ਨਹੀਂ ਹੈ,
ਪਰ ਜਸਪਾਲ ਸਿੰਘ ਹੋਣਾ ਨੇ ਇੱਕ ਹੋਮੋਪੈਥੀ ਦੀ ਦੱਸੀ ਹੈਗੀ ਆ ਤੁਹਾਡੀ ਬਿਮਾਰੀ ਦੇ ਲਈ, ਅਤੇ ਉਹ ਤੁਸੀਂ ਪ੍ਰੋਗਰਾਮ ਨੂੰ ਦੁਬਾਰਾ ਸੁਣ ਕੇ ਮੰਗਵਾ ਸਕਦੇ ਆ। ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੈਕਰਾਮੈਂਟੋ ਤੋਂ ਗੱਲ ਕਰ ਰਿਹਾ ਜੀ ਮੈਂ ਗੁਰਪ੍ਰੀਤ ਸਿੰਘ ਜੀ। ਐਕਚੁਅਲੀ ਮੈਡਮ ਆਪਣਾ ਜਦੋਂ ਗਿਲਟੀਆਂ ਬਾਰੇ ਕਿਸੇ ਨੇ ਫੋਨ ਕੀਤਾ ਸੀਗਾ ਹਾਂਜੀ, ਜੀ, ਉਹ ਮੇਰੇ ਕੋਲ ਨਾ ਆਵਾਜ਼ ਕੱਟ ਹੋ ਗਈ ਸੀ। ਜਾਂ ਉਹਨਾਂ ਦਾ ਨੰਬਰ ਦੇ ਦਿਓ ਜਾਂ ਮੇਰਾ ਨੰਬਰ ਉਹਨੂੰ ਦੇ ਦਿਓ, ਮੈਂ ਦੁਬਾਰਾ ਤੋਂ ਪੁੱਛਣਾ ਚਾਹੁੰਦਾ ਸੀ। ਮੇਰੇ ਕੋਲ ਆਵਾਜ਼ ਕੱਟ ਹੋ ਗਈ ਸੀ, ਗਿਲਟੀਆਂ ਬਣੀਆਂ ਹੋਈਆਂ ਨੇ। ਅੱਜ ਕੋਈ ਨਹੀਂ, ਆਪਣੇ ਗੁਰਪ੍ਰੀਤ ਗਿਲਟੀਆਂ ਵਾਲੀ ਲਈ ਦਵਾਈ ਦੱਸੀ ਸੀਗੀ ਹੋਮੋਪੈਥੀ ਦੀ, ਮੇਰਾ ਖਿਆਲ ਜਸਪਾਲ ਹੋਣੀ ਦੱਸੀ ਆ, ਅਤੇ ਉਹ ਤੁਸੀਂ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਹੋਣੇ ਆ, ਅਤੇ ਉਹਨਾਂ ਦੇ ਵਿੱਚ ਤੁਸੀਂ ਦੁਬਾਰਾ ਨਾ ਸੁਣ ਲਿਆ, 2-4 ਦਿਨਾਂ ਦੇ ਵਿੱਚ ਚਾੜ ਦੇਣੇ ਆ, ਅਤੇ ਉਹ ਤੁਸੀਂ ਸੁਣ ਕੇ ਲੈ ਸਕਦੇ ਆ ਦਵਾਈ। ਇਸ ਤਰ੍ਹਾਂ ਫੋਨ ਨੰਬਰ ਨਹੀਂ ਹੁੰਦੇ ਸਾਡੇ ਕੋਲ ਐਕਸਚੇਂਜ ਕਰਨੇ ਦੇ ਲਈ। ਹਰਜਿੰਦਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਹਿੰਦੇ ਕਿਸੇ ਨੇ ਭੈਣ ਜੀ ਪੁੱਛਿਆ ਸੀਗਾ, ਉਹ ਕਿਡਨੀ ਦੇ ਲਈ ਜਿਹੜਾ ਧਨੀਆ ਉਬਾਲ ਕੇ ਪੀਣਾ ਨਾ, ਹਾਂਜੀ, ਤੇ ਉਹ ਕਿੰਨੇ ਦਿਨ ਪੀਣਾ? ਕਿਸੇ ਨੇ ਪੁੱਛਿਆ। ਮੈਂ 5-7 ਦਿਨ ਪੀ ਲਓ, ਉਹਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ। 5-7 ਦਿਨ ਹੀ? ਇਹ ਤਾਂ ਹੁਣ ਮੈਨੂੰ ਨਹੀਂ ਪਤਾ ਵੀ ਕੀ ਪ੍ਰੋਬਲਮ ਹੈਗੀ ਆ, ਕਿੰਨੀ ਕਿਆ ਵੱਡੀ ਆ ਪ੍ਰੋਬਲਮ, ਉਹ ਆਪਾਂ ਨੂੰ ਨਹੀਂ ਪਤਾ ਹੁੰਦਾ, ਉਹ ਅਗਲੇ ਨੂੰ ਪਤਾ ਲੱਗਣ ਲੱਗ ਜਾਂਦਾ ਹੈ। ਇਹ ਉਹ ਕਹਿੰਦੇ ਸੀ ਮੈਂ ਰੇਡੀਓ ਤੋਂ ਸੁਣ ਕੇ ਭਈ ਜੇ ਕਿਡਨੀ ਦੀ ਪ੍ਰੋਬਲਮ ਹੋਵੇ ਧਨੀਆ ਜੀਰਾ ਉਬਾਲ ਕੇ ਤਾਂ ਫਿਰ ਵਿੱਚ ਸ਼ਹਿਦ ਦਾ ਚਮਚਾ ਪਾ ਕੇ ਪੀ ਲਓ। ਉਹ ਅੱਛਾ, ਜੀਰੇ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ, ਕੋਈ ਨਹੀਂ ਆਪਾਂ ਪੁੱਛ ਲੈਂਦੇ ਹੋਰ ਕਿਸੇ ਨੂੰ ਪਤਾ ਹੁੰਦਾ। ਹਾਂਜੀ ਠੀਕ ਹੈ। ਕਿਡਨੀ ਇਨਫੈਕਸ਼ਨ ਹੋਵੇ ਜਾਂ ਡਰਾਈਨੈਸ ਹੋ, ਹੈ ਨਾ? ਠੀਕ ਹੈ, ਦੱਸਿਓ ਫਿਰ। ਹੈ ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ। ਡਰਾਈਨੈਸ ਹੋਵੇ ਤਾਂ ਮੈਨੂੰ ਪਤਾ ਨਹੀਂ ਗਾ, ਵੈਸੇ ਇਹ ਕੀਤੇ ਵੀ ਹੋਇਆ ਬਹੁਤ ਸਾਰੇ ਲੋਕਾਂ ਨੇ, ਇਹਨਾਂ ਦੀ ਫੀਡਬੈਕ ਵੀ ਆਈ ਹੋਈ ਆ ਕਿ ਤੁਹਾਡੇ ਅੰਦਰਲੇ ਜਿਹੜੇ ਆਰਗਨ ਆ ਉਹਨਾਂ ਨੂੰ ਤੁਸੀਂ ਕਲੀਨ ਕਿਸ ਤਰ੍ਹਾਂ ਰੱਖਣਾ ਆ। ਉਹਦੇ ਵਿੱਚ ਇਹ ਸੀਗਾ ਵੀ ਜਿਹੜਾ ਹਰਾ ਧਨੀਆ ਆ ਉਹ ਉਬਾਲ ਕੇ ਵੀ ਤੁਸੀਂ ਪੀ ਸਕਦੇ ਆ, ਛੱਲੀਆਂ ਦੇ ਉਬਾਲ ਕੇ ਹੋ ਸਕਦਾ ਤੁਹਾਨੂੰ ਛੱਲੀਆਂ ਦੇ ਉਬਾਲ ਨਹੀਂ ਨਾ ਮਿਲਣ ਤਾਂ ਤੁਸੀਂ ਧਨੀਆ ਵੀ ਨਾ ਪੀਵੋ, ਧਨੀਆ ਨੂੰ ਪੀ ਸਕਦੇ ਹੈਗੇ ਆ। ਜੌਂ ਦੱਸੇ ਹੁੰਦੇ ਆ, ਇਹ ਚੀਜ਼ਾਂ ਤੁਹਾਡੇ ਅੰਦਰ ਮਲਮ ਪੱਟੀ ਦਾ ਕੰਮ ਕਰਦੀਆਂ, ਸਫਾਈ ਬਹੁਤ ਕਰਦੀਆਂ, ਉਹ ਕਰ ਸਕਦੇ ਆ। ਕਿਸੇ ਨੂੰ ਆਰਾਮ ਆਉਣਾ ਕਿ ਨਹੀਂ, ਕਿਹੜੀ ਬਿਮਾਰੀ ਆ ਉਹਦਾ ਤੇ ਸਾਨੂੰ ਪਤਾ ਨਹੀਂ ਗਾ, ਵੈਸੇ ਜਿਹੜੀਆਂ ਫੀਡਬੈਕ ਆਉਣੀਆਂ ਆ ਉਹਨਾਂ ਤੋਂ ਪਤਾ ਲੱਗਦਾ ਕਿ ਕਾਫੀ ਲੋਕਾਂ ਨੂੰ ਆਰਾਮ ਆ। ਸਾਡੇ ਲਾਸਟ ਕਾਲਰ ਨੇ ਕਿਰਨ। ਸਤਿ ਸ਼੍ਰੀ ਅਕਾਲ। ਠੀਕ ਆ, ਪੁੱਛਦੇ ਹਾਂ ਆਪਾਂ ਹੁਣ ਨੈਕਸਟ ਵੀਕ ਦੱਸੂਗਾ ਜੀ। ਥੈਂਕ ਯੂ ਜੀ, ਥੈਂਕ ਯੂ। ਅਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ ਜੀ, ਅਤੇ ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ। ਇਹ ਪ੍ਰੋਗਰਾਮ ਆ ਜਿਹੜੇ ਇਹ ਅਪਲੋਡ ਕਰ ਦਿੱਤੇ ਜਾਂਦੇ ਆ, ਉੱਥੇ ਤੁਸੀਂ ਦੁਬਾਰਾ ਵੀ ਸੁਣ ਸਕਦੇ ਆ, ਅਤੇ ਦੁਬਾਰਾ ਸੁਣ ਕੇ ਵੀ ਉੱਥੋਂ ਚੀਜ਼ਾਂ ਲਿਖ ਕੇ ਮੰਗਵਾ ਸਕਦੇ ਹਾਂ। ਹੁਣ ਇਸੇ ਦੇ ਨਾਲ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ